ਤੂੰ ਉਧਰੋਂ ਦੱਬ ਦੇ ਸਟ੍ਰੀਮ। ਓਕੇ ਮਨਵੀਰ ਭਾਜੀ 5 ਸੈਕਿੰਡ ਬਸ ਮੈਂ ਤੁਹਾਨੂੰ ਸਵਿਚ ਕਰਾਂਗਾ, ਬਸ ਸ਼ੁਰੂ ਕਰ ਦਿਓ। ਓਕੇ ਉਹਦੀ ਸਟ੍ਰੀਮ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਣ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਜੂਨ ਮਹੀਨੇ ਦੀ 4 ਤਰੀਕ ਵਰਾ 2025 ਸਟੂਡੀਓ ਦੀਆਂ ਘੜੀਆਂ ਮੁਤਾਬਕ 12:06 ਹੋ ਗਏ ਨੇ ਨਿਊਯਾਰਕ ਦੇ ਸਮੇਂ ਮੁਤਾਬਕ, ਔਰ ਖਾਲਿਸਤਾਨ ਦੇ ਵਿੱਚ ਇਸ ਵਕਤ ਜਿਹੜਾ ਸਮਾਂ ਉਹ 9 ਤੇ ਕੁਛ ਮਿੰਟ ਹੋਏ ਨੇ। ਅੱਜ ਦਾ ਇਹ ਜਿਹੜਾ ਖਾਸ ਪ੍ਰੋਗਰਾਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਅੱਜ ਤੋਂ ਇਹਦੀ ਸ਼ੁਰੂਆਤ ਹੋ ਰਹੀ ਹੈ ਦਿਲ ਦੀਆਂ ਗੱਲਾਂ। ਇਸ ਨਵੇਂ ਪ੍ਰੋਗਰਾਮ ਦੇ ਵਿੱਚ ਸਾਨੂੰ ਉਡੀਕ ਰਹੇਗੀ ਤੁਹਾਡੇ ਸਾਥ ਦੀ, ਤੁਹਾਡੀਆਂ ਦੁਆਵਾਂ ਦੀ, ਤੁਹਾਡੀ ਅਰਦਾਸ ਦੀ। ਇਸ ਪ੍ਰੋਗਰਾਮ ਨੂੰ ਤੁਸੀਂ TV 84 ਲਈ ਚੱਲ ਰਹੇ ਵੱਖ-ਵੱਖ ਮਾਧਿਅਮਾਂ ਰਾਹੀਂ ਵੇਖ ਸਕਦੇ ਹੋ। ਉਹਦੇ 'ਚ YouTube, Facebook, TV 84 ਦਾ ਚੈਨਲ ਸਿੱਧਾ ਵੀ ਤੁਸੀਂ ਦੇਖ ਸਕਦੇ ਹੋ। ਔਰ ਉਹਦੇ ਨਾਲ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਲਈ ਤੁਹਾਡਾ ਕੋਈ ਸਵਾਲ ਹੈ ਜਾਂ ਸੁਝਾਅ ਤੁਸੀਂ 514 476 8484 ਇਸ ਨੰਬਰ ਦੇ ਉੱਤੇ ਸਿੱਧਾ ਵੀ ਫੋਨ ਕਰ ਸਕਦੇ ਹੋ। ਔਰ ਉਹਦੇ ਨਾਲ ਜਿਹੜਾ ਇਹ WhatsApp ਦੇ ਉੱਤੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਸਾਨੂੰ ਸੰਪਰਕ ਸਾਡੇ ਨਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਦੀ ਆਗਾਜ਼ ਅਸੀਂ ਕਰਦੇ ਹਾਂ। ਸਵਾਗਤ ਕਰਾਂਗੇ ਭਾਈ ਪ੍ਰਭ ਸ਼ਰਨਦੀਪ ਸਿੰਘ, ਜਿਹੜੇ ਉੱਘੇ ਸਿੱਖ ਸਕਾਲਰ ਨੇ, ਸਾਡੇ ਨਾਲ ਜੁੜੇ ਹੋਏ ਨੇ। ਤੇ ਸਾਡੇ ਪ੍ਰੋਗਰਾਮ ਦਾ ਵਿਸ਼ਾ ਜਿਹੜਾ ਅੱਜ ਦਾ ਉਹ ਰਹੇਗਾ ਜੂਨ 1984 ਵਿੱਚ ਭਾਰਤੀ ਹਕੂਮਤ ਦਾ ਅਕਾਲ ਤਖਤ ਸਾਹਿਬ ਦੇ ਹਮਲਾ ਤੇ ਸਿੱਖ ਸਾਇਕੀ ਦੇ ਉੱਤੇ ਉਸ ਦਾ ਪ੍ਰਭਾਵ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਓ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਤੇ ਅੱਜ ਅਸੀਂ ਜੀ ਗੁਰੂ ਸਾਹਿਬ ਅੱਗੋਂ ਪਾਸੋਂ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਇਹ ਪ੍ਰੋਗਰਾਮ ਆ ਜਿਹੜਾ ਲਗਾਤਾਰ ਚੱਲਦਾ ਰਹੇ, ਸਾਨੂੰ ਸਮੱਤ ਬਖਸ਼ਣ, ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਣ ਕਿ ਇਹ ਪ੍ਰੋਗਰਾਮ ਆ ਜਿਹੜਾ ਹਮੇਸ਼ਾ ਅਸੀਂ ਜਿਹੜਾ ਜਦ ਤੱਕ ਗੁਰੂ ਸਾਹਿਬ ਦਾ ਹੁਕਮ ਆ ਤੁਹਾਡੇ ਆਪਣੇ ਦਰਸ਼ਕਾਂ ਦੇ ਰੂਬਰੂ ਇਸ ਪ੍ਰੋਗਰਾਮ ਰਾਹੀਂ ਹੁੰਦੇ ਰਹੀਏ। ਅੱਜ ਆਪਾਂ ਭਾਈ ਸਾਹਿਬ ਗੱਲ ਕਰਨੀ ਹੈ ਜੂਨ 1984, 4 ਜੂਨ ਨੂੰ, ਜਿੱਦਣ ਐਲਾਨੀਆ ਤੌਰ ਦੇ ਉੱਤੇ ਪਹਿਲਾ ਬੰਬ ਦਾ ਗੋਲਾ ਸਵੇਰੇ 4 ਵਜੇ ਦੇ ਕਰੀਬ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਵੱਜਿਆ। ਔਰ ਉਹ ਗੋਲਾ ਕੱਲਾ ਅਕਾਲ ਤਖਤ ਸਾਹਿਬ ਦੇ ਉੱਤੇ, ਉਸ ਦੀ ਇਮਾਰਤ ਦੇ ਉੱਤੇ ਨਹੀਂ ਵੱਜਿਆ, ਉਹ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਹਰ ਇੱਕ ਸਿੱਖ ਦੇ ਦਿਲ ਦੇ ਵਿੱਚ ਵੱਜਿਆ। ਉਸ ਗੋਲੇ ਦੇ ਨਾਲ ਉਹ ਰਿਸ਼ਤਾ ਸਦਾ ਲਈ ਟੁੱਟ ਗਿਆ। ਜਿਵੇਂ ਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਕਥਨ ਸੰਗ ਨੂੰ ਉਹਨਾਂ ਦੀ ਵਸੀਅਤ ਸੀ ਕਿ ਖਾਲਸਾ ਜੀ ਜਿਸ ਦਿਨ ਹਿੰਦੁਸਤਾਨ ਦੀ ਨਾਪਾਕ ਫੌਜ ਦੇ ਪੈਰ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪਏ, ਪ੍ਰਕਰਮਾਂ ਦੇ ਵਿੱਚ ਪਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਖਾਲਿਸਤਾਨ ਦੀ ਨੀਂਹ ਹੈ ਜਿਹੜੀ ਉਹ ਅੱਜ ਤੋਂ ਤਕਰੀਬਨ 41 ਸਾਲ ਪਹਿਲਾਂ ਰੱਖੀ ਗਈ ਸੀ। ਫਿਰ ਉਸ ਨੀਂਹ ਦੇ ਉੱਤੇ ਸਿੱਖਾਂ ਨੇ ਜਿਹੜਾ ਉਹ ਹੋਰ ਇੱਟਾਂ ਚੜਨੀਆਂ ਸ਼ੁਰੂ ਕੀਤੀਆਂ। 1986 ਤੱਕ ਪਹੁੰਚਦਿਆਂ ਸਰਬੱਤ ਖਾਲਸਾ ਵੱਲੋਂ ਥਾਪੀ ਗਈ 5 ਮੈਂਬਰੀ ਕਮੇਟੀ ਨੇ ਫਿਰ ਖਾਲਿਸਤਾਨ ਦਾ ਐਲਾਨ ਕੀਤਾ। ਔਰ ਉਸ ਤੋਂ ਬਾਅਦ ਲੰਬਾ ਸੰਘਰਸ਼ ਕੀ ਹੋਇਆ। ਔਰ ਅੱਜ 41 ਸਾਲ ਬੀਤ ਜਾਣ ਤੋਂ ਬਾਅਦ ਅਸੀਂ ਜਦੋਂ ਉਸ ਘਟਨਾਕ੍ਰਮ ਨੂੰ ਯਾਦ ਕਰਦੇ ਹਾਂ, ਜਿੱਥੇ ਉਹਦਾ ਥੋੜਾ ਬਹੁਤ ਜਿਹੜਾ ਸਾਂਝ ਤੁਹਾਡੇ ਨਾਲ ਪਾਵਾਂਗੇ, ਉਸ ਦੇ ਨਾਲ ਸਿੱਖ ਸਾਇਕੀ ਤੇ ਇਹਦਾ ਕੀ ਅਸਰ ਹੋਇਆ ਤੇ ਇਹਨਾਂ 41 ਸਾਲਾਂ ਬਾਅਦ ਅਸੀਂ ਉਸ ਮੰਜ਼ਿਲ ਨੂੰ ਸਰ ਕਰਨ ਦੇ ਰਾਹ ਦੇ ਵਿੱਚ ਕਿੱਥੇ ਤੱਕ ਵਧੇ ਹਾਂ ਤੇ ਅੱਗੇ ਹੋਰ ਪਿੰਡ ਆ ਜਿਹੜਾ ਸਾਡਾ ਉਹ ਕਿੱਥੇ ਤੱਕ ਜਾਂਦਾ ਤੇ ਉਹਨੂੰ ਕਿਵੇਂ ਅਸੀਂ ਤੈਅ ਕਰਨਾ। ਇਹਨਾਂ ਸਾਰੀਆਂ ਗੱਲਾਂ ਦੀ ਜਿਹੜੀ ਆ ਅੱਜ ਇਹਨਾਂ ਸਾਰੀਆਂ ਗੱਲਾਂ ਦੇ ਚਾਨਣ ਪਾਵਾਂਗੇ ਆਪਾਂ ਭਾਈ ਸਾਹਿਬ ਭਾਈ ਪ੍ਰਭ ਸ਼ਰਨਦੀਪ ਸਿੰਘ ਹੁਣਾਂ ਨਾਲ। ਭਾਈ ਪ੍ਰਭ ਸ਼ਰਨਦੀਪ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਸ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਉਹਦੀ ਗੱਲਬਾਤ ਜਿਹੜੀ ਆ ਤੁਸੀਂ ਜ਼ਰੂਰ ਕਰੋ ਜੀ। ਦੇਖੋ ਜੀ, ਦਰਬਾਰ ਸਾਹਿਬ ਤੇ ਜੂਨ 1984 ਦੇ ਵਿੱਚ ਪਹਿਲਾ ਹਮਲਾ ਨਹੀਂ ਹੋਇਆ,
ਜੀ ਤੁਹਾਡਾ ਫੋਨ ਜੀ ਉਹ ਕਾਲ ਆ ਰਹੀ ਹੈ, ਪਰ ਮੈਂ ਕਾਲਰਾਂ ਨੂੰ ਬੇਨਤੀ ਕਰਾਂਗਾ ਕਿ ਹਜੇ ਥੋੜੀ ਜਿਹੀ ਵੇਟ ਕਰ ਲਓ। ਪਹਿਲੇ ਹਿੱਸੇ ਦੇ ਵਿੱਚ ਅਸੀਂ ਪ੍ਰੋਗਰਾਮ ਦੀ ਭੂਮਿਕਾ ਬੰਦ ਹੀ ਹੈ, ਉਸ ਤੋਂ ਬਾਅਦ ਤੁਸੀਂ ਕਾਲ ਕਰਿਓ ਜੀ। ਜੀ ਇਹਦੀ ਰਿੰਗ ਬੰਦ ਹੋ ਜਾਣੀ ਥੋੜੇ ਚਿਰ ਲਈ। ਜੀ ਮੈਂ ਕਰਦਾ ਜੀ। ਜੀ ਤੁਸੀਂ ਹਾਂਜੀ ਤੁਸੀਂ ਗੱਲਬਾਤ ਕਰੋ ਜੀ। ਹਾਂਜੀ, ਦੇਖੋ, ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ ਨਹੀਂ ਹੋਇਆ। ਦਰਬਾਰ ਸਾਹਿਬ ਤੇ ਬਾਰ-ਬਾਰ ਹਮਲੇ ਹੁੰਦੇ ਰਹੇ ਆ। ਪਹਿਲੇ ਜਿਹੜੇ ਹਮਲੇ ਸੀ ਉਹਨਾਂ ਦਾ ਮਕਸਦ ਸੀ ਸਿੱਖਾਂ ਨੂੰ ਉਹਨਾਂ ਦੇ ਆਤਮਿਕ ਸੋਮਿਆਂ ਤੋਂ ਤੋੜਨਾ। ਜੀ ਕਿਉਂਕਿ ਜਿਹੜੀ ਲੜਾਈ ਸਿੱਖਾਂ ਨੇ 18ਵੀਂ ਸਦੀ 'ਚ ਮੁਗਲਾਂ, ਅਫਗਾਨ ਧਾੜਵੀਆਂ, ਪਹਾੜੀ ਰਾਜਿਆਂ ਤੇ ਹੋਰਾਂ ਨੂੰ ਦਿੱਤੀ, ਉਹ ਸਾਰਿਆਂ ਵਾਸਤੇ ਅਣਕਿਆਸੀ ਸੀ। ਸਿੱਖ ਬਹੁਤ ਹੀ ਘੱਟ ਗਿਣਤੀ ਸੀ, ਸਿੱਖ ਬਹੁਤ ਹੀ ਬਹਾਦਰੀ ਨਾਲ ਲੜੇ ਤੇ ਸਿੱਖਾਂ ਨੇ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ 2 ਸਾਲ ਬਾਅਦ ਪੰਜਾਬ ਦੀ ਧਰਤੀ ਤੇ ਆਪਦਾ ਰਾਜ ਸਥਾਪਿਤ ਕਰ ਲਿਆ, ਜਿਹੜੀ ਕਿ ਬਹੁਤ ਵੱਡੀ ਕਰਾਮਾਤੀ ਗੱਲ ਸੀ। ਉਹ ਰਾਜ 6 ਸਾਲਾਂ ਬਾਅਦ ਤਬਾਹ ਹੋ ਗਿਆ, ਕਿਉਂਕਿ ਜਿਹੜੇ ਮੁਗਲ ਰੂਲਰ ਸੀ ਉਹ ਜਹਾਦ ਦੀ ਕਾਲ ਦਿੰਦੇ ਸੀ। ਜਹਾਦ ਦੀ ਕਾਲ 'ਚ ਜਿਹੜੇ ਕਾਮਨ ਪੰਜਾਬੀ ਮੁਸਲਮਾਨ ਆ ਉਹ ਸ਼ਾਮਲ ਹੁੰਦੇ ਸੀ। ਉਹਨਾਂ ਦੀ ਗਿਣਤੀ ਪੰਜਾਬ 'ਚ ਬਹੁਤ ਵੱਡੀ ਸੀ। ਸਿੱਖ ਆਊਟ ਨੰਬਰ ਹੋ ਜਾਂਦੇ ਸੀ। ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਉਹ ਰਾਜ ਜਿਹੜਾ ਖਤਮ ਹੋਇਆ। ਇਹ ਉਸ ਤੋਂ ਬਾਅਦ ਕਿਤੇ ਰਾਜ ਬਣਦਾ ਫਿਰ ਢਹਿ ਜਾਂਦਾ, ਕਿਤੇ ਰਾਜ ਬਣਦਾ ਫਿਰ ਢਹਿ ਜਾਂਦਾ, ਲਗਾਤਾਰ ਇਹ ਸਿਲਸਿਲਾ ਚੱਲੀ ਗਿਆ। ਇਹਦੇ ਵਿੱਚੋਂ ਉਹਨਾਂ ਨੇ ਸਿੱਟਾ ਕੱਢਿਆ ਕਿ ਇਹਨਾਂ ਨੂੰ ਇਹ ਤਾਕਤ ਹੈ ਤਾਂ ਕਰਾਮਾਤੀ, ਇਹ ਕੋਈ ਰੂਹਾਨੀ ਤਾਕਤ ਤਾਂ ਹੈ ਇਹਨਾਂ ਕੋਲੇ, ਇਹ ਆਤਮਿਕ ਤਾਕਤ ਇਹਨਾਂ ਨੂੰ ਹਾਸਲ ਕਿੱਥੋਂ ਹੁੰਦੀ ਹੈ। ਉਹਨਾਂ ਨੇ ਸੋਚਿਆ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਉਹਨਾਂ ਨੇ ਕਿਹਾ ਤਾਕਤ ਦੇ ਸੋਮੇ ਨੂੰ ਖਤਮ ਕਰ, ਇਹਨਾਂ ਕੋਲੇ ਤਾਕਤ ਆਉਣੀ ਬੰਦ ਹੋ ਜੂਗੀ। ਉਹਨਾਂ ਨੇ ਤਾਕਤ ਦੇ ਸੋਮੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਹ ਸੋਮਾ ਵੀ ਨਹੀਂ ਖਤਮ ਹੋਇਆ, ਸਿੱਖਾਂ ਦੀ ਤਾਕਤ ਵੀ ਖਤਮ ਨਹੀਂ ਹੋਈ। ਹੁਣ 1984 ਦੇ ਵਿੱਚ ਜਿਹੜਾ ਹਮਲਾ ਹੋਇਆ ਉਹਦੇ 'ਚ ਇੱਕ ਪੱਖ ਇਹ ਹੈ, ਪਰ ਇੱਕ ਹੋਰ ਪੱਖ ਹੈ। ਉਹ ਪੱਖ ਹੈ ਕਿ 1947 ਦੇ ਵਿੱਚ ਜਦੋਂ ਵੰਡ ਹੋਈ, ਉਦੋਂ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਨੂੰ ਆਪੋ ਆਪਣੇ ਮੁਲਕ ਮਿਲ ਗਏ। ਤਬਾਹੀ ਹੋਈ, ਜਾਨਾਂ ਸਭ ਦੀਆਂ ਗਈਆਂ, ਮੁਸਲਮਾਨ ਵੀ ਮਰੇ, ਹਿੰਦੂ ਵੀ, ਸਿੱਖ ਵੀ, ਪਰ ਹਿੰਦੂਆਂ ਤੇ ਮੁਸਲਮਾਨਾਂ ਨੂੰ ਨੁਕਸਾਨ ਕਰਾ ਕੇ ਆਪਣੇ ਆਜ਼ਾਦ ਮੁਲਕ ਹਾਸਲ ਹੋ ਗਏ। ਸਿੱਖਾਂ ਦਾ ਸਿਰਫ ਨੁਕਸਾਨ ਹੋਇਆ ਤੇ ਉਹ ਨੁਕਸਾਨ ਬਹੁਤ ਵੱਡਾ ਸੀ। ਉਹ ਨੁਕਸਾਨ ਚੋਂ ਉੱਠਣਾ ਕਿਸੇ ਕੌਮ ਲਈ ਸੌਖਾ ਨਹੀਂ ਸੀ, ਪਰ ਸਿੱਖ ਉੱਠ ਖੜੇ। 1950 ਦੇ ਵਿੱਚ ਹੀ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋ ਗਿਆ। ਉਹ ਇੰਨੀ ਅਣਕਿਆਸੀ ਗੱਲ ਸੀ, ਉਹ ਫਰਸਟ੍ਰੇਸ਼ਨ ਇੰਨੀ ਵੱਡੀ ਸੀ, ਇਹ ਹਜੇ ਵੀ ਜਿਉਂਦੇ ਆ। ਇਸ ਫਰਸਟ੍ਰੇਸ਼ਨ ਦੇ ਵਿੱਚੋਂ ਨਹਿਰੂ ਨੇ 1955 'ਚ ਦਰਬਾਰ ਸਾਹਿਬ ਤੇ ਹਮਲਾ ਕੀਤਾ। ਇਹ 47 ਦੀ ਵੰਡ ਤੋਂ ਬਾਅਦ ਹੋਇਆ ਪਹਿਲਾ ਹਮਲਾ। ਮਤਲਬ ਨਹਿਰੂ ਤੱਕ ਗੱਲ ਸੀਮਤ ਨਹੀਂ। ਲਾਲੇ ਜਗਤ ਨਾਰਾਇਣ ਦੀ ਅਗਵਾਈ 'ਚ ਸੈਂਕੜੇ ਬੰਦੇ ਪੰਜਾਬੀ ਵਿਰੋਧੀ ਮੁਜ਼ਾਹਰੇ ਕਰ ਰਹੇ ਆ। ਡਾਕਟਰ ਕਾਲੀ ਚਰਨ ਹੁੰਦਾ ਸੀ ਲੁਧਿਆਣੇ, ਉਹਦੀ ਅਗਵਾਈ 'ਚ ਉੱਥੇ ਮੁਜ਼ਾਹਰੇ ਹੋ ਰਹੇ ਆ ਪੰਜਾਬੀ ਸੂਬੇ ਦੇ ਜਿਹੜੇ ਖਿਲਾਫ ਪੋਜੀਸ਼ਨ ਲਈ ਜਾ ਰਹੀ ਹੈ। ਨਗਰ ਕੀਰਤਨਾਂ 'ਚ ਕੋਈ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਉਂਦਾ ਸੀ ਤੇ ਲੁਧਿਆਣੇ ਡਾਕਟਰ ਕਾਲੀ ਚਰਨ ਵਰਗੇ ਉਹ ਨਗਰ ਕੀਰਤਨਾਂ ਤੇ ਪਥਰਾਓ ਕਰਾਉਂਦੇ ਸੀ। ਸੋ ਜਿਹੜੀ ਗੁਰਬਾਣੀ ਦੀ ਬੇਅਦਬੀ, ਗੁਟਕਿਆਂ ਦੀ ਬੇਅਦਬੀ, ਦਰਬਾਰ ਸਾਹਿਬ ਦੇ ਸਰੋਵਰ ਦੀ ਬੇਅਦਬੀ, ਉੱਥੇ ਮਾੜੀਆਂ ਚੀਜ਼ਾਂ ਸਿੱਟ ਕੇ, ਉਹ 1950 ਸ਼ੁਰੂ ਹੋ ਗਈ ਸੀ। ਸੋ ਨਹਿਰੂ ਇੱਕ ਵਿਅਕਤੀ ਸੀ, ਪਰ ਲਾਲਾ ਜਗਤ ਨਾਰਾਇਣ ਇੱਕ ਵਿਅਕਤੀ ਨਹੀਂ ਸੀ। ਉਹ ਗਰਾਊਂਡ ਲੈਵਲ ਤੇ ਜਿਹੜੇ ਆਮ ਲੋਕਾਂ ਦੀਆਂ ਭਾਵਨਾਵਾਂ ਸੀ ਉਹਨਾਂ ਦੀ ਨੁਮਾਇੰਦਗੀ ਕਰਨ ਵਾਲਾ ਸਥਾਨਕ ਲੀਡਰ ਸੀ। ਜਲੰਧਰ ਤੋਂ, ਲੁਧਿਆਣੇ ਤੋਂ ਡਾਕਟਰ ਕਾਲੀ ਚਰਨ, ਲਾਲਾ ਜਗਤ ਨਾਰਾਇਣ ਵਰਗਾ ਇੱਕ ਹੋਰ ਜਿਹੜਾ ਲੋਕਲ ਨੁਮਾਇੰਦਾ ਸੀ। ਉਹ ਦੋਵਾਂ ਦਾ 82 'ਚ ਲਾਲੇ ਜਗਤ ਨਾਰਾਇਣ ਦਾ ਤੇ ਡਾਕਟਰ ਕਾਲੀ ਚਰਨ ਦਾ 86 'ਚ ਮੇਰੇ ਖਿਆਲ ਉਹ ਦੋਵਾਂ ਦਾ ਕਤਲ ਹੋ ਗਿਆ ਸੀ ਮੂਵਮੈਂਟ ਵੇਲੇ। ਹੁਣ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੁੰਦਾ ਹੈ, ਉਹ ਹਮਲਾ ਬੇਸਿਕਲੀ ਇਸ ਭਾਵਨਾ 'ਚੋਂ ਹੁੰਦਾ ਹੈ ਵੀ ਇਹ ਤੁਰੇ ਕਿਵੇਂ ਫਿਰਦੇ ਆ, ਇਹ ਹਜੇ ਵੀ ਕਹਿੰਦੇ ਆ ਅਸੀਂ ਹੈਗੇ ਆ। ਸੋ ਜਿਹੜਾ ਸਿੱਖਾਂ ਨੂੰ ਵੱਡੇ ਤੋਂ ਵੱਡਾ ਜ਼ਖਮ ਦੇਣ ਦੀ ਭਾਵਨਾ ਹੈ,
ਉਹ ਸਿੱਖਾਂ ਦੀ ਹੋਂਦ ਖਤਮ ਨਾ ਹੋਈ ਵੇਖ ਕੇ ਅੰਗਰੇਜ਼ਾਂ, ਹਿੰਦੂਆਂ ਤੇ ਮੁਸਲਮਾਨਾਂ ਨੇ 47 'ਚ ਸਿੱਖਾਂ ਦਾ ਕੰਮ ਮੁਕਾਤਾ ਸੀ। ਦੋਨਾਂ ਦੀ ਆਪਸ 'ਚ ਅੰਡਰਸਟੈਂਡਿੰਗ ਸੀ, ਪਰ ਸਿੱਖਾਂ ਦਾ ਕੰਮ ਨਹੀਂ ਮੁੱਕਿਆ। ਉਹ ਫਰਸਟ੍ਰੇਸ਼ਨ ਦੇ ਵਿੱਚੋਂ ਜਿਹੜੀ ਹਿੰਦੁਸਤਾਨ ਦੀ ਹਿੰਦੂ ਹਕੂਮਤ ਹੈ, ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਪਰ ਜੇ ਤੁਸੀਂ ਉਸ ਵੇਲੇ ਦੀਆਂ ਅਖਬਾਰਾਂ ਪੜ੍ਹੋ, 1984 ਤੋਂ ਪਹਿਲਾਂ ਦੀਆਂ ਤੇ ਖਾਸ ਤੌਰ ਤੇ 1984 ਤੋਂ ਬਾਅਦ ਦੀਆਂ ਅੰਗਰੇਜ਼ੀ ਅਖਬਾਰ, ਹਿੰਦੀ ਅਖਬਾਰ, ਉਹਨਾਂ ਅਖਬਾਰਾਂ 'ਚ ਜਿਹੜੇ ਐਡੀਟੋਰੀਅਲ ਲਿਖੇ ਆ ਸੰਪਾਦਕਾਂ ਨੇ, ਜਾਂ ਐਡੀਟੋਰੀਅਲ ਪੇਜ ਤੇ ਹੋਰ ਜਿਹੜੇ ਆਰਟੀਕਲ ਲਿਖੇ ਆ ਵੱਡੇ ਪੱਤਰਕਾਰਾਂ ਨੇ, ਲਗਭਗ ਹਰ ਪੱਤਰਕਾਰ ਨੇ ਗੱਲ ਕਹੀ ਕਿ ਪੰਜਾਬ ਦਾ ਕੋਈ ਮਸਲਾ ਨਹੀਂ ਸੀ। ਇੰਦਰਾ ਗਾਂਧੀ ਨੇ ਵੋਟਾਂ ਲੈਣ ਲਈ ਇਹ ਮਸਲਾ ਖਾਮਖਾ ਖੜਾ ਕੀਤਾ। ਹੁਣ ਇਹ ਗੱਲ ਬਹੁਤ ਡੂੰਘੀ ਹੈ, ਇਹ ਬਹੁਤ ਅਹਿਮ ਨੁਕਤਾ ਹੈ ਕਿ ਇਹ ਸਾਰੇ ਮੰਨਦੇ ਆ ਕਿ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਹਮਲਾ ਕਰਨ ਨਾਲ, ਸਿੱਖਾਂ ਦੀ ਨਸਲਕੁਸ਼ੀ ਕਰਨ ਨਾਲ ਇੰਦਰਾ ਗਾਂਧੀ ਨੂੰ ਹਿੰਦੁਸਤਾਨ ਦੀ ਹਿੰਦੂ ਬਹੁ ਗਿਣਤੀ ਦੀਆਂ ਵੋਟਾਂ ਮਿਲਦੀਆਂ ਸੀ ਜੀ। ਇਹਨਾਂ ਨੇ ਗੱਲ ਸਵੀਕਾਰ ਨਹੀਂ ਕੀਤੀ ਸਿੱਧੇ ਤੌਰ ਤੇ ਕਿ ਫਿਰਕੂਕਰਨ ਜਿਹੜਾ ਹੈ ਉਹ ਦਰਬਾਰ ਸਾਹਿਬ ਤੇ ਹਮਲੇ ਲਈ ਤਿਆਰ ਹੈ। ਦੋਸ਼ ਕੱਲੀ ਇੰਦਰਾ ਗਾਂਧੀ ਨੂੰ ਦਿੰਦੇ ਆ, ਪਰ ਇਹ ਗੱਲ ਸਾਰਿਆਂ ਨੇ ਮੰਨ ਲਈ ਕਿ ਇੰਦਰਾ ਗਾਂਧੀ ਹੈ ਜਿਹੜੀ, ਉਹਨੂੰ ਪਤਾ ਸੀ ਕਿ ਸਿੱਖਾਂ ਤੇ ਹਮਲਾ ਕਰਨ ਨਾਲ, ਦਰਬਾਰ ਸਾਹਿਬ ਤੇ ਹਮਲਾ ਕਰਨ ਨਾਲ ਉਹਦੀਆਂ ਹਿੰਦੂ ਵੋਟਾਂ ਪੱਕੀਆਂ ਹੋਣਗੀਆਂ। ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋਇਆ। ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਹੋਈ ਬਹੁਤ ਵੱਡੇ ਪੱਧਰ ਤੇ। ਹੁਣ ਉਸ ਨਸਲਕੁਸ਼ੀ ਦੇ ਵਿੱਚ ਸਭ ਨੂੰ ਸਪਸ਼ਟ ਹੈ ਕਿ ਹਿੰਦੂ ਬਹੁ ਗਿਣਤੀ ਦੀਆਂ ਜਿਹੜੀਆਂ ਭੀੜਾਂ, ਉਹਨਾਂ ਦੀ ਹਿੰਦੂਆਂ ਦੇ ਚੁਣੇ ਹੋਏ ਨੁਮਾਇੰਦੇ ਤੇ ਜਿਹੜੇ ਮਤਲਬ ਪ੍ਰੋਮੀਨੈਂਟ ਸਥਾਨਕ ਆਗੂ, ਉਹ ਉਹਨਾਂ ਦੀ ਗਲੀਆਂ 'ਚ ਅਗਵਾਈ ਕਰ ਰਹੇ ਆ। ਤੇ ਉਹ ਸਾਰਿਆਂ ਨੇ ਉਹਨਾਂ ਨੂੰ ਵੋਟਰ ਲਿਸਟਾਂ ਪ੍ਰੋਵਾਈਡ ਕੀਤੀਆਂ, ਬੱਸਾਂ ਪ੍ਰੋਵਾਈਡ ਕੀਤੀਆਂ। ਉਹ ਸਾਰੀਆਂ ਗੱਲਾਂ ਆਪਾਂ ਨੂੰ ਪਤਾ। ਜਿਹੜੀ ਗੱਲ ਆਪਾਂ ਇੱਥੇ ਕਰਨੀ ਚਾਹੁੰਦੇ ਆ ਉਹ ਇਹ ਹੈ ਕਿ ਜਦੋਂ ਵੀ ਇਹ ਨੁਕਤਾ ਉਠਾਇਆ ਜਾਂਦਾ ਹੈ ਕਿ ਹਿੰਦੁਸਤਾਨ ਦਾ ਜਿਹੜਾ ਫਿਰਕੂਕਰਨ ਹੈ ਉਹ 19ਵੀਂ ਸਦੀ ਤੋਂ ਹੁੰਦਾ ਆ ਰਿਹਾ, 19ਵੀਂ ਸਦੀ ਦੀ ਸ਼ੁਰੂ ਤੋਂ, ਜਿਹੜਾ ਹਿੰਦੁਸਤਾਨ ਦੇ ਵਿੱਚ ਬਹੁਤ ਭੈੜੇ ਹੱਦ ਤੱਕ ਹੋ ਚੁੱਕਾ ਹਿੰਦੂ ਫਿਰਕੂਕਰਨ ਹੈ, ਤੇ ਉਹਦੇ 'ਚੋਂ ਜਿਹੜਾ ਉੱਭਰਿਆ ਹਿੰਦੂ ਫਾਸ਼ਿਜ਼ਮ ਹੈ, ਉਹਦੇ ਕਰਕੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਹਦੇ ਕਰਕੇ ਸਿੱਖਾਂ ਦੀ ਨਸਲਕੁਸ਼ੀ ਹੋਈ। ਉਹਦੇ ਜਵਾਬ 'ਚ ਜਿਹੜੇ ਨਿਰਪੱਖ ਸੈਕੂਲਰ ਹੋਣ ਦਾ ਦਾਅਵਾ ਕਰਨ ਵਾਲੇ ਹਿੰਦੂ ਆ, ਉਹ ਕਹਿੰਦੇ ਨਹੀਂ, ਪਰ ਕੁਝ ਹਿੰਦੂਆਂ ਨੇ ਸਿੱਖ ਬਚਾਏ ਵੀ। ਗੱਲ ਸਹੀ ਹੈ, ਕੁਝ ਹਿੰਦੂਆਂ ਨੇ ਸਿੱਖ ਬਚਾਏ। ਇੱਕ ਤਾਂ ਉਹ ਬਚਾਉਣ ਵਾਲਿਆਂ ਦੀ ਪਰਸੈਂਟੇਜ ਉਹ ਬਹੁਤ ਛੋਟੀ ਹੈ ਤੇ ਉਹਨੂੰ ਹਾਈਲਾਈਟ ਜ਼ਿਆਦਾ ਕੀਤਾ ਜਾਂਦਾ। ਉਹਦੇ ਨਾਲ ਇਤਿਹਾਸਕ ਜਿਹੜੀ ਘਟਨਾਕ੍ਰਮ ਹੈ ਉਹਦੀ ਗਲਤ ਤਸਵੀਰ ਲੋਕਾਂ ਸਾਹਮਣੇ ਪੇਸ਼ ਕੀਤੀ ਜਾਂਦੀ ਹੈ। ਦੂਜੀ ਗੱਲ ਆ ਜਿਹੜੇ ਹਿੰਦੂਆਂ ਨੇ ਸਿੱਖ ਬਚਾਏ, ਉਹ ਸਾਰੇ ਲਗਾਤਾਰ ਜਗਦੀਸ਼ ਟਾਈਟਲਰ, HKL ਭਗਤ, ਸੱਜਣ ਕੁਮਾਰ ਤੇ ਹੋਰ ਸਾਰਿਆਂ ਨੂੰ ਉਹ ਲਗਾਤਾਰ ਵੋਟਾਂ ਪਾ ਕੇ MP ਬਣਾਉਂਦੇ ਰਹੇ। ਜੇ ਮਤਲਬ ਦਿੱਲੀ ਦੇ ਸਥਾਨਕ ਹਿੰਦੂਆਂ ਨੇ ਗਲੀਆਂ ਦੇ ਵਿੱਚ ਭੀੜਾਂ ਦੀ ਅਗਵਾਈ ਕਰਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਵੋਟਾਂ ਹੀ ਪਾਉਣੀਆਂ ਸੀ, ਤੇ ਉਹਦਾ ਸਿੱਖਾਂ ਨੂੰ ਬਚਾਉਣ ਦਾ ਕੀ ਅਰਥ? ਇਹ ਸਵਾਲ ਦਾ ਜਵਾਬ ਮਾਨਸ਼ੀ ਦੇ ਵਿੱਚ ਦਿੱਤਾ ਉਹਦੀ ਸੰਪਾਦਕ ਨੇ। ਉਹ ਲਿਖਦੀ ਹੈ ਵੀ ਮੈਂ ਜਿਹੜੇ ਸ਼ਰਨਾਰਥੀ ਕੈਂਪ ਲੱਗੇ ਸੀ ਸਿੱਖਾਂ ਵਾਸਤੇ, ਮੈਂ ਉਹਨਾਂ ਦੇ ਵਿੱਚ ਗਈ ਤੇ ਉਹਦੇ 'ਚ ਕੁਝ ਹਿੰਦੂ ਜਿਹੜੇ ਆ ਉਹ ਸਿੱਖਾਂ ਦੀ ਮਦਦ ਕਰ ਰਹੇ ਸੀ, ਤੇ ਮੈਂ ਕਹਿੰਦੀ ਉਹਨਾਂ ਹਿੰਦੂਆਂ ਦੇ ਚਿਹਰਿਆਂ ਤੇ ਜਿਹੜੀ ਸੈਟਿਸਫੈਕਸ਼ਨ ਵੇਖੀ ਉਸ ਵੇਲੇ ਵੀ ਸਿੱਖ ਇੱਥੇ ਵਿਚਾਰੇ ਬਣੇ ਬੈਠੇ ਆ ਕੈਂਪਾਂ 'ਚ ਤੇ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ। ਉਹ ਕਹਿੰਦੀ ਮਤਲਬ ਉਹ ਬਹੁਤ ਜ਼ਿਆਦਾ ਅਪਸੈਟਿੰਗ ਸੀ ਤੇ ਉਹ ਬਹੁਤ ਜਿਵੇਂ ਸਪਸ਼ਟ ਸੀ। ਹੁਣ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਨੂੰ ਵੀ ਮਤਲਬ ਇੱਕ ਪੱਤਰਕਾਰ ਹੈ ਸ਼ੁੱਧਾ ਬ੍ਰਤਾ ਸੇਨ ਗੁਪਤਾ, ਉਹ ਇੱਕ ਇੰਟਰਵਿਊ ਦੇ ਵਿੱਚ ਕਹਿ ਰਿਹਾ ਵੀ ਉਹ ਆਪਦੇ ਆਪ ਨੂੰ ਲੈਫਟਿਸਟ ਮਾਰਕਸਿਸਟ ਕਹਾਉਂਦਾ। ਸ਼ੁੱਧਾ ਬ੍ਰਤਾ ਸੇਨ ਗੁਪਤਾ ਕਹਿ ਰਿਹਾ ਕਿ ਮੈਂ ਸਿੱਖਾਂ ਨੂੰ ਬਚਾਇਆ, ਮੈਂ ਆਪਣੇ ਹੱਥਾਂ ਨਾਲ ਸਿੱਖਾਂ ਦੇ ਕੇਸ ਕੱਟੇ,
ਤੇ ਉਹਨਾਂ ਨੇ ਜਾਨ ਬਚਾਈ। ਜਿਹੜਾ ਸਿੱਖਾਂ ਦੇ ਕੇਸ ਕੱਟਣ ਦੀ ਕਹਾਣੀ ਸੱਚੀ ਆ ਕਿ ਘੜੀ ਹੈ, ਉਹਨੂੰ ਜਿਹੜਾ ਸੈਲੀਬ੍ਰੇਟ ਕਰਨਾ ਵੀ ਜਿਹੜੇ ਸਿੱਖਾਂ ਦੇ ਦਾਅਵੇ ਆ ਕਿ ਸਿੱਖੀ ਅਸੀਂ ਬੰਦ ਕਟਾ ਕੇ ਕੇਸਾਂ ਸੌਸਾਂ ਨਾਲ ਨਿਭਾਉਂਦੇ ਰਹੇ ਆ, ਉਹ ਭਾਵਨਾਵਾਂ ਜਿਹੜੀਆਂ ਉਹ ਸਾਰਿਆਂ ਦੇ ਵਿੱਚ ਸਾਂਝੀਆਂ ਸੀ। ਸੋ ਜਿਹੜੀ ਜੋ ਕੁਝ ਸਿੱਖਾਂ ਨਾਲ ਹੋਇਆ ਉਹ ਇਹ ਹੈ ਕਿ ਹਿੰਦੁਸਤਾਨ ਦੇ ਬਹੁਤ ਭੈੜੇ ਕਿਸਮ ਦੇ ਫਿਰਕੂਕਰਨ ਕਰਕੇ, ਹਿੰਦੂ ਫਾਸ਼ਿਜ਼ਮ ਦੇ ਬਹੁਤ ਬਾਦ ਰੂਪ ਅਖਤਿਆਰ ਕਰਨ ਕਰਕੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਹਮਲਾ ਹੋਇਆ, ਸਿੱਖਾਂ ਦੀ ਨਸਲਕੁਸ਼ੀ ਹੋਈ। ਪਰ ਸਿੱਖ ਜਿਹੜੇ ਆ ਉਹ ਦੁਨੀਆ ਨੂੰ ਇਹ ਐਕਨੋਲਜ ਨਹੀਂ ਕਰਾ ਸਕੇ। ਹਿੰਦੂਆਂ ਦੀ ਜਿਹੜੀ ਸੌਫਟ ਪਾਵਰ ਹੈ ਉਹ ਇੰਨੀ ਕੁ ਜ਼ਿਆਦਾ ਹੈ ਕਿ ਉਹ ਸਾਰੀ ਗੱਲ ਨੂੰ ਹੈਂਡਲ ਕਰਕੇ, ਇਹ ਮਤਲਬ ਓਵਰਵੈਲਮਿੰਗ ਐਵੀਡੈਂਸ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇੱਕ ਵੀ ਐਗਜ਼ਾਮਪਲ ਨਹੀਂ ਜਿੱਥੇ 1000 ਹਿੰਦੂਆਂ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਖਿਲਾਫ ਮੁਜ਼ਾਹਰਾ ਕੀਤਾ ਹੋਵੇ। ਅੰਮ੍ਰਿਤਸਰ ਸ਼ਹਿਰ ਦੇ ਸਥਾਨਕ ਹਿੰਦੂ ਜਿਹੜੇ ਪੁਸ਼ਤਾਂ ਤੋਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਆ, ਉਹਨਾਂ ਬਾਰੇ ਕਿਹਾ ਜਾਂਦਾ ਉਹਨਾਂ ਨੇ ਲੱਡੂ ਵੰਡੇ ਬੜੀ ਇੱਕ ਕਨਫਿਊਜ਼ਿੰਗ ਜੀ ਗੱਲ ਹੈ, ਉਹਦੇ ਨਾਲ ਗੱਲ ਸਪਸ਼ਟ ਨਹੀਂ ਹੁੰਦੀ। ਲੱਡੂ ਵੰਡੇ ਦਾ ਮਤਲਬ ਇਹ ਹੈ ਵੀ ਕੋਈ 2-4 ਬੰਦੇ ਲਿਫਾਫਿਆਂ 'ਚ ਲੱਡੂ ਪਾ ਕੇ ਲੈ ਆਏ ਤੇ ਉਹਨਾਂ ਨੇ ਲੱਡੂ ਵੰਡੇ। ਨਹੀਂ, ਇਹ ਨਹੀਂ ਹੋਇਆ। ਸਥਾਨਕ ਹਿੰਦੂਆਂ ਨੇ ਆਪਣੇ ਘਰਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਛੋਲੇ, ਪੂੜੀਆਂ, ਮਠਿਆਈਆਂ ਦੀ ਕੁਕਿੰਗ ਕੀਤੀ। ਉਹਨਾਂ ਉਸ ਕੁਕਿੰਗ ਦੇ ਸਮਾਨ ਨੂੰ ਉਹ ਰੇਹੜੀਆਂ ਤੇ ਲੱਦ ਕੇ ਵੱਡੇ ਪੱਧਰ ਤੇ ਉਹ ਬਾਜ਼ਾਰਾਂ ਦੇ ਵਿੱਚ ਲੈ ਕੇ ਆਏ। ਉੱਥੇ ਬਾਜ਼ਾਰਾਂ 'ਚ ਉਹਨਾਂ ਨੇ ਸਿਰਫ ਮਠਿਆਈ ਨਹੀਂ ਵੰਡੀ, ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਵਾਏ। ਮਤਲਬ ਇਹ ਗੱਲ ਆਰਮੀ ਆਫੀਸਰਸ ਨੇ, ਜਿਹੜੀ ਕੰਵਰ ਸੰਧੂ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਡਾਕੂਮੈਂਟਰੀ ਬਣਾਈ ਹੈ, ਉਹਦੇ 'ਚ ਆਰਮੀ ਆਫੀਸਰਸ ਨੇ ਇਹ ਗੱਲ ਐਕਨੋਲਜ ਕੀਤੀ ਹੈ ਵੀ ਉਹ ਰੇਹੜੀਆਂ ਭਰ ਕੇ ਲੈ ਆਉਂਦੇ ਸੀ। ਇੱਕ ਸਿੱਖ ਆਰਮੀ ਅਫਸਰ ਨੇ ਕਿਹਾ ਮੈਂ ਕੁਛ ਭਜਾਏ। ਮੈਂ ਕਿਹਾ ਚਲੋ ਇੱਥੋਂ ਇੱਕ ਅੱਧੀ ਥਾਂ ਤੇ ਇੱਕ ਅੱਧੇ ਸਿੱਖ ਆਰਮੀ ਆਫੀਸਰ ਨੇ ਭਜਾਤੇ ਹੋਣਗੇ, ਪਰ ਭਜਾਤੇ ਜਾਂ ਨਾ ਭਜਾਤੇ ਤਾਂ ਇਸ਼ੂ ਨਹੀਂ। ਇਸ਼ੂ ਤਾਂ ਇਹ ਹੈ ਕਿ ਅੰਮ੍ਰਿਤਸਰ ਸ਼ਹਿਰ ਦਾ ਹਿੰਦੂ ਦਰਬਾਰ ਸਾਹਿਬ ਤੇ ਹਮਲੇ ਬਾਰੇ ਜਿਹੜਾ ਜਸ਼ਨ ਮਨਾ ਰਿਹਾ, ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ, ਮਠਿਆਈਆਂ ਬਣਾ ਕੇ, ਫੌਜੀਆਂ ਨੂੰ ਖਵਾ ਕੇ, ਆਮ ਹਿੰਦੂਆਂ ਨੂੰ ਖਵਾ ਕੇ ਸੜਕਾਂ ਦੇ ਉੱਤੇ ਸੈਲੀਬ੍ਰੇਟ ਕਰ ਰਿਹਾ। ਹੁਣ ਇਹ ਗੱਲ ਪੁਆਇੰਟ ਆਊਟ ਕਰਨੀ ਜ਼ਰੂਰੀ ਹੈ। ਜੇ ਕੋਈ ਨਿਰਪੱਖ ਹਿੰਦੂ ਹੈਗੇ ਆ, ਉਹਨਾਂ ਲਈ ਇਹ ਗੱਲ ਐਕਨੋਲਜ ਕਰਨੀ ਸਾਡੇ ਤੋਂ ਵੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਹੜਾ ਹਮਲਾ ਹੈ ਉਹ ਕਿਸੇ ਇੱਕ ਸਿਆਸੀ, ਜੇ ਅਸੀਂ ਇਸ ਤਰ੍ਹਾਂ ਦੇ ਦੁਖਾਂਤ ਭਵਿੱਖ ਦੇ ਵਿੱਚ ਰੋਕਣਾ ਚਾਹੁੰਦੇ ਹਾਂ ਤੇ ਸਾਨੂੰ ਇਹਦੀ ਤਹਿ ਜਾਣ ਦੀ ਲੋੜ ਹੈ। ਦਰਬਾਰ ਸਾਹਿਬ ਤੇ ਹਮਲਾ ਇੱਕ ਸਿਆਸੀ ਆਗੂ ਜਾਂ ਇੱਕ ਸਿਆਸੀ ਪਾਰਟੀ ਦੇ ਗਲਤ ਫੈਸਲੇ ਦੇ ਸਿੱਟੇ ਵਜੋਂ ਨਹੀਂ ਹੋਇਆ। ਉਸ ਵੇਲੇ ਦੀ ਆਗੂ ਇੰਦਰਾ ਗਾਂਧੀ ਤੇ ਉਸ ਵੇਲੇ ਦੀ ਕਾਂਗਰਸ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਉਹ ਹਿੰਦੁਸਤਾਨ ਦੀ ਆਮ ਜਨਤਾ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਦੇ ਸੀ। ਹਿੰਦੁਸਤਾਨ ਦੀ ਆਮ ਜਨਤਾ ਵਿੱਚ ਘੱਟ ਗਿਣਤੀਆਂ, ਖਾਸ ਕਰਕੇ ਸਿੱਖਾਂ ਦੀ ਨਸਲਕੁਸ਼ੀ ਦੀਆਂ ਭਾਵਨਾਵਾਂ ਬਹੁਤ ਵੱਡੇ ਪੱਧਰ ਤੇ ਪਈਆਂ। ਮੈਂ ਇੱਕ ਕੁਇਕ ਐਗਜ਼ਾਮਪਲ ਹੋਰ ਦੇਣੀ ਚਾਹੁੰਦਾ। ਬੀਜੇਪੀ ਪੜ੍ਹੇ ਲਿਖਿਆਂ ਦੀ ਪਾਰਟੀ ਹੈ। ਇੰਡੀਆ ਦੇ ਰਿਟਾਇਰਡ ਪ੍ਰੋਫੈਸਰ, ਲਾਇਰ, ਆਰਮੀ ਆਫੀਸਰਸ, ਮਤਲਬ IAS IPS ਆਫੀਸਰਸ, ਉਹ ਸਾਰੀ ਜਿਹੜਾ ਐਲੀਟ ਹੈ, ਹਿੰਦੂ ਐਲੀਟ, ਉਹ ਬੀਜੇਪੀ 'ਚ ਹੈ। ਤੇ ਬੀਜੇਪੀ ਚੋਂ ਸਭ ਤੋਂ ਅਨਪੜ੍ਹ ਬੰਦਾ ਨਰਿੰਦਰ ਮੋਦੀ ਹੈ। ਬੀਜੇਪੀ ਨੇ ਨਰਿੰਦਰ ਮੋਦੀ ਨੂੰ 2014 ਦੀ ਇਲੈਕਸ਼ਨ ਤੋਂ ਪਹਿਲਾਂ ਆਪਣਾ ਪ੍ਰਾਈਮ ਮਿਨਿਸਟਰ ਦਾ ਅਹੁਦੇਦਾਰ ਬਣਾ ਕੇ ਪੇਸ਼ ਕੀਤਾ, ਕਿਉਂਕਿ ਮੋਦੀ ਗੁਜਰਾਤ ਦੇ ਵਿੱਚ ਇੱਕ ਘੱਟ ਗਿਣਤੀ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਸੀ। ਤੇ ਬੀਜੇਪੀ ਦੀ ਲੀਡਰਸ਼ਿਪ ਨੂੰ ਇਹ ਪਤਾ ਸੀ ਕਿ ਹਿੰਦੁਸਤਾਨ ਦੀ ਆਮ ਜਨਤਾ ਇਹ ਗੱਲ ਪਸੰਦ ਕਰੂਗੀ। ਪੜ੍ਹੇ ਲਿਖੇ ਬੰਦੇ, ਸਿਆਣੇ, ਰਾਮ ਜੇਠ ਮਲਾਨੀ ਵਰਗੇ ਵਕੀਲ, ਮਤਲਬ ਅਡਵਾਨੀ ਵਰਗੇ ਜਿਹੜੇ ਸੀਜ਼ਨਡ ਪੋਲੀਟੀਸ਼ੀਅਨਸ, ਉਹ ਸਾਰਿਆਂ ਨੂੰ ਇਗਨੋਰ ਕਰਕੇ ਮੋਦੀ ਨੂੰ ਲਿਆਂਦਾ। ਤੇ ਨਹਿਰੂ ਤੋਂ ਬਾਅਦ ਮੋਦੀ ਇੱਕੋ ਇੱਕ ਆਗੂ ਹੈ ਜਿਹੜਾ 3 ਵਾਰੀ ਪ੍ਰਧਾਨ ਮੰਤਰੀ ਬਣ ਚੁੱਕਾ ਹੈ। ਓਵਰਵੈਲਮਿੰਗ ਸਪੋਰਟ ਮਿਲੀ ਉਹਨੂੰ, ਕਿਉਂਕਿ
ਉਹ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੇ ਸਮੂਹਕ ਕਤਲੇਆਮ ਲਈ ਜਿਹੜਾ ਸਟੇਟ ਸਪਾਂਸਰਡ ਜੈਨੋਸਾਈਡ ਹੈ ਉਹਦੇ ਲਈ ਉਹ ਜ਼ਿੰਮੇਵਾਰ ਸੀ। ਸੋ ਇਹ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ, ਦਰਬਾਰ ਸਾਹਿਬ ਤੇ ਹਮਲਾ ਜਿਹੜਾ ਇੱਕ ਡੈਮੋਕ੍ਰੈਟਿਕ ਨੇਸ਼ਨ ਸਟੇਟ ਇੰਡੀਆ ਦੀ ਹਕੂਮਤ ਵੱਲੋਂ ਕੀਤਾ। ਇੰਡੀਆ ਜਿਹੜਾ ਉਹ ਦੁਨੀਆ ਦੀ ਆਪਦੇ ਆਪ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਾਉਂਦਾ। ਜੇ ਹਿੰਦੁਸਤਾਨ ਦੇ ਹਿੰਦੂ ਵੀਰ ਦਰਬਾਰ ਸਾਹਿਬ ਤੇ ਹਮਲੇ ਦੇ ਖਿਲਾਫ ਹੁੰਦੇ ਤੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ 'ਚ 10-10, 20-20 ਲੱਖ ਬੰਦਿਆਂ ਦੇ ਵੱਡੇ ਮੁਜ਼ਾਹਰੇ ਹੋਣੇ ਚਾਹੀਦੇ ਸੀ, ਜਿੰਨਾ ਕੁਛ ਸਿੱਖਾਂ ਨੇ ਹਿੰਦੁਸਤਾਨ ਲਈ ਕੀਤਾ। ਜਿਵੇਂ ਮਤਲਬ ਅਕਾਲ ਦੇ ਕੰਢੇ ਤੇ ਪਹੁੰਚੇ, ਭੁੱਖਮਰੀ ਦੇ ਕੰਢੇ ਤੇ ਪਹੁੰਚੇ ਹਿੰਦੁਸਤਾਨ ਨੂੰ ਉਹਦੇ ਮੂੰਹ 'ਚ ਅੰਨ ਪਾਇਆ, ਇਹਨਾਂ ਨੂੰ ਪਰ ਕਿਤੇ 10-10, 20-20 ਹਜ਼ਾਰ ਬੰਦਿਆਂ ਦੇ ਮੁਜ਼ਾਹਰੇ ਵੀ ਨਹੀਂ ਹੋਏ, ਕਿਤੇ 10-20 ਬੰਦੇ ਵੀ ਇਕੱਠੇ ਨਹੀਂ ਹੋਏ ਜਿਹੜੇ ਕਹਿਣੇ ਗੱਲ ਗਲਤ ਹੈ। ਸੋ ਉਲਟਾ ਸਿੱਖਾਂ ਦੀ ਨਸਲਕੁਸ਼ੀ ਦੇ ਰਿਵਾਰਡ ਵਜੋਂ ਰਾਜੀਵ ਗਾਂਧੀ ਨੂੰ ਸਿਰਫ ਨਸਲਕੁਸ਼ੀ ਤੋਂ ਮਹੀਨਾ ਡੇਢ ਮਹੀਨਾ ਬਾਅਦ ਇਤਿਹਾਸਕ ਬਹੁ ਗਿਣਤੀ ਜਿਹੜੀ ਆ ਉਹ ਦੇ ਕੇ 496 ਸੀਟਾਂ ਤੇ ਚੋਣ ਲੜੀ ਤੇ 404 ਸੀਟਾਂ ਤੇ ਉਹਨਾਂ ਨੂੰ ਸਫਲਤਾ ਹਾਸਲ ਹੋਈ। ਐਡਾ ਵੱਡਾ ਬਹੁਮਤ ਨਾ ਨਹਿਰੂ ਨੂੰ ਮਿਲਿਆ ਨਾ ਮੋਦੀ ਨੂੰ। ਉਹ ਮਤਲਬ ਅਨਪ੍ਰੈਸੀਡੈਂਟਡ ਹੈ। ਸਿਰਫ ਸਿੱਖਾਂ ਦੀ ਨਸਲਕੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਇੱਕ ਪਾਰਟੀ ਨੂੰ ਇੰਨੀ ਜਿਹੜੀ ਓਵਰਵੈਲਮਿੰਗ ਸਪੋਰਟ ਹੈ ਉਹ ਇੰਡੀਆ ਦੀ ਹਿੰਦੂ ਮੈਜੋਰਟੀ ਨੇ ਦਿੱਤੀ। ਸੋ ਮੈਂ ਗੱਲ ਖਤਮ ਕਰਨ ਲਈ ਅਖੀਰ 'ਚ ਇਹ ਕਹਿਣਾ ਚਾਹੁੰਦਾ ਜੀ ਕਿ ਕੋਈ ਵੀ ਨਿਰਪੱਖ ਧਿਰਾਂ ਹਿੰਦੂਆਂ ਦੇ ਅੰਦਰ ਜਾਂ ਬਾਹਰ ਕਿਤੇ ਵਸਦੀਆਂ ਤੇ ਉਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ, ਫਿਰਕਾ ਪ੍ਰਸਤੀ ਤੋਂ ਅੱਖਾਂ ਮੀਟਣਾ ਕਿਸੇ ਮਸਲੇ ਦਾ ਹੱਲ ਨਹੀਂ। ਫਿਰਕਾ ਪ੍ਰਸਤੀ ਮਾੜੀ ਹੈ, ਇਸ ਕਰਕੇ ਇਹਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੈ। ਇਹਦੀ ਨਿਸ਼ਾਨਦੇਹੀ ਕਰਕੇ ਜ਼ਿੰਮੇਵਾਰ ਧਿਰਾਂ ਨੂੰ ਦੋਸ਼ੀ ਠਹਿਰਾਉਣਾ ਵੀ ਜ਼ਰੂਰੀ ਹੈ ਤੇ ਉਹਨਾਂ ਦੀ ਜਵਾਬਦੇਹੀ ਕਰਨੀ ਵੀ ਜ਼ਰੂਰੀ ਹੈ। ਜੀ ਸੋ ਇੱਥੇ ਜੇ ਅਸੀਂ ਭਾਈ ਸਾਹਿਬ ਦੂਜੇ ਪਾਸੇ ਦਾ ਆਰਗੂਮੈਂਟ ਜਿਹੜਾ ਉਹ ਇਸ ਨੈਰੇਟਿਵ ਨੂੰ ਕਿਵੇਂ ਪੇਸ਼ ਕਰਦੇ ਆ, ਦੂਜੀ ਧਿਰ ਵਾਲੇ ਜਿਨ੍ਹਾਂ ਦੇ ਵਿੱਚ ਹਿੰਦੂ ਮੈਜੋਰਟੀ ਕਹਿ ਲਓ, ਉਹਦੇ ਨਾਲ ਨਾਲ ਕੁਝ ਸੋ ਕਾਲਡ ਸਿੱਖ ਜਿਹੜੇ ਨੈਸ਼ਨਲਿਸਟ ਨੇ ਉਹਨਾਂ ਦੀ ਗੱਲ ਕਰ ਲਓ, ਜਾਂ ਕਾਮਰੇਡ ਲੜਾ ਜਿਹੜਾ ਹੈਗਾ, ਉਹਨਾਂ ਦਾ ਆਰਗੂਮੈਂਟ ਇਹ ਆ ਕਿ ਪੰਜਾਬ ਦੇ ਵਿੱਚ ਕ੍ਰਾਈਮ ਦਾ ਗ੍ਰਾਫ ਬਹੁਤ ਜ਼ਿਆਦਾ ਵੱਧ ਗਿਆ ਸੀ ਉਹਦੇ ਕਰਕੇ, ਜਾਂ ਫਿਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਫੋਲੋਅਰ ਸਿੱਖ ਸੀ ਉਹ ਦਰਬਾਰ ਸਾਹਿਬ ਤੋਂ ਨਿਕਲਦੇ ਸੀ, ਹਿੰਦੂਆਂ ਦਾ ਕਤਲੇਆਮ ਕਰਕੇ ਦਰਬਾਰ ਸਾਹਿਬ ਦੇ ਵਿੱਚ ਹੀ ਵੜ ਜਾਂਦੇ ਸੀ। ਇਸ ਲਈ ਉੱਥੇ ਹਮਲਾ ਕਰਨਾ ਜ਼ਰੂਰੀ ਸੀ, ਕਿਉਂਕਿ ਕਿਸੇ ਵੀ ਲੋਕਤੰਤਰ ਦੇ ਵਿੱਚ ਜਿਹੜਾ ਹਥਿਆਰ ਚਲਾਉਣ ਦਾ ਹੱਕ ਸਿਰਫ ਸਰਕਾਰ ਨੂੰ ਹੈ। ਇਸ ਲਈ ਇੱਕ ਤਾਂ ਗੁਰਦੁਆਰੇ ਦੀ ਜਿਹੜੀ ਮਰਿਆਦਾ ਭੰਗ ਕੀਤੀ ਗਈ ਉੱਥੇ ਹਥਿਆਰ ਰੱਖ ਕੇ, ਤੇ ਇੱਕ ਪਾਸੇ ਕਤਲੇਆਮ ਵੱਡੀ ਪੱਧਰ ਤੇ ਹੋ ਰਿਹਾ ਸੀ। ਇਸ ਆਰਗੂਮੈਂਟ ਨੂੰ ਤੁਸੀਂ ਕਿਵੇਂ ਦੇਖੋਗੇ? ਦੇਖੋ, ਜਿਹੜੀ ਤਾਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਦਾ ਸਵਾਲ ਹੈ, ਉਹ ਤਾਂ ਇਹ ਹੈ ਪਵਿੱਤਰਤਾ ਦਾ ਸੰਕਲਪ ਹਰ ਧਰਮ ਦਾ ਆਪਣਾ। ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ, ਉਹਨਾਂ ਨੇ ਉੱਥੇ ਸਿੱਖਾਂ ਨੂੰ ਸ਼ਾਸਤਰ ਤੇ ਘੋੜੇ ਲਿਆਉਣ ਦਾ ਹੁਕਮ ਦਿੱਤਾ। ਸਿੱਖਾਂ ਦੇ ਧਰਮ ਸਥਾਨ ਦੀ ਪਵਿੱਤਰਤਾ ਸ਼ਾਸਤਰਾਂ ਨਾਲ ਭੰਗ ਨਹੀਂ ਹੁੰਦੀ। ਸਾਡਾ ਪਵਿੱਤਰਤਾ ਦਾ ਸੰਕਲਪ ਹਿੰਦੂਆਂ ਵਾਲਾ ਨਹੀਂ, ਸਾਡਾ ਉਹਨਾਂ ਤੋਂ ਵੱਖਰਾ ਹੈ। ਦੂਜਾ ਨੁਕਤਾ ਜਿਹੜਾ ਵੀ ਪੰਜਾਬ ਦੇ ਵਿੱਚ ਕ੍ਰਾਈਮ ਰੇਟ ਕਿੰਨਾ ਸੀ, ਇੰਡੀਆ ਦੇ ਵਿੱਚ ਹਰ ਸੂਬੇ ਦੇ ਵਿੱਚ ਕ੍ਰਾਈਮ ਰੇਟ ਕਿੰਨਾ ਹੈ, ਇਹਦਾ ਸਾਰਾ ਰੈਕਡ ਨੈਸ਼ਨਲ ਕ੍ਰਾਈਮ ਰੈਕਡ ਬਿਊਰੋ ਦੀ ਵੈਬਸਾਈਟ ਤੇ ਪਿਆ। ਮੈਂ 1975 ਤੋਂ ਲੈ ਕੇ 1984 ਤੱਕ ਦੇ ਜਿਹੜੇ ਕ੍ਰਾਈਮ ਰੇਟ ਹੈ ਉਹ ਸਾਰੇ ਅੰਕੜੇ ਕੱਢ ਕੇ ਤੇ ਉਹਨਾਂ ਨੂੰ ਤੁਲਨਾਤਮਕ ਪੱਖੋਂ ਵੇਖਿਆ। ਪੰਜਾਬ ਦੇ ਵਿੱਚ 1975 ਤੋਂ ਲੈ ਕੇ 1984 ਤੱਕ, 1984 ਦੇ ਸ਼ੁਰੂ ਤੱਕ ਲਗਾਤਾਰ ਇੱਕੋ ਹੀ ਗਿਣਤੀ ਐਵਰੇਜ ਚੱਲ ਰਹੀ ਹੈ ਕਤਲਾਂ ਦੀ। ਜੀ ਕੋਈ ਖਾਸ ਫਰਕ ਨਹੀਂ ਪਿਆ ਸਨ 83 ਦੇ ਐਂਡ ਤੱਕ। ਤਾਂ ਪਹਿਲਾ ਨੁਕਤਾ ਇਹ ਬੰਦ ਕਰ ਲਓ ਜਿਹੜਾ ਫੋਨ। ਹਾਂਜੀ ਜੀ, ਉਹ ਲਾਈਵ ਕਾਲਾਂ ਲਈ ਆ। ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਪਲੀਜ਼ ਥੋੜੀ ਦੇਰ ਵੇਟ ਕਰਿਓ ਜੀ, ਹੋਲਡ ਰੱਖਿਓ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਆਪਣਾ ਕੀ ਗੱਲ ਕਰ ਰਿਹਾ ਸੀ ਮੈਂ? ਹਾਂਜੀ, ਜਿਹੜਾ 10 ਸਾਲ ਦੇ ਮੈਂ ਕ੍ਰਾਈਮ ਰੇਟ ਦੇ ਅੰਕੜੇ ਕੱਢੇ,
10 ਸਾਲ ਦਾ ਕ੍ਰਾਈਮ ਰੇਟ ਕੰਸਿਸਟੈਂਟ ਹੀ ਚੱਲ ਰਿਹਾ, ਇੱਕ ਪੱਖ। ਜੀ ਦੂਜਾ ਪੱਖ ਕਿ ਜਿਹੜਾ ਉਹ ਕ੍ਰਾਈਮ ਰੇਟ ਹੈ ਉਹ ਹਿੰਦੁਸਤਾਨ ਦੇ ਵਿੱਚ ਜੇ ਬਾਟਮ ਤੋਂ ਵੇਖੀਏ ਤਾਂ ਸਟੇਟ ਪੰਜਾਬ ਤੀਜੀ ਸਟੇਟ ਹੈ। ਜੀ ਦੋ ਹੀ ਹੋਰ ਸਟੇਟਾਂ ਜਿਹੜੀਆਂ ਨਾਰਥ ਈਸਟ ਵੱਲ ਦੀਆਂ, ਉਹਨਾਂ 'ਚ ਪੰਜਾਬ ਤੋਂ ਜਿਹੜਾ ਉਹ ਘੱਟ ਕ੍ਰਾਈਮ ਰੇਟ ਸੀ ਉਸ ਵੇਲੇ। ਨਹੀਂ ਤਾਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ 80ਵਿਆਂ ਦੇ ਸ਼ੁਰੂ ਦੇ ਵਿੱਚ 83 ਦੇ ਐਂਡ ਤੱਕ ਪੰਜਾਬ ਜਿਹੜੀ ਹੈ ਉਹ ਸਭ ਤੋਂ ਘੱਟ ਕ੍ਰਾਈਮ ਰੇਟ ਵਾਲੀ ਸਟੇਟ ਹੈ। ਇੱਕ ਤਾਂ ਇਹ ਪੱਖ ਹੈ, ਇਹਦੇ ਬਾਰੇ ਮਤਲਬ ਇਹ ਬਿਲਕੁਲ ਹੀ ਝੂਠ ਬੋਲਿਆ ਗਿਆ। ਦੂਜੀ ਗੱਲ ਹੈ ਹਿੰਦੂਆਂ ਦੇ ਕਤਲਾਂ ਬਾਰੇ। ਹੁਣੇ ਜੇ ਮਤਲਬ ਪਿੱਛੇ ਜਗਤਾਰ ਸਿੰਘ ਪੱਤਰਕਾਰ ਦੀ ਕਿਤਾਬ ਆਈ ਤੇ ਉਹ ਕਿਤਾਬ ਤੋਂ ਪਹਿਲਾਂ ਸਾਰੇ ਸਮਝਦੇ ਸੀ, ਇੱਕ ਸਥਾਪਿਤ ਇਹ ਸਮਝ ਸੀ ਕਿ ਜਿਹੜਾ ਢਲਵਾਂ ਬੱਸ ਕਾਂਡ ਹੈ ਉਹ ਸਿੱਧਾ ਸਰਕਾਰ ਨੇ ਅਰੇਂਜ ਕੀਤਾ। ਹੁਣ ਢਲਵਾਂ ਬੱਸ ਕਾਂਡ ਮਤਲਬ 83 ਚ ਆ ਕੇ ਹੁੰਦਾ, ਮੈਂ ਤਰੀਕ ਮੈਨੂੰ ਹੁਣ ਯਾਦ ਨਹੀਂ। ਜਗਤਾਰ ਸਿੰਘ ਪੱਤਰਕਾਰ, ਗੁਰਦਰਸ਼ਨ ਸਿੰਘ ਬਾਈਆ, ਇਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਉਹ ਬੰਦਾ ਲੱਭ ਲਿਆ ਤੇ ਉਹ ਬੰਦੇ ਦੀ ਗਵਾਹੀ ਦੇ ਆਧਾਰ ਤੇ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਸਰਕਾਰ ਨੇ ਕੋਈ ਨਹੀਂ ਕੀਤਾ, ਸਿੱਖਾਂ ਦੇ ਬੰਦਿਆਂ ਨੇ ਕੀਤਾ। ਹੁਣ ਇਹ ਲੱਭਤ ਹੈ ਜਿਹੜੀ, ਪਹਿਲੀ ਤਾਂ ਗੱਲ ਉਹ ਗਵਾਹੀ ਕਿੰਨੀ ਕ੍ਰੈਡੀਬਲ ਆ, ਉਹ ਬੰਦਾ ਕਿੰਨਾ ਕ੍ਰੈਡੀਬਲ ਆ, ਇਹਦੇ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ। ਦੂਜੀ ਗੱਲ ਜਿਹੜੀ ਹੈ, ਇਹ ਲੱਭਤ ਦਾ ਅਰਥ ਕੀ ਹੈ? ਇਹ ਤੋਂ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਪਹਿਲੀ ਹਿੰਦੂਆਂ ਦੇ 6 ਹਿੰਦੂਆਂ ਦੇ ਸਮੂਹਕ ਕਤਲੇਆਮ ਦੀ ਘਟਨਾ ਹੋਈ ਉਹ ਸਰਕਾਰ ਨੇ ਨਹੀਂ ਕਰਵਾਈ। ਇਸ ਲਈ ਜਿਹੜੀ ਫਿਰਕੂ ਕਤਲੋਗਾਰਤ ਹੈ ਉਹਦੇ ਲਈ ਸਿੱਖ ਜ਼ਿੰਮੇਵਾਰ ਹੈ। ਹੁਣ ਇੱਥੇ ਜਿਹੜੀ ਇਮਾਨਦਾਰੀ ਦੀ ਬਹੁਤ ਘਾਟ ਸਿੱਧੀ ਨਜ਼ਰ ਆ ਰਹੀ ਹੈ। ਸਿੱਖਾਂ ਦੇ ਖਿਲਾਫ ਫਿਰਕੂ ਹਿੰਸਾ ਹਰਿਆਣੇ ਦੇ ਵਿੱਚ 1980 ਸ਼ੁਰੂ ਹੋ ਗਈ। ਜੀ ਹਰਿਆਣੇ 'ਚ 1980 'ਚ ਸਿੱਖਾਂ ਦੇ ਖਿਲਾਫ ਫਿਰਕੂ ਹਿੰਸਾ ਬਹੁਤ ਵੱਡੇ ਪੱਧਰ ਤੇ ਹੋਈ। 1982 'ਚ ਏਸ਼ੀਅਨ ਗੇਮਾਂ ਵੇਲੇ ਸਿੱਖਾਂ ਦੀ ਬੇਪਤੀ ਵੀ ਹੋਈ, ਸਿੱਖਾਂ ਦੇ ਖਿਲਾਫ ਫਿਰਕੂ ਹਿੰਸਾ ਵੀ ਹੋਈ। ਜੇ ਤੁਸੀਂ ਪੁਰਾਣੇ ਅਖਬਾਰ ਕੱਢ ਕੇ ਵੇਖੋ ਨਾ, ਇਤਿਹਾਸ ਕਿਵੇਂ ਬਣਾਇਆ ਜਾਂਦਾ ਹੈ। ਮੈਂ ਟਾਈਮਜ਼ ਆਫ ਇੰਡੀਆ ਦੇ ਉਹਨਾਂ ਸਾਲਾਂ ਦੇ ਰੈਕਡ ਕੱਢ ਕੇ ਵੇਖੇ, ਉੱਥੇ ਖਬਰ ਹੀ ਹੈ ਨਹੀਂ ਕਿ ਸਿੱਖਾਂ ਦੇ ਖਿਲਾਫ ਹਿੰਸਾ ਹੋਈ। ਖਬਰ ਇਹ ਮਿਲਦੀ ਹੈ ਵੀ ਹਰਿਆਣੇ ਦੇ ਵਿੱਚ ਜਿਹੜੇ ਹਾਲਾਤ ਖਰਾਬ ਹੋਣ ਨਾਲ ਜਿਹੜਾ ਕਰਫਿਊ ਲਗਾਇਆ ਗਿਆ ਸੀ, ਉਹ ਕਰਫਿਊ ਦੇ ਵਿੱਚ ਕੱਲ ਢਿੱਲ ਦਿੱਤੀ ਗਈ ਹੈ। ਕਰਫਿਊ ਲਾਉਣ ਤੋਂ ਪਹਿਲਾਂ ਕੀ ਹੋਇਆ? ਕਿੰਨੀਆਂ ਦੁਕਾਨਾਂ ਸਾੜੀਆਂ ਗਈਆਂ, ਕਿੰਨੀਆਂ ਸਿੱਖਾਂ ਦੀਆਂ ਪ੍ਰਾਪਰਟੀ ਸਾੜੀਆਂ ਗਈਆਂ, ਕਿੰਨੇ ਸਿੱਖ ਮਾਰੇ ਗਏ, ਕਿੰਨੇ ਸਿੱਖ ਜ਼ਖਮੀ ਹੋਏ। ਉਹ ਜੋ ਸਾਰਾ ਕੁਝ ਭਜਨ ਲਾਲ ਨੇ ਕਰਾਇਆ ਹਰਿਆਣੇ 'ਚ, ਉਹਦੇ ਵੇਰਵੇ ਨਹੀਂ ਮਿਲਦੇ। ਜੀ ਜਿਹੜੀ ਪੰਜਾਬ ਦੇ ਵਿੱਚ ਹਿੰਦੂਆਂ ਦੇ ਕਤਲਾਂ ਦੀ ਘਟਨਾ ਹੈ, ਉਹ 3 ਜਾਂ 4 ਘਟਨਾਵਾਂ ਵੱਧ ਤੋਂ ਵੱਧ 84 ਤੋਂ ਪਹਿਲਾਂ ਦੀਆਂ। ਢਲਵਾਂ ਬੱਸ ਕਾਂਡ 'ਚ 6 ਹਿੰਦੂਆਂ ਦਾ ਕਤਲ ਹੋਇਆ। ਨਸ਼ਹਿਰੇ ਬੱਸ ਕਾਂਡ 'ਚ 4 ਹਿੰਦੂਆਂ ਦਾ ਕਤਲ ਹੋਇਆ। ਜਗਰਾਉਂ ਸ਼ਹਿਰ 'ਚ ਸਵੇਰੇ ਹਿੰਦੂਆਂ ਤੇ ਗੋਲੀ ਚੱਲੀ, ਉਹ 'ਚ ਕੁਝ ਹਿੰਦੂ ਜ਼ਖਮੀ ਹੋਏ, ਮਰਿਆ ਕੋਈ ਨਹੀਂ। ਜਲੰਧਰ ਸ਼ਹਿਰ 'ਚ ਹਿੰਦੂਆਂ ਤੇ ਗੋਲੀ ਚੱਲੀ, 2-4 ਮਰੇ, ਬਾਕੀ ਜ਼ਖਮੀ ਹੋਏ। ਇਹ ਘਟਨਾਵਾਂ ਨਿਕਲਦੀਆਂ ਹਿੰਦੂਆਂ ਦੇ ਕਤਲ ਦੀਆਂ 84 ਤੋਂ ਪਹਿਲਾਂ ਦੀਆਂ। ਮਤਲਬ ਖਿੱਚ ਧੂ ਕੇ ਵੀ 20 ਹਿੰਦੂਆਂ ਦੇ ਜਿਹੜੇ ਕਤਲ ਆ ਸਾਬਤ ਕਰਨੇ, ਜਿਨ੍ਹਾਂ ਨੂੰ ਹਿੰਦੂ ਹੋਣ ਕਰਕੇ ਮਾਰਿਆ ਗਿਆ, ਉਹ ਮੁਸ਼ਕਲ ਹੈ। ਜਿਹੜੇ ਹਿੰਦੂਆਂ ਦੇ ਕਤਲ ਪੁਲਿਸ ਮੁਖਬਰ ਹੋਣ ਕਰਕੇ ਕੀਤੇ ਗਏ, ਜਾਂ ਜਿਹੜੇ ਹਿੰਦੂ ਸਿਆਸੀ ਆਗੂਆਂ ਦੇ ਕਤਲ ਕੀਤੇ ਗਏ, ਉਹੋ ਜਿਹੇ ਕਤਲ ਤਾਂ ਸਿੱਖਾਂ ਦੇ ਵੀ ਹੋਏ ਆ। ਸਿੱਖ ਮੁਖਬਰ ਵੀ ਮਾਰੇ ਆ। ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚੋਂ ਸਿਆਸੀ ਆਗੂ ਸੀ, ਜਿਵੇਂ ਮਾਰਕਸਿਸਟ ਸੀ ਜਾਂ ਕਾਂਗਰਸੀ ਸੀ, ਉਹਨਾਂ ਦੇ ਕਤਲ ਵੀ ਹੋਏ ਆ। ਸੋ ਜਿਹੜੇ ਹਿੰਦੂਆਂ ਦੇ ਸਿਆਸੀ ਕਾਰਨਾਂ ਕਰਕੇ ਜਾਂ ਮੁਖਬਰ ਹੋਣ ਕਰਕੇ ਕਤਲ ਹੋਏ ਆ, ਉਹਨੂੰ ਹਿੰਦੂਆਂ ਦੇ ਕਤਲਾਂ ਦੀ ਕੈਟੇਗਰੀ 'ਚ ਨਹੀਂ ਰੱਖਿਆ ਜਾ ਸਕਦਾ। ਜਿਹੜੇ ਰੈਂਡਮ ਬੰਦੇ ਬੱਸ 'ਚੋਂ ਕੱਢ ਕੇ ਜਾਂ ਬਾਜ਼ਾਰ 'ਚ ਤੁਰੇ ਜਾਂਦੇ ਆ ਤੇ ਫਾਇਰਿੰਗ ਹੋਈ ਆ, ਉਹਨੂੰ ਹਿੰਦੂਆਂ ਦੇ ਕਤਲ ਕਿਹਾ ਜਾ ਸਕਦਾ। ਹੁਣ ਸ਼ੁਰੂ ਤੋਂ ਲੈ ਕੇ 86 ਤੋਂ ਬਾਅਦ ਮੁਕਤਸਰ ਬੱਸ ਕਾਂਡ ਹੋਇਆ, 86 ਦੇ ਵਿੱਚ ਮੁਕਤਸਰ ਬੱਸ ਕਾਂਡ ਹੋਇਆ, ਉਹ ਬੰਦੇ ਸਾਰੇ ਫੜੇ ਗਏ। ਖੁੱਡਾ ਬੱਸ ਕਾਂਡ ਹੋਇਆ,
ਸਰਕਾਰ ਨੇ ਕਿਹਾ ਖੁੱਡਾ ਬੱਸ ਕਾਂਡ ਲਈ ਮਨਜੀਤ ਸਿੰਘ ਖਜਾਲਾ ਜ਼ਿੰਮੇਵਾਰ ਸੀ। ਸਾਰੀ ਦੁਨੀਆ ਜਾਣਦੀ ਆ ਉਹਦੇ ਹੱਥ ਵੱਢ ਕੇ ਟੌਰਚਰ ਕਰਕੇ ਪੁਲਿਸ ਨੇ ਸ਼ਹੀਦ ਕੀਤਾ। ਸਰਕਾਰ ਨੇ ਦਾਅਵਾ ਕੀਤਾ ਭਾਈ ਵਰਿਆਮ ਸਿੰਘ ਖੱਪਿਆਂ ਵਾਲੀ, ਭਾਈ ਤਰਸੇਮ ਸਿੰਘ ਘੁਆੜ ਤੇ 2 ਹੋਰ ਮੁੰਡੇ ਮੁਕਤਸਰ ਦੇ, ਉਹ ਮੁਕਤਸਰ ਬੱਸ ਕਾਂਡ ਲਈ ਜ਼ਿੰਮੇਵਾਰ ਸੀ। ਇਹ ਸਾਰੇ ਗ੍ਰਿਫਤਾਰ ਹੋਏ, ਸਾਰੇ ਟੌਰਚਰ ਹੋਏ, ਸਾਰਿਆਂ ਨੂੰ ਝੂਠੇ ਮੁਕਾਬਲੇ 'ਚ ਮਾਰਿਆ ਗਿਆ। ਜੇ ਹਿੰਦੂਆਂ ਦੇ ਕਤਲਾਂ ਲਈ ਸਿੱਖ ਜ਼ਿੰਮੇਵਾਰ ਸੀ ਤਾਂ ਸਰਕਾਰ ਦੇ ਕੋਲੇ ਉਹਦੇ ਮੁਤਾਬਕ ਜੇ ਉਪਰੋਕਤ ਜਿਹੜੇ ਬੰਦੇ ਆ ਜਿਨ੍ਹਾਂ ਦੇ ਆਪਾਂ ਗੱਲ ਕੀਤੀ ਹੈ, ਜੋ ਵਾਕਈ ਉਹਨਾਂ ਬੱਸ ਕਾਂਡਾਂ ਲਈ ਜ਼ਿੰਮੇਵਾਰ ਸੀ, ਤੇ ਸਰਕਾਰ ਦੇ ਕੋਲੇ ਪ੍ਰੋਪਰ ਜੁਡੀਸ਼ੀਅਲ ਪ੍ਰੋਸੈਸ ਦੇ ਰਾਹੀਂ ਇਹ ਸਥਾਪਿਤ ਕਰਨ ਦਾ ਮੌਕਾ ਸੀ ਕਿ ਹਿੰਦੂਆਂ ਦੇ ਜਿਹੜੇ ਕਤਲ ਹੈ ਉਹ ਵਾਕਈ ਸਿੱਖਾਂ ਨੇ ਕੀਤੇ, ਪਰ ਸਰਕਾਰ ਨੇ ਕੀਤਾ ਨਹੀਂ। ਮੰਨ ਲਓ ਸਰਕਾਰ ਦੀ ਗੱਲ ਸੱਚੀ ਹੈ, ਭਾਈ ਤਰਸੇਮ ਸਿੰਘ ਘੁਆੜ, ਵਰਿਆਮ ਸਿੰਘ ਖੱਪਿਆਂ ਵਾਲੀ ਇਹਨਾਂ ਨੇ ਮੁਕਤਸਰ ਬੱਸ ਕਾਂਡ ਕੀਤਾ, ਮਨਜੀਤ ਸਿੰਘ ਖਜਾਲੇ ਨੇ ਖੁੱਡਾ ਬੱਸ ਕਾਂਡ ਕੀਤਾ, ਜੇ ਇਹਦੀ ਪ੍ਰੋਪਰ ਜਾਂਚ ਹੁੰਦੀ, ਜੇ ਇਹਨਾਂ ਬੰਦਿਆਂ ਤੇ ਇਹ ਕੇਸ ਪਾਏ ਜਾਂਦੇ, ਉਹ ਕੇਸ ਚੱਲਦਾ, ਫਿਰ ਕੀ ਹੋਣਾ ਸੀ? ਫਿਰ ਇਹ ਸਵਾਲ ਆਉਣਾ ਸੀ ਕਿ ਇਸ ਬੱਸ ਕਾਂਡ ਦੀ ਸਾਜ਼ਿਸ਼ ਕਿੱਥੇ ਘੜੀ ਗਈ? ਜੀ ਪਹਿਲੀ ਮੀਟਿੰਗ 'ਚ ਕੌਣ-ਕੌਣ ਬੰਦੇ ਸ਼ਾਮਲ ਸੀ? ਬੱਸ ਕਾਂਡ ਕਰਨ ਦਾ ਸੁਝਾਅ ਸਭ ਤੋਂ ਪਹਿਲਾਂ ਕਿਹੜੇ ਵਿਅਕਤੀ ਨੇ ਦਿੱਤਾ? ਉਹ ਵਿਅਕਤੀ ਦਾ ਨਾਂ ਸਾਹਮਣੇ ਆਉਣਾ ਸੀ। ਉਹ ਵਿਅਕਤੀ ਕੌਣ ਹੈ? ਕੋਈ ਸਿੱਖ ਆਗੂ ਹੈ ਜਾਂ ਕੋਈ ਸ਼ੱਕੀ ਵਿਅਕਤੀ ਹੈ ਜਾਂ ਕੋਈ ਇੰਟੈਲੀਜੈਂਸ ਦਾ ਬੰਦਾ ਫਿੱਟ ਕੀਤਾ ਮੂਵਮੈਂਟ ਦੇ ਵਿੱਚ, ਜਿਹਨੇ ਆਈਡੀਆ ਖਾੜਕੂਆਂ ਦੇ ਵਿੱਚ ਹੀ ਪਲਾਂਟ ਕੀਤਾ? ਜੇ ਮਤਲਬ ਪ੍ਰੋਪਰ ਜੁਡੀਸ਼ੀਅਲ ਪ੍ਰੋਸੈਸ ਦੇ ਰਾਹੀਂ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਤੇ ਦੋਸ਼ ਲਾਏ ਗਏ ਦੋਸ਼ੀ ਠਹਿਰਾਇਆ ਜਾਂਦਾ, ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਂਦੀ, ਫਿਰ ਗੱਲ ਸਾਰੀ ਖੁੱਲਣੀ ਸੀ। ਇੰਡੀਅਨ ਸਟੇਟ ਚਾਹੁੰਦੇ ਹੀ ਨਹੀਂ ਸੀ ਕਿ ਇਹਨਾਂ ਬੱਸ ਕਾਂਡਾਂ ਦੀ, ਹਿੰਦੂਆਂ ਦੇ ਕਤਲਾਂ ਦੀ 84 ਤੋਂ ਪਹਿਲਾਂ 84 ਤੋਂ ਬਾਅਦ ਉਹ ਸਾਰੀ ਗੱਲ ਸਾਹਮਣੇ ਆਵੇ। ਇਸ ਲਈ ਉਹਨਾਂ ਨੇ ਬੰਦੇ ਫੜੇ, ਦਾਅਵਾ ਕੀਤਾ ਇਹਨਾਂ ਬੰਦਿਆਂ ਨੇ ਕੀਤਾ, ਅੰਨਾ ਤਸ਼ੱਦਦ ਕੀਤਾ, ਕੋਈ ਲਿਮਿਟ ਨਹੀਂ ਰਹੀ, ਤੇ ਬੰਦੇ ਝੂਠੇ ਮੁਕਾਬਲਿਆਂ 'ਚ ਮਾਰੇ। ਤੁਹਾਨੂੰ ਐਡਾ ਵੱਡਾ ਮੌਕਾ ਮਿਲਦਾ ਹੈ, ਖਾਲਿਸਤਾਨ ਦੀ ਮੂਵਮੈਂਟ ਦੇ ਨਾਮਵਰ ਬੰਦਿਆਂ ਤੇ ਤੁਸੀਂ ਦੋਸ਼ ਲਾ ਰਹੇ ਆ, ਜੁਡੀਸ਼ੀਅਲ ਪ੍ਰੋਸੈਸ ਕਿਉਂ ਨਹੀਂ ਕਰਦੇ? ਸੋ ਜਿਹੜੇ ਸਿੱਖਾਂ ਦੇ ਦੋਸ਼ ਲੱਗੇ ਆ, ਉਹਨਾਂ ਦੀ ਕੋਈ ਵੀ ਉਹਦੇ ਹੱਕ ਉਹ ਦੋਸ਼ਾਂ ਨੂੰ ਸਾਬਤ ਕਰਨ ਲਈ ਜਿਹੜੀ ਪ੍ਰੋਪਰ ਜੁਡੀਸ਼ੀਅਲ ਪ੍ਰੋਸੀਡਿੰਗਸ ਵਾਲੀ ਜਿਹੜੀ ਐਵੀਡੈਂਸ ਹੈ ਉਹ ਮੌਜੂਦ ਨਹੀਂ। ਹਕੂਮਤ ਨੇ ਦੋਸ਼ ਲਾਏ ਤੇ ਹਕੂਮਤ ਦੇ ਨਾਲ ਰਲੇ ਹੋਏ ਜਿਹੜੇ ਹਿੰਦੂ ਨੈਸ਼ਨਲਿਸਟ ਤੇ ਸੋ ਕਾਲਡ ਜਿਹੜੇ ਲੈਫਟਿਸਟ ਹੈ, ਇਹਨਾਂ ਦੋਵਾਂ ਨੇ ਹਕੂਮਤ ਦੇ ਲਾਏ ਦੋਸ਼ਾਂ ਨੂੰ ਸੱਚ ਬਣਾ ਕੇ ਅੰਨ੍ਹੇਵਾਹ ਪ੍ਰਚਾਰਿਆ ਤੇ ਸਿੱਖਾਂ ਨੇ ਦੋਸ਼ ਲਾਇਆ। ਇੱਕ ਨੁਕਤਾ ਮੈਂ ਇਸ ਮਾਮਲੇ 'ਚ ਹੋਰ ਸਾਂਝਾ ਕਰਨਾ, ਜਿਸ ਵੇਲੇ ਰਬੀਰੋ ਪੰਜਾਬ ਪੁਲਿਸ ਦਾ ਮੁਖੀ ਸੀ, ਉਹਨੇ ਬਿਆਨ ਦਿੱਤਾ ਪੰਜਾਬ 'ਚ A, B ਤੇ C ਕੈਟੇਗਰੀ ਦੇ ਕੋਈ 5000 ਖਾੜਕੂ ਫਿਰਦੇ ਆ ਤੇ ਅਸੀਂ ਮਤਲਬ ਉਹਨਾਂ ਨੂੰ ਖਤਮ ਕਰਨ ਲਈ ਕੰਮ ਕਰ ਰਹੇ ਹਾਂ ਜੀ। ਜੇ 5000 ਖਾੜਕੂ, ਹੁਣ ਆਪਾਂ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਜੇ 5000 ਖਾੜਕੂ ਰਬੇਰੋ ਦੇ ਮੁਤਾਬਕ ਪੰਜਾਬ 'ਚ ਤੁਰਿਆ ਫਿਰਦਾ ਸੀ, ਤਾਂ ਇਹ ਤਾਂ ਕਿਹਾ ਜਾ ਸਕਦਾ ਨਾ ਵੀ ਇੱਕ ਖਾੜਕੂ ਆਪਦੇ ਪਿਸਤੌਲ ਨਾਲ ਵੀ ਜਾਂ AK-47 ਨਾਲ ਇੱਕ ਦਿਨ 'ਚ ਇੱਕ ਹਿੰਦੂ ਦਾ ਕਤਲ ਕਰ ਸਕਦਾ ਸੀ। ਜੇ ਖਾੜਕੂਆਂ ਦਾ ਮਕਸਦ ਫਿਰਕੂ ਹਿੰਸਾ ਹੁੰਦਾ ਤੇ 5000 ਖਾੜਕੂ ਇੱਕ ਦਿਨ 'ਚ ਇੱਕ ਹਿੰਦੂ ਦਾ ਰੈਂਡਮ ਕਤਲ ਕਰਦਾ ਤੇ ਇੱਕ ਮਹੀਨੇ 'ਚ 1.5 ਲੱਖ ਹਿੰਦੂ ਦਾ ਹੋਣਾ ਸੀ। ਜਿਹੜੀ ਹਿੰਦੂਆਂ ਦੇ ਕਤਲਾਂ ਦੀ ਟੋਟਲ ਗਿਣਤੀ ਮੈਨੂੰ ਲੱਭੀ ਹੈ ਉਹ 375 ਹੈ। ਮੈਂ 450 ਕਹਿਣਾ, ਮੈਂ ਕਹਿੰਦਾ 500 ਕਹਿ ਲਓ। 78 ਤੋਂ 95 ਤੱਕ ਮੂਵਮੈਂਟ ਦੇ 17 ਸਾਲਾਂ 'ਚ 500 ਦੀ ਗਿਣਤੀ ਵਿਖਾਉਣੀ ਮੁਸ਼ਕਲ ਆ ਜੀ। ਸਾਰੀਆਂ ਨਿੱਕੀਆਂ ਵੱਡੀਆਂ ਘਟਨਾਵਾਂ ਗਿਣ ਕੇ ਜਿਹੜੀ ਸਿੱਖਾਂ ਦਾ ਕਤਲੇਆਮ ਹੋਇਆ, 10,000 ਜੋੜੇ ਤਾਂ ਦਰਬਾਰ ਸਾਹਿਬ ਦੇ ਬਾਹਰ ਰਹਿ ਗਏ। ਉਹ ਬੀਬੀ ਨੇ ਕਿਤਾਬ ਲਿਖੀ ਹੈ 10,000 ਜੋੜੇ, ਪ੍ਰੋਫੈਸਰ ਮਲਕਾ ਕੌਰ ਦੀ ਕਿਤਾਬ ਹੈ। 10,000 ਜਿਹੜੇ ਜੋੜੇ ਹੈ ਉਹ ਤਾਂ 10,000 ਜਿਹੜੇ ਸ਼ਰਧਾਲੂ ਸਿੱਖ ਹੈ ਉਹ ਦਰਬਾਰ ਸਾਹਿਬ 'ਚ ਹੀ ਕਤਲੇਆਮ ਹੋ ਗਿਆ।
ਆਪਰੇਸ਼ਨ ਵੋਡੋ ਵਿੱਚ ਸਿੱਖਾਂ ਦਾ ਕਿੰਨਾ ਕਤਲੇਆਮ ਹੋਇਆ, ਝੂਠੇ ਮੁਕਾਬਲਿਆਂ 'ਚ ਅਣਪਛਾਤੀਆਂ ਲਾਸ਼ਾਂ। ਦਿੱਲੀ ਦੇ ਵਿੱਚ 3000 ਤਾਂ ਸਰਕਾਰ ਹੀ ਮੰਨਦੀ ਹੈ, ਪਰ ਦਿੱਲੀ 'ਚ ਟੋਟਲ ਗਿਣਤੀ ਕਿੰਨੀ ਹੈ? ਹਿੰਦੁਸਤਾਨ ਦੇ ਵਿੱਚ ਨਵੰਬਰ 84 ਦੀ ਟੋਟਲ ਗਿਣਤੀ ਕਿੰਨੀ ਹੈ? ਕਿਸੇ ਕੌਮਾਂਤਰੀ ਨਿਰਪੱਖ ਏਜੰਸੀ ਨੇ ਇਹਦੀ ਜਾਂਚ ਕੀਤੀ ਨਹੀਂ। ਹਿੰਦੁਸਤਾਨ ਦੀ ਹਕੂਮਤ ਜਿਹੜੀ ਹੈ ਉਹਨੇ ਜੈਨੋਸਾਈਡ ਕਰਵਾਇਆ, ਸੋ ਉਹਦੇ ਦਿੱਤੇ ਅੰਕੜਿਆਂ ਤੇ ਮਤਲਬ ਭਰੋਸਾ ਨਹੀਂ ਕੀਤਾ ਜਾ ਸਕਦਾ। ਸੋ ਜਿਹੜੇ ਅੰਕੜੇ ਆ ਉਹ ਇਹ ਦੱਸਦੇ ਆ ਕਿ ਖਾਲਿਸਤਾਨ ਦੀ ਲਹਿਰ ਦੇ ਵਿੱਚ ਜਿਹੜੇ AK-47 ਤੇ ਹੋਰ ਬਹੁਤ ਖਤਰਨਾਕ ਹਥਿਆਰ ਲੈ ਕੇ ਖਾੜਕੂ ਸਰਗਰਮ ਸੀ, ਉਹਨਾਂ ਨੇ ਕਿਤੇ ਕਿਤੇ ਸ਼ਾਇਦ ਬਹੁਤ ਭੜਕਾਟ ਪੈਦਾ ਹੋਣ ਕਰਕੇ ਹਿੰਦੂਆਂ ਦੇ ਕਤਲ ਕੀਤੇ ਹੋਣ, ਪਰ ਕਿਉਂਕਿ ਕੋਈ ਜੁਡੀਸ਼ੀਅਲ ਪ੍ਰੋਸੀਡਿੰਗਸ ਹੋਈਆਂ ਨਹੀਂ, ਉਹਨਾਂ ਤੇ ਕੋਈ ਪ੍ਰੋਪਰ ਜਿਹੜਾ ਐਵੀਡੈਂਸ ਇਕੱਠੀ ਨਹੀਂ ਹੋਈ, ਇਸ ਲਈ ਕਹਿ ਨਹੀਂ ਸਕਦੇ ਵੀ ਉਹ ਸਰਕਾਰੀ ਏਜੰਸੀਆਂ ਨੇ ਕੀਤੇ। ਸਰਕਾਰੀ ਏਜੰਸੀਆਂ ਨੇ ਖਾੜਕੂਆਂ 'ਚ ਆਈਡੀਆ ਪਲਾਂਟ ਕੀਤਾ ਜਾਂ ਉਹ ਜੁਝਾਰੂ ਜਥੇਬੰਦੀਆਂ ਦਾ ਆਪਣਾ ਫੈਸਲਾ ਸੀ, ਇਹ ਨਹੀਂ ਕਹਿ ਸਕਦੇ। ਦੂਜੀ ਗੱਲ ਜਿਹੜੀ ਹੈ ਵੀ ਪੰਜਾਬ ਦੇ ਵਿੱਚ, ਪੰਜਾਬ ਦੇ ਬਹੁਤ ਇਲਾਕਿਆਂ ਜਿਹੜੇ ਪਿੰਡਾਂ 'ਚ ਹਿੰਦੂ ਹੈ ਉਹਨਾਂ ਦੀ ਘੱਟ ਗਿਣਤੀ ਹੈ। ਮਾਲਵੇ ਦੇ ਪਿੰਡਾਂ 'ਚ ਇੱਕ ਦੋ ਦੋ ਹੱਟੀਆਂ ਹੁੰਦੀਆਂ ਹਿੰਦੂਆਂ ਦੀਆਂ, ਉੱਥੇ ਉਹ ਪੁਸ਼ਤਾਂ ਤੋਂ ਰਹਿ ਰਹੇ ਸੀ। ਪੰਜਾਬ ਦੇ ਹਿੰਦੂ ਦੀ ਸਿੱਖ ਬਹੁ ਗਿਣਤੀ ਵਾਲੇ ਪਿੰਡ ਦੇ ਵਿੱਚ ਕੋਈ ਸੇਫਟੀ ਨਹੀਂ ਸੀ, ਕੋਈ ਉਹਨੂੰ ਰਾਤ ਨੂੰ ਸਵੇਰੇ ਤੁਰੇ ਜਾਂਦੇ ਜਦੋਂ ਮਾਰ ਦਿੰਦਾ। ਪਰ ਪੰਜਾਬ ਦੇ ਸਿੱਖ ਬਹੁ ਗਿਣਤੀ ਵਾਲੇ ਇਲਾਕਿਆਂ 'ਚ ਆਮ ਸਿੱਖਾਂ ਨੇ ਹਿੰਦੂਆਂ ਦੇ ਕਤਲ ਨਹੀਂ ਕੀਤੇ। ਨਵੰਬਰ 84 ਦੇ ਵਿੱਚ ਜਦੋਂ ਸਿੱਖਾਂ ਦੀ ਹੋਈ, ਉਹਦੀ ਰਿਟੈਲੀਏਸ਼ਨ ਦੇ ਤੌਰ ਤੇ ਵੀ ਨਹੀਂ ਕੀਤੇ। ਜਿਹੜੀ ਇਹ ਇੱਕ ਇਤਿਹਾਸ ਸੱਚਾਈ ਹੈ, ਇਹਨੂੰ ਐਕਨੋਲਜ ਕਰਨਾ ਜ਼ਰੂਰੀ ਹੈ। ਸਿੱਖ ਦੁਨੀਆ ਦੀ ਇੱਕ ਯੂਨੀਕ ਕਮਿਊਨਿਟੀ ਹੈ ਜਿਹਦੇ ਸਭ ਤੋਂ ਪਵਿੱਤਰ ਸਥਾਨ ਤੇ ਹਮਲਾ ਹੋਇਆ। ਹਿੰਦੂ ਬਹੁ ਗਿਣਤੀ ਨੇ ਉਹ ਹਮਲਾ ਕਰਵਾਇਆ। ਹਿੰਦੂ ਬਹੁ ਗਿਣਤੀ ਨੇ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ 'ਚ ਦਰਬਾਰ ਸਾਹਿਬ ਦੇ ਬਾਹਰ ਮਠਿਆਈਆਂ ਤੇ ਪਕਵਾਨ ਵੰਡ ਕੇ ਉਸ ਹਮਲੇ ਨੂੰ ਸੈਲੀਬ੍ਰੇਟ ਕੀਤਾ। ਹਿੰਦੂ ਬਹੁ ਗਿਣਤੀ ਨੇ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਧਿਰਾਂ ਨੂੰ ਵੋਟਾਂ ਪਾ ਪਾ ਕੇ ਬਾਰ-ਬਾਰ ਜਿਹੜਾ ਹੈ ਉਹ ਸੱਤਾ ਦੇ ਵਿੱਚ ਲੈ ਕੇ ਆਂਦਾ ਤੇ ਉਹਨਾਂ ਨੂੰ ਸਾਡੀ ਨਸਲਕੁਸ਼ੀ ਲਈ ਇਨੇਬਲ ਕੀਤਾ। ਇਹ ਸਾਰਾ ਕੁਝ ਸਾਹਮਣੇ ਦਿਸਦਾ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਸਿੱਖਾਂ ਵੱਲੋਂ ਇਕੱਠੇ ਹੋ ਕੇ ਹਿੰਦੂਆਂ ਦੇ ਸਮੂਹਕ ਕਤਲੇਆਮ ਦੀ ਇੱਕ ਵੀ ਘਟਨਾ ਨਹੀਂ ਹੋਈ। ਜਿਹੜਾ ਇਹ ਯੂਨੀਕ ਆਮ ਤੌਰ ਤੇ ਦੁਨੀਆ ਭਰ 'ਚ ਇੱਕ ਕੌਮ ਦੂਜੀ ਤੇ ਹਮਲਾ ਕਰਦੀ ਹੈ, ਦੂਜੀ ਕੌਮ ਦਾ ਜਵਾਬ ਦਿੰਦੀ ਹੈ। ਹਰ ਥਾਂ ਤੇ ਦੁਨੀਆ 'ਚ ਇਹੀ ਚੱਲਦਾ। ਸਿੱਖ ਇੱਕ ਯੂਨੀਕ ਕੌਮ ਹੈ ਜਿਨ੍ਹਾਂ ਨੇ ਬਹੁਤ ਕਮਾਲ ਦਾ ਸੰਜਮ ਵਿਖਾਇਆ। ਮੈਂ ਇਸ ਗੱਲ ਦੇ ਹੱਕ 'ਚ ਹਾਂ, ਸਿੱਖਾਂ ਨੂੰ ਇਸ ਤਰ੍ਹਾਂ ਦਾ ਸੰਜਮ ਵਿਖਾਉਣਾ ਚਾਹੀਦਾ। ਮੈਂ ਨਹੀਂ ਕਹਿੰਦਾ ਨਹੀਂ ਵਿਖਾਉਣਾ ਚਾਹੀਦਾ। ਮੇਰਾ ਗਿਲਾ ਇਹ ਹੈ ਕਿ ਜਿਹੜੇ ਲੋਕ ਹਿੰਦੂਆਂ ਦੇ ਅੰਦਰ ਜਾਂ ਹਿੰਦੂਆਂ ਤੋਂ ਬਿਨਾਂ ਨਿਰਪੱਖ ਹੋਣ ਦਾ ਦਾਅਵਾ ਕਰਦੇ ਆ, ਵੈਸਟ ਦੇ ਵਿੱਚ ਵੀ ਜਿਹੜੇ ਲੋਕ ਨਿਰਪੱਖ ਹੋਣ ਦਾ ਦਾਅਵਾ ਕਰਦੇ ਆ, ਉਹਨਾਂ ਨੇ ਇਹ ਗੱਲ ਐਕਨੋਲਜ ਨਹੀਂ ਕੀਤੀ। ਉਹਨਾਂ ਨੂੰ ਇਹ ਗੱਲ ਕਹਿਣੀ, ਉਹਨਾਂ ਨੇ ਇਹਦੇ ਉਲਟ ਕੀਤਾ। ਉਹਨਾਂ ਨੇ ਜਿਹੜੇ ਸ਼ੱਕੀ ਕਿਸਮ ਦੇ ਬੱਸ ਕਾਂਡ ਆ ਜਿਨ੍ਹਾਂ ਬਾਰੇ ਕੋਈ ਸਿੱਧੀ ਐਵੀਡੈਂਸ ਨਹੀਂ, ਉਹਨਾਂ ਬੱਸ ਕਾਂਡਾਂ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਰੈਟਰਿਕ ਇਹ ਬਣਾਇਆ ਕਿ ਸਾਰੇ ਪਾਸਿਓਂ ਬਰਾਬਰ ਦੀ ਹਿੰਸਾ ਹੋ ਰਹੀ ਸੀ। ਇੱਥੇ ਇਹ ਨੁਕਤਾ ਸਪਸ਼ਟ ਕਰਨਾ ਜ਼ਰੂਰੀ ਹੈ। ਪੰਜਾਬ ਦੇ ਵਿੱਚ ਹਿੰਦੂਆਂ ਦੇ ਜਿਹੜੇ ਸਮੂਹਕ ਕਤਲ ਹੋਏ, ਜੋ ਸਾਰੇ ਦੇ ਸਾਰੇ ਖਾੜਕੂ ਜਥੇਬੰਦੀਆਂ ਦੇ, ਖਾਲਿਸਤਾਨੀ ਜੁਝਾਰੂ ਜਥੇਬੰਦੀਆਂ ਦੇ ਖਾਤੇ ਪਾ ਦਿੱਤੇ ਜਾਣ, ਜਿਹੜੇ ਕਿ ਨਹੀਂ ਪਾਉਣੇ ਚਾਹੀਦੇ। ਪਰ ਮੰਨ ਲਓ ਜੋ ਪਾ ਦਿੱਤੇ ਜਾਣ, ਜੋ ਕੁਛ ਹਿੰਦੂ ਕਮਿਊਨਿਟੀ ਨੇ ਜਿਹੜੇ ਪੱਧਰ ਦੀ ਵਾਇਲੈਂਸ ਸਿੱਖਾਂ ਤੇ ਕੀਤੀ, ਜਿਸ ਪੱਧਰ ਦੀ ਜਿਹੜੀ ਸਟੇਟ ਵਾਇਲੈਂਸ ਹਿੰਦੂ ਕਮਿਊਨਿਟੀ ਦੀ ਵੋਟ ਦੀ ਤਾਕਤ ਨਾਲ ਸਿੱਖਾਂ ਦੇ ਉੱਤੇ ਹੋਈ, ਦੋਵਾਂ ਦਾ ਆਪਸ 'ਚ ਕੋਈ ਕੰਪੈਰੀਜ਼ਨ ਨਹੀਂ। ਸਿੱਖਾਂ ਦੀ ਵਾਇਲੈਂਸ ਤਾਂ ਜਿਹੜੀ ਇਹ ਆ ਮਤਲਬ ਮਾੜੀ ਮੋਟੀਆਂ ਘਟਨਾਵਾਂ ਹੋਈਆਂ, ਸਿੱਖਾਂ ਦਾ ਤਾਂ ਮਤਲਬ ਬਚਿਆ ਹੀ ਕੁਛ ਨਹੀਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੀਡੀਆ ਦਾ ਵੀ ਪਤਾ ਲੱਗਦਾ ਉਹਦੇ 'ਚੋਂ। ਅਸੀਂ 1991-92 'ਚ ਪੰਜਾਬੀ ਯੂਨੀਵਰਸਿਟੀ ਹੁੰਦੇ ਸੀ। 92 'ਚ ਜਿਹੜੀ ਮੂਵਮੈਂਟ ਡਾਊਨ ਚਲੀ ਗਈ ਤੇ 93 'ਚ ਜਦੋਂ ਐਡਮਿਸ਼ਨਾਂ ਹੋਈਆਂ ਨਾ,
ਤੇ ਪੰਜਾਬ ਦੇ ਵਿੱਚ ਅਜੀਤ ਵਰਗੇ ਅਖਬਾਰਾਂ ਦੇ ਫਰੰਟ ਪੇਜ ਤੇ ਖਬਰਾਂ ਲੱਗੀਆਂ। ਜੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ 75% ਕੁੜੀਆਂ ਨੇ ਐਡਮਿਸ਼ਨ ਲਈ। ਕੁੜੀਆਂ ਮੁੰਡਿਆਂ ਨਾਲੋਂ ਅੱਗੇ ਜਾ ਰਹੀਆਂ। ਕਿਸੇ ਨੇ ਇਹ ਨਹੀਂ ਕਿਹਾ ਮੁੰਡੇ ਤਾਂ ਮਾਰਤੇ। ਜੀ ਜਦੋਂ ਮੁੰਡੇ ਤਾਂ ਮਾਰਤੇ ਸਟੇਟ ਨੇ, ਐਡਮਿਸ਼ਨ ਤਾਂ ਜਿਹੜੇ ਜਿਉਂਦੇ ਆ ਉਹੀ ਲੈਣਗੇ ਨਾ। ਜਿਹੜੇ ਮਰ ਗਏ ਉਹ ਉੱਠ ਕੇ ਆ ਕੇ ਯੂਨੀਵਰਸਿਟੀ ਐਡਮਿਸ਼ਨ ਕਿਵੇਂ ਲੈਣਗੇ? ਇਸ ਗੱਲ ਨੂੰ ਇਹ ਬਣਾ ਕੇ ਪੇਸ਼ ਕੀਤਾ ਵੀ ਸਿੱਖਾਂ ਦੇ ਮੁੰਡੇ ਨਲਾਇਕ ਆ, ਕੁੜੀਆਂ ਇੰਟੈਲੀਜੈਂਟ ਆ, ਕੁੜੀਆਂ ਬਾਜ਼ੀ ਮਾਰ ਗਈਆਂ। 94 'ਚ ਫੇਰ ਕੁੜੀਆਂ ਇਸ ਵਾਰੀ ਫਿਰ ਬਾਜ਼ੀ ਮਾਰ ਗਈਆਂ। 75% ਕੁੜੀਆਂ ਦੇ, ਉਹ 75% ਕੁੜੀਆਂ ਹੀ ਹੋਣੀਆਂ। ਤੁਸੀਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੀ ਕਤਲੋਗਾਰਤ ਸਟੇਟ ਨੇ ਕਿੰਨੇ ਵੱਡੇ ਪੱਧਰ ਤੇ ਕੀਤੀ ਹੈ। ਜਦੋਂ ਮੁੰਡਿਆਂ ਦੀ ਇੱਕ ਜਿਹੜੀ ਜਨਰੇਸ਼ਨ ਹੈ ਉਹਦਾ ਇੱਕ ਬਹੁਤ ਵੱਡਾ ਹਿੱਸਾ ਸਟੇਟ ਨੇ ਮਾਰ ਮੁਕਾ ਕੇ ਖਤਮ ਹੀ ਕਰਤਾ। ਕਿਸੇ ਨੂੰ ਅਣਪਛਾਤੀ ਲਾਸ਼ ਬਣਾਤਾ, ਕਿਸੇ ਨੂੰ ਘਸਪੈਠੀਆ ਬਣਾਤਾ। ਆ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਬਾਰਡਰ ਤੇ ਲਿਜਾ ਕੇ ਬੰਦੇ ਮਾਰੇ ਆ ਅਣਪਛਾਤਾ ਕਹਿ ਕੇ, ਘਸਪੈਠੀਏ ਜਿਨ੍ਹਾਂ ਦਾ ਕੋਈ ਬਾਰਡਰ ਨਾਲ ਸੰਬੰਧ ਹੀ ਨਹੀਂ ਸੀ। ਅੰਮ੍ਰਿਤਸਰ ਚੋਂ ਕਿੰਨੇ ਮਾਰੇ ਹੋਣਗੇ, ਗੁਰਦਾਸਪੁਰ ਚੋਂ ਕਿੰਨੇ ਮਾਰੇ ਹੋਣਗੇ, ਅੰਦਾਜ਼ਾ ਲਾਉਣਾ ਔਖਾ ਹੈ। ਗਿਣਤੀ ਕਰਨ ਦੀ ਤਾਂ ਗੱਲ ਛੱਡੋ। ਘੁਸਪੈਠੀਏ, ਅਣਪਛਾਤੀ ਲਾਸ਼, ਝੂਠੇ ਮੁਕਾਬਲੇ, ਮਤਲਬ ਜਿਹੜੇ ਆਪਰੇਸ਼ਨ ਵੋਡਰੋਜ਼ 'ਚ ਮਾਰ ਕੇ ਖਪਾ ਕੇ ਸਿੱਧੇ ਦਰਿਆਵਾਂ 'ਚ ਹੀ ਸਿੱਟਤੇ। ਕੋਈ ਲੇਖਾ ਹੀ ਨਹੀਂ ਹੋਇਆ। ਉਹਦੇ ਸਿੱਟੇ ਵਜੋਂ ਇੱਕ ਜਨਰੇਸ਼ਨ ਵਾਈਪ ਆਊਟ ਹੋ ਗਈ। ਇਹ ਫੈਕਟ ਕਿ ਬਹੁਤ ਗਿਣਤੀ ਕੁੜੀਆਂ ਐਡਮਿਸ਼ਨ ਲੈ ਰਹੀਆਂ, ਐਕਨੋਲਜ ਕਰ ਰਹੇ ਆ। ਉਹਦਾ ਕਾਰਨ ਸਿੱਖ ਨੌਜਵਾਨਾਂ ਦੀ ਇੱਕ ਜਨਰੇਸ਼ਨ ਨੂੰ ਐਲੀਮੀਨੇਟ ਕਰ ਦੇਣਾ ਸੀ, ਮਤਲਬ ਸਫਾਇਆ ਕਰ ਦੇਣਾ ਸੀ ਸਿੱਖਾਂ ਦੀ ਇੱਕ ਪੀੜ੍ਹੀ ਦੇ ਵੱਡੇ ਹਿੱਸੇ ਦਾ। ਇਹ ਗੱਲ ਕਿਸੇ ਨੇ ਨਹੀਂ ਕੀਤੀ। ਮੀਡੀਆ ਗੱਲ ਦੱਸ ਕੇ ਵੀ ਨਹੀਂ ਦੱਸਦਾ। ਮੀਡੀਆ ਦੇ ਝੂਠ ਬੋਲਣ ਦਾ ਤਰੀਕਾ ਵੇਖੋ ਤੁਸੀਂ। ਪਲੇਨ ਸਾਈਡ ਦੇ ਵਿੱਚ ਗੱਲ ਲੁਕੋ ਦਿੰਦੇ ਆ। ਸੋ ਇਹ ਜਿਹੜਾ ਮਤਲਬ ਸੋ ਕਾਲਡ ਜਿਹੜੀ ਫਿਰਕੂ ਹਿੰਸਾ ਦਾ ਰੈਟਰਿਕ ਹੈ, ਇਹਦੇ ਬਾਰੇ ਗੱਲ ਸਪਸ਼ਟ ਹੋਣੀ ਚਾਹੀਦੀ ਹੈ। ਖਾਲਿਸਤਾਨ ਦੀ ਲਹਿਰ ਜਿਹੜੀ ਹੈ ਉਹਨੇ ਫਿਰਕੂ ਹਿੰਸਾ ਦੇ ਮਾਮਲੇ 'ਚ ਜਿਹੜਾ ਸੰਜਮ ਵਿਖਾਇਆ, ਉਹ ਇੱਕ ਇੰਨੀ ਵੱਡੀ ਮਿਸਾਲ ਹੈ ਕਿ ਦੁਨੀਆ ਦੀਆਂ ਲਹਿਰਾਂ ਦੇ ਇਤਿਹਾਸ ਦੇ ਵਿੱਚ ਉਹਦੇ ਬਰਾਬਰ ਦੀ ਕੋਈ ਵੀ ਇੱਕ ਵੀ ਹੋਰ ਮਿਸਾਲ ਲੱਭਣੀ ਔਖੀ ਹੈ। ਜੀ, ਸੋ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਹੁਣ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਜੀ। 3 ਵੀਰਾਂ ਨੇ ਕਾਲ ਕੀਤੀ ਸੀ ਤੇ ਮੈਨੂੰ ਕੱਟਣੀ ਪਈ ਕਿਉਂਕਿ ਗੱਲਬਾਤ ਅਸੀਂ ਜਿਹੜਾ ਬੇਸ ਬਣਾ ਰਹੇ ਸੀ ਗੱਲਬਾਤ ਦਾ, ਤੇ ਹੁਣ 514 476 84 ਦੇ ਜੇ ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਪ੍ਰੋਗਰਾਮ 'ਚ ਹਿੱਸਾ ਲੈਣ ਲਈ ਤੁਸੀਂ WhatsApp ਤੇ ਕਾਲ ਕਰ ਸਕਦੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਤੋਂ, ਤੇ ਤੁਹਾਡੀ ਗੱਲਬਾਤ ਆ ਜਿਹੜੀ ਆਪਾਂ ਜ਼ਰੂਰ ਸ਼ਾਮਲ ਕਰਾਂਗੇ। ਔਰ ਜੇ ਕਿਸੇ ਵੀ ਵੀਰ ਨੂੰ ਇਸ ਗੱਲ ਨਾਲ ਕੋਈ ਆਪੱਤੀ ਆ ਜਾਂ ਕੋਈ ਹੋਰ ਆਪਣਾ ਪੱਖ ਰੱਖਣਾ ਚਾਹੁੰਦਾ ਇਸ ਗੱਲਬਾਤ ਦੇ ਵਿਰੁੱਧ ਜਿਹੜੀ ਅਸੀਂ ਕਰ ਰਹੇ ਹਾਂ, ਤਾਂ ਉਹ ਵੀ ਉਹਨਾਂ ਦਾ ਵੀ ਸਵਾਗਤ ਹੈ। ਤੁਸੀਂ ਆਪਣਾ ਆਰਗੂਮੈਂਟ ਵੀ ਪ੍ਰੋਗਰਾਮ ਦੇ ਵਿੱਚ ਪੇਸ਼ ਕਰ ਸਕਦੇ ਹੋ। ਔਰ ਭਾਈ ਸਾਹਿਬ, ਜਿਹੜੀ ਗੱਲ ਤੁਸੀਂ ਕੀਤੀ ਆ ਕਿ ਕਿਵੇਂ ਇਹ ਜਿਹੜਾ ਇਹ ਹੁਣ ਪ੍ਰੂਵ ਹੀ ਨਹੀਂ ਹੋ ਸਕਿਆ, ਤੇ ਜਿਹੜੇ ਕਾਂਡ ਕਰਨ ਵਾਲੇ ਆ ਉਹਨਾਂ ਨੂੰ ਜੁਡੀਸ਼ਰੀ ਕੋਲ ਲਿਜਾਣ ਦੀ ਬਜਾਏ ਉਹਨਾਂ ਦਾ ਐਨਕਾਊਂਟਰ ਕਰਨਾ ਵੀ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਇਹ ਜਿਹੜੀ ਹੈ ਇਨਸਾਈਡ ਜੌਬ ਹੋ ਸਕਦੀ ਹੈ। ਇਹਦੇ 1-2 ਹਵਾਲੇ ਮੈਂ ਜ਼ਰੂਰ ਦਿਆਂਗਾ। ਜਿਵੇਂ ਕਿ ਪਿੱਛੇ ਜਿਹੇ ਪਿੰਕੀ ਕੈਟ ਨੇ ਵੀ ਇਹ ਗੱਲਾਂ ਸ਼ਰੇਆਮ ਆ ਕੇ ਵੱਖ-ਵੱਖ ਮੀਡੀਆ ਅਦਾਰਿਆਂ ਦੇ ਉੱਤੇ, ਈਵਨ ਕੰਵਰ ਸੰਧੂ ਦੇ ਨਾਲ ਵੀ ਗੱਲਬਾਤ ਦੇ ਵਿੱਚ ਉਹਨੇ ਕੀਤੀ ਹੈ ਕਿ ਸਾਨੂੰ ਸਾਡੇ ਪੁਲਿਸ ਦੇ ਵੱਡੇ ਅਫਸਰਾਂ ਵੱਲੋਂ ਇਹ ਮਜਬੂਰ ਕੀਤਾ ਜਾਂਦਾ ਸੀ ਕਰਨ ਨੂੰ ਕਿ ਤੁਸੀਂ ਪੀਲੇ ਪਰਨੇ ਬੰਨ੍ਹ ਕੇ ਸਿਰਾਂ ਦੇ ਬੱਸਾਂ ਦੇ ਵਿੱਚ ਜਾਓ ਤੇ ਇੱਕ ਫਿਰਕੇ ਦੇ ਬੰਦੇ ਮਾਰੋ। ਤੇ ਅਸੀਂ ਉਹਨੇ ਕਿਹਾ ਵੀ ਇਹ ਕਈ ਕਾਂਡ ਮੈਂ ਦੱਸ ਸਕਦਾ ਜਿਹੜੇ ਉਹ ਹੋਏ ਵੀ ਆ। ਉਸ ਤੋਂ ਇਲਾਵਾ ਪੰਜਾਬ ਦੇ ਸਾਬਕਾ DGP ਵਿਰਕ ਉਦੋਂ ਸਿਟਿੰਗ ਪੋਜੀਸ਼ਨ ਤੇ ਸੀ, ਉਹਨਾਂ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਜਦੋਂ ਇੱਕ ਕਿਸੇ ਸੋ ਕਾਲਡ ਸੁੱਖੀ ਕੈਟ ਦੀ ਘਟਨਾ ਆਈ ਸੀ ਕਿ ਉਹ ਬਾਹਰ ਬੈਠਾ, ਉਹ ਕਹਿੰਦਾ ਵੀ ਇਹਦੇ ਨਾਲ ਦੇ 300 ਹੋਰ ਬੈਠੇ ਆ, ਦੱਸੋ। ਸੋ ਇਹ ਉਹ ਇਸ਼ਾਰੇ ਨੇ ਜਿਹੜੇ ਇਹਨਾਂ ਦੇ ਆਪਣੇ। ਇੱਕ ਹੋਰ ਮੈਂ ਤੁਹਾਡੇ ਨਾਲ ਹਵਾਲਾ ਸਾਂਝਾ ਕਰਨਾ ਚਾਹੁੰਦਾ। ਮੈਂ ਚੰਡੀਗੜ੍ਹ ਸੀ, 1998 ਦੀ ਗੱਲ ਹੈ, ਤੇ ਮੈਨੂੰ ਇੱਕ ਸੱਜਣ ਨੇ ਦੱਸਿਆ ਵੀ ਸਮੇਰ ਸੈਣੀ ਹਰ ਵੀਰਵਾਰ PGI 'ਚ ਸਾਈਕੋਥੈਰੇਪੀ ਲੈਣ ਜਾਂਦਾ, ਤੇ
ਉਹ ਕਹਿੰਦੇ ਵੀ ਥੈਰੇਪਿਸਟ ਦੇ ਰਾਹੀਂ ਇਹ ਗੱਲ ਬਾਹਰ ਆਈ ਵੀ ਸਮੇਧ ਸੈਣੀ ਜੀ ਉਹਨੂੰ ਕਹਿੰਦਾ ਹੈ ਵੀ ਜਿਹੜੇ ਮੈਂ ਹਿੰਦੂਆਂ ਦੇ ਕਤਲ ਕੀਤੇ ਨਾ ਖਾੜਕੂਆਂ ਦੇ ਨਾਂ ਜੀ ਤੇ, ਉਹ ਰਾਤ ਨੂੰ ਮੇਰੀ ਹਿੱਕ ਤੇ ਚੜ੍ਹਦੇ ਆ ਤੇ ਉਹ ਮੈਨੂੰ ਜੀ ਸੌਣ ਨਹੀਂ ਦਿੰਦੇ, ਤੇ ਉਹ ਜੀ ਪਾਗਲ ਹੋ ਰਿਹਾ ਤੇ ਉਹਦਾ ਮਤਲਬ ਉਹ ਦਵਾਈਆਂ ਤੇ ਆ। ਹੁਣ ਚੰਡੀਗੜ੍ਹ ਦੇ ਵਿੱਚ ਮੇਰਾ ਪੁਲਿਸ ਤੰਤਰ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਿੱਧਾ ਪੱਧਰਾ ਰਾਬਤਾ ਨਹੀਂ ਸੀ, ਜੀ ਪੰਥਕ ਸਰਕਲਾਂ ਨਾਲ ਸੀ। ਮੇਰੇ ਕੋਲੇ ਖਬਰ ਆ ਗਈ, ਜਿਹੜੇ ਪੱਤਰਕਾਰ ਆ ਖਾਸ ਤੌਰ ਤੇ ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ, ਜੀ ਉਹ ਸੀਨੀਅਰ ਪੁਲਿਸ ਅਫਸਰਾਂ ਨੂੰ ਲਗਾਤਾਰ ਮਿਲਦੇ ਆ। ਉਹਨਾਂ 'ਚ ਬਹੁਤ ਸਾਰੇ ਉਹਨਾਂ ਨਾਲ ਬਹਿ ਕੇ ਜੀ ਸ਼ਰਾਬ ਵੀ ਪੀਂਦੇ ਆ, ਉਹਨਾਂ ਦੀਆਂ ਮਹਿਫਲਾਂ 'ਚ ਵੀ ਜਾਂਦੇ ਆ। ਜੀ ਪੱਤਰਕਾਰਾਂ ਕੋਲੇ ਇਹ ਸਾਰੀ ਜਾਣਕਾਰੀ ਸੀ। ਪੱਤਰਕਾਰਾਂ ਨੇ ਠੀਕ ਜਿਹੜੀ ਬੇਈਮਾਨੀ ਵਰਤੀ, ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਇਗਨੋਰ ਕੀਤੀਆਂ। ਜੀ ਮਤਲਬ ਇਹ ਗੱਲ ਤਾਂ ਪੀਜੀਆਈ ਦੇ ਰੈਕਡ 'ਚੋਂ ਤਸਦੀਕ ਕੀਤੀ ਜਾ ਸਕਦੀ ਹੈ ਨਾ, ਵੀ ਸਮੇਧ ਜੀ ਸੈਣੀ ਜਿਹੜਾ ਹੈ ਉਹ ਲਗਾਤਾਰ ਉਹ ਮਰੀਜ਼ ਸੀ, ਉਹ ਦਵਾਈਆਂ ਤੇ ਸੀ, ਤੇ ਉਹ ਲਗਾਤਾਰ ਥੈਰੇਪੀ ਲਈ ਜਾਂਦਾ ਰਿਹਾ। ਤੇ ਮਤਲਬ ਉਹਨੇ ਕਨਫੈਸ ਕੀਤਾ ਕਿ ਹਿੰਦੂਆਂ ਦੇ ਕਤਲ ਜਿਹੜੇ ਮੈਂ ਕੀਤੇ ਆ ਖਾੜਕੂਆਂ ਦੇ ਨਾਂ ਤੇ, ਉਹ ਮੇਰੇ ਸਿਰ ਤੇ ਚੜ ਰਹੇ ਆ। ਜੇ ਜੀ ਪੱਤਰਕਾਰ ਚਾਹੁੰਦੇ ਤਾਂ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਇਨਸਾਈਡ ਸਟੋਰੀਜ਼ ਸੀ ਉਹ ਲਾ ਸਕਦੇ ਸੀ। ਪਰ ਅਸਲੀਅਤ ਇਹ ਹੈ ਕਿ ਜਿਹੜੇ ਬਹੁਗਿਣਤੀ ਪੱਤਰਕਾਰ ਆ ਉਹ ਸਟੇਟ ਦੇ ਕਰਿੰਦੇ ਬਣ ਕੇ ਕੰਮ ਕਰ ਰਹੇ ਸੀ, ਜੀ ਜੀ ਆਪਾਂ ਉਹਨਾਂ ਦਾ ਇੱਕ ਕੋਈ ਇਸ ਕਾਲ ਤਰ੍ਹਾਂ ਦਾ ਇਰਾਦਾ ਨਹੀਂ ਸੀ। ਜੀ ਤੁਸੀਂ ਹੋਲਡ ਰੱਖਿਓ ਜੀ ਕਾਲਰ, ਮੈਂ ਤੁਹਾਨੂੰ ਹੁਣੇ ਹੀ 1 ਮਿੰਟ ਦੇ ਵਿੱਚ ਲਾਈਵ ਕਰਦਾ ਜੀ। ਜੀ ਭਾਈ ਸਾਹਿਬ। ਹਾਂਜੀ, ਆਪਣੀ ਗੱਲ ਹੋ ਗਈ, ਤੁਸੀਂ ਲਓ ਸਵਾਲ। ਜੀ ਜੀ ਹਾਂਜੀ, ਸਰਦਾਰ ਗੁਰਪ੍ਰੀਤ ਸਿੰਘ ਕਾਲ ਕਰ ਰਹੇ ਨੇ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਰਦਾਰ ਗੁਰਪ੍ਰੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਆਵਾਜ਼ ਨਹੀਂ ਆ ਰਹੀ ਉਹਨਾਂ ਦੀ ਆਵਾਜ਼ ਨਹੀਂ ਸੁਣ ਰਹੀ। ਜੀ ਜੀ ਠੀਕ ਹੈ ਜੀ। ਜੀ ਸੋ ਇੱਕ ਹੋਰ ਉਹ ਕਾਲ ਕਨੈਕਟ ਨਹੀਂ ਹੋਈ ਕਾਲ ਉਹਨਾਂ ਦੀ ਆ ਰਹੀ ਪ੍ਰੋਪਰਲੀ। ਸੀ ਵਿੱਚ। ਜੀ 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 ਹਾਂਜੀ, ਸਰਦਾਰ ਲਖਵੀਰ ਸਿੰਘ ਜੀ ਦੀ ਕਾਲ ਹੈ ਜੀ। ਤੁਸੀਂ ਔਨ 에ਅਰ ਹੋ ਜੀ। ਵਾਹਿਗੁਰੂ ਜੀ ਕਾ ਆਵਾਜ਼ ਨਹੀਂ ਆ ਰਹੀ ਖਾਲਸਾ, ਜੀ ਉਹਨਾਂ ਵਾਹਿਗੁਰੂ ਦੀ। ਜੀ ਕੀ ਫਤਿਹ ਜੀ। ਸੁਨਵੀਰ ਸਿੰਘ ਜੀ, ਮੈਂ ਸੁਣਿਆ ਟ੍ਰੇਨਿੰਗ ਤੁਸੀਂ ਕਿਸ ਗੱਲ ਕਰ ਰਹੇ ਹੋ। ਮੈਂ ਉਮੀਦ ਕਰਦਾ ਕਿ ਜੋ 1984 ਚ ਸਿੱਖ ਕੌਮ ਦੇ ਨਾਲ ਹੋਇਆ, ਸ਼ਾਇਦ ਤੁਸੀਂ ਉਸੇ ਮੁੱਦੇ ਤੇ ਗੱਲ ਕਰਦੇ ਕਰ ਰਹੇ ਹੋਵੋਗੇ। ਜੀ ਮੈਂ ਐਪਰੀਸ਼ੀਏਟ ਕਰਦਾ ਜਿਹੜੇ ਵੀ ਵੀਰ ਇਸ ਗੱਲ ਤੇ ਹਮੇਸ਼ਾ ਹੀ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਆ। ਵਾਹਿਗੁਰੂ ਅੱਗੇ ਅਰਦਾਸ ਕਰਦੇ ਮਹਾਰਾਜ ਚੜ੍ਹਦੀਆਂ ਕਲਾ ਤੰਦਰੁਸਤੀ ਬਖਸ਼ੇ, ਜੀ ਕਿਉਂਕਿ ਜਦੋਂ ਸਮੁੱਚੇ ਸਮਾਜ ਨੂੰ ਦੇਖੀਦਾ ਤੇ ਸਾਰੇ ਦੇ ਸਾਰੇ ਨਹੀਂ ਸਾਰਾ ਕੁਝ ਕਰ ਸਕਦੇ ਹੁੰਦੇ। ਕੁਝ ਕੁ ਬੰਦੇ ਹੁੰਦੇ ਆ ਵਾਹਿਗੁਰੂ ਆਪ ਚੁਣਾਵ ਕਰਦਾ ਤੇ ਉਹਨਾਂ ਨੂੰ ਅੱਗੇ ਕਰਕੇ ਤੇ ਕੌਮਾਂ ਦੀਆਂ ਗੱਲ ਹੁੰਦੀ। ਅਕਸਰ ਮੈਂ ਜੋ ਇਤਿਹਾਸ ਵੇਖਿਆ ਜਾਂ ਜਿੰਨੀ ਕਿ ਮਸਤ ਬਹੁਤ ਵਾਹਿਗੁਰੂ ਬਖਸ਼ਦਾ। ਜੀ ਮੈਂ ਉਹ ਹਰ ਇੱਕ ਇਨਸਾਨ ਦਾ ਸ਼ੁਕਰਗੁਜ਼ਾਰ ਹਾਂ ਔਰ ਮੈਂ ਅਰਦਾਸ ਕਰਦਾ ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ਣ ਸਾਰਿਆਂ ਨੂੰ। ਤੇ ਇਸੇ ਤਰ੍ਹਾਂ ਤੁਸੀਂ ਆਪਣੇ ਭਵਿੱਖ ਵਾਸਤੇ, ਆਪਣੇ ਬੱਚਿਆਂ ਵਾਸਤੇ, ਜੋ ਕਿ ਮੈਂ ਇਸ ਤਰ੍ਹਾਂ ਮੰਨਦਾ ਕਿ ਕੁਛ ਲੋਕ ਏਦਾਂ ਸਮਝਦੇ ਆ ਕਿ ਅਸੀਂ ਸ਼ਾਇਦ ਕੁਛ ਵੱਖਰਾ ਜਾਂ ਅਲੱਗ ਕੁਛ ਮੰਗ ਰਹੇ ਹਾਂ ਜਾਂ ਮਤਲਬ ਅਸੀਂ ਕੁਛ ਤੋੜਨ ਦੀ ਕਿਸੇ ਨੂੰ ਗੱਲ ਕਰ ਰਹੇ ਹਾਂ। ਇਹ ਹਰ ਇੱਕ ਉਸ ਇਨਸਾਨ ਨੂੰ ਸਮਝ ਲੈਣਾ ਚਾਹੀਦਾ ਕਿ ਅਸੀਂ ਕਿਸੇ ਨਾਲ ਧੱਕਾ ਜਾਂ ਕਿਸੇ ਨੂੰ ਬੁਰਾ ਕਹਿ ਨਹੀਂ ਰਹੇ। ਜੀ ਸਾਡਾ ਜੋ ਹੱਕ ਆ, ਅਸੀਂ ਰਾਜ ਕੀਤਾ, ਸਾਡਾ ਆਪਣਾ ਇੱਕ ਰਾਜ ਸੀਗਾ, ਅਸੀਂ ਜੀ ਉਹਦੀ ਗੱਲ ਕਰਦੇ ਹਾਂ। ਤੇ ਅਸੀਂ ਕਿਸੇ ਫਿਰਕੇ ਨੂੰ ਜਾਂ ਕਿਸੇ ਮਜ਼ਹਬ ਨੂੰ ਬੁਰਾ ਨਹੀਂ ਕਹਿੰਦੇ। ਅਸੀਂ ਜਿਹੜਾ ਸਿਸਟਮ ਉੱਥੇ ਕ੍ਰੀਏਟ ਹੋਇਆ ਉਹਨੂੰ ਤੋੜ ਕੇ ਤੇ ਹਰ ਇੱਕ ਨੂੰ ਬਰਾਬਰ ਦਾ ਹੱਕ, ਜੋ ਗੁਰੂ ਨਾਨਕ ਪਾਤਸ਼ਾਹ ਦੁਨੀਆ ਚ ਆਉਂਦੇ ਤੇ ਇਹੀ ਨਾਰਾ ਦਿੰਦੇ ਸਾਰਿਆਂ ਨੂੰ ਕਿ ਬਰਾਬਰਤਾ ਦਾ, ਤੇ ਉਹਦੇ ਤੇ ਇਹੀ ਕੰਮ ਕਰੇ। ਸਿੱਖ ਹਰ ਇੱਕ ਸਿੱਖ ਜੋ ਅਖਵਾਉਂਦਾ ਉਹਦਾ ਫਰਜ਼ ਵੀ ਬਣਦਾ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਕਾਲ ਲਈ ਹੈ। ਤੇ ਮੈਂ ਤੁਹਾਡਾ ਪੂਰਾ ਵਿਸ਼ਾ ਤੇ ਸੁਣਿਆ ਨਹੀਂ ਕਿਉਂਕਿ ਮੈਂ ਬਿਜੀ ਸੀਗਾ।
ਤੇ ਮੈਂ ਫਿਰ ਦੁਬਾਰਾ ਸ਼ਾਮਲ ਹੋਣਾ, ਮੈਂ ਇੱਥੇ ਜ਼ਰੂਰੀ ਕੰਮ ਸੀਗਾ ਜੀ। ਮੈਂ ਫਿਰ ਤੋਂ ਸਾਰਿਆਂ ਹੀ ਉਹਨਾਂ ਜਿਹੜੇ ਅੱਗੇ ਵੱਧ ਕੇ ਇਹਦੇ ਵਾਸਤੇ ਕੰਮ ਕਰਦੇ, ਮੈਂ ਅਰਦਾਸ ਕਰਦਾ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਸੇ ਤਰ੍ਹਾਂ ਇਸ ਕੰਮ 'ਚ ਤੁਸੀਂ ਆਪਣੇ ਘਰ ਵਾਸਤੇ ਮਿਹਨਤ ਕਰਕੇ ਤੇ ਸਾਡੀ ਕੌਮ ਨੂੰ ਅਵੇਅਰ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਾਲਾਂ ਖੁੱਲੀਆਂ ਨੇ ਜੀ, ਜਰੂਰ ਜਿਹੜੇ ਵੀ ਵੀਰ ਟਰਾਈ ਕਰ ਰਹੇ ਸੀ ਪਹਿਲਾਂ, ਕਿਉਂਕਿ ਹਜੇ ਸਾਡੇ ਕੋਲ ਸਿਸਟਮ ਇੱਕ ਕਾਲ ਲੈਣ ਦਾ ਹੀ ਆ, ਤਾਂ ਅਸੀਂ ਜਿਹੜਾ ਵਾਰੀ ਤੁਸੀਂ ਜਰੂਰ ਜਦੋਂ ਕਾਲ ਪਹਿਲੀ ਕੱਟੀ ਜਾਵੇ ਉਦੋਂ ਕੋਸ਼ਿਸ਼ ਕਰੋ, ਤੁਹਾਡੀ ਕਾਲ ਜਰੂਰ ਲਵਾਂਗੇ। ਤੁਹਾਡੇ ਲਈ ਇਹ ਪ੍ਰੋਗਰਾਮ ਹੈ, ਤੁਹਾਡਾ ਆਪਣਾ ਪ੍ਰੋਗਰਾਮ ਹੈ। ਸੋ ਨੈਕਸਟ ਕਾਲ ਆਪਾਂ ਲੈਣੇ ਆ ਜੀ। ਜੀ ਸਰਦਾਰ ਗੁਰਪ੍ਰੀਤ ਸਿੰਘ ਤੁਹਾਡਾ ਨਾਂ ਆ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਪ੍ਰੋਗਰਾਮ ਸੁਣ ਰਿਹਾ ਸੀਗਾ ਆਪਾਂ 84 ਵਾਲੇ ਕਤਲੇਆਮ ਹਰਮੰਦਰ ਸਾਹਿਬ ਦੇ ਸਾਰੀ ਗੱਲ ਵੀਰ ਜੀ ਨੇ ਬਹੁਤ ਵਧੀਆ ਦੱਸੀ। ਸੋ ਮੈਂ ਬੇਨਤੀ ਇੰਨੀ ਵੀ ਕਰਨੀ ਚਾਹੁੰਦਾ, ਬਾਕੀ ਸਾਰੀਆਂ ਕਹਾਣੀਆਂ ਦਾ ਆਪਾਂ ਨੂੰ ਪਤਾ ਹੈ ਜੀ, ਜਿਵੇਂ ਹੁਣ ਆਪਣਾ ਜੋ ਇਹਨਾਂ ਸਾਰੀਆਂ ਚੀਜ਼ਾਂ ਦੇ ਹੱਲ ਦਾ ਪਤਾ ਹੈ, ਖਾਲਿਸਤਾਨੀ ਹੈ। ਤੇ ਮੈਂ ਆਪ ਜੀ ਨੂੰ ਵੀਰ ਜੀ ਨੂੰ ਬੇਨਤੀ ਕਰਨੀ ਚਾਹੂੰਗਾ ਵੀ ਇਹ ਵਿਸ਼ਾ ਜ਼ਰੂਰ ਤੁਸੀਂ ਛੋਵੋ ਵੀ ਅੱਜ ਜਿਹੜੇ ਆਪਣੇ ਖਾਲਿਸਤਾਨੀ ਧੜੇ ਵੀ ਹੈਗੇ ਆ, ਜਿਵੇਂ ਆਪਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਾਂ ਵਾਰਸ ਪੰਜਾਬ ਹੈ ਜਾਂ ਹੋਰ ਵੀ ਜਿੰਨੇ ਬਾਕੀ ਦੇ ਵੀ ਲਾ ਲਓ, ਬਾਕੀ ਦੇ ਚਲੋ ਨਾਮ ਮੈਨੂੰ ਪਤਾ ਨਹੀਂ ਬਹੁਤ ਹੋਣਗੇ, ਪਰ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਆ, ਆਪਣੇ ਹੱਲ ਦੀ ਗੱਲ ਕਰਦੇ ਆ, ਇਸ ਤੇ ਸਿੱਧਾ ਹੋ ਕੇ ਇਮਾਨਦਾਰੀ ਨਾਲ ਆਪਾਂ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦਈਏ। ਆਪਣੀਆਂ ਪੁਰਾਣੀਆਂ ਮਿਸਲਾਂ ਦੀ ਵੀ ਤੁਸੀਂ ਪਲੀਜ਼ ਜ਼ਰੂਰ ਐਗਜ਼ਾਮਪਲ ਦੇ ਕੇ ਗੱਲ ਕਰੋ। ਆਪਣਾ ਜੋ ਹੁਣ ਮੇਰੇ ਖਿਆਲ ਦੇ ਵਿੱਚ ਮਾਨ ਸਾਹਿਬ ਬਹੁਤ ਲੰਬੇ ਸਮੇਂ ਤੋਂ ਇਹ ਗੱਲ ਕਰਦੇ ਆ ਰਹੇ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਆਪਾਂ ਦੇਖ ਰਹੇ ਹਾਂ ਵੀ ਆ ਜਿਹੜੀ ਰੈਫਰੈਂਡਮ ਵਾਲਿਆਂ ਨੇ, ਗੁਰਬਖਸ਼ ਸਿੰਘ ਪੰਨੂ ਵਾਲਿਆਂ ਨੇ ਏਦਾਂ ਕਰਕੇ ਆਪਣੀ ਗੱਲ ਦੁਨੀਆ ਦੇ ਵਿੱਚ ਅੱਜ ਚੱਲ ਰਹੀ ਹੈ। ਮੈਂ ਬਹੁਤ ਮੇਰੇ ਕੋਲੇ ਬਥੇਰੀਆਂ ਐਗਜ਼ਾਮਪਲਸ ਨੇ, ਪਰ ਮੈਂ ਇੰਨਾ ਸਮਾਂ ਨਹੀਂ ਲਊਂਗਾ। ਸੋ ਮੈਂ ਤੁਹਾਨੂੰ ਦੋਨਾਂ ਵੀਰਾਂ ਨੂੰ ਤੇ ਜਾਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੂੰਗਾ, ਇਹ ਜ਼ਰੂਰ ਸਾਰਿਆਂ ਨੂੰ ਆਪਾਂ ਬੇਨਤੀ ਕਰੀਏ ਵੀ ਆਓ ਆਪਣੇ ਹੱਲ ਵੱਲ ਵਧੀਏ ਇਮਾਨਦਾਰੀ ਨਾਲ। ਬਾਅਦ ਚ ਫਿਰ ਲੜੀ ਜਾਵਾਂਗੇ ਆਪਸ ਚ। ਮੈਂ ਬਹੁਤ ਦੇਖਦਾ ਇੱਥੇ ਤੁਹਾਡੇ ਆਪਸ ਚ ਉੱਤੋਂ ਤਾਂ ਕਵਾਂਗੇ ਵੀ ਹਾਂ ਵੀ ਅਸੀਂ ਖਾਲਿਸਤਾਨ ਦੇ ਵਿੱਚ ਇੱਕ ਦੂਜੇ ਦੇ ਨਾਲ ਹੈ, ਇੱਕ ਦੂਜੇ ਨਾਲ ਹੈ, ਪਰ ਅੰਦਰੋਂ ਉਹਨਾਂ ਦੇ ਵਿੱਚ ਕੜੱਤਣ ਇੱਕ ਦੂਜੇ ਦੇ ਪ੍ਰਤੀ ਦੇਖਣ ਨੂੰ ਜ਼ਰੂਰ ਮਿਲਦੀ ਹੈ ਵੀ ਨਹੀਂ ਯਾਰ ਉਹਨਾਂ ਦਾ ਪੋਸਟਰ ਨਹੀਂ ਲਾਉਣਾ, ਆਪਣਾ ਲਾਉਣਾ ਹੈ। ਆਪਣੇ ਧੜਿਆਂ ਦੀ ਗੱਲ ਕਲੀਅਰ ਕਰ ਲਾਂਗੇ, ਲੜੀ ਭਰੀ ਜਾਵਾਂਗੇ, ਪਰ ਅੱਜ ਆਪਾਂ ਆਜ਼ਾਦੀ ਵੱਲ ਵਧੀਏ, ਇਮਾਨਦਾਰੀ ਨਾਲ ਉੱਧਰ ਨੂੰ ਆਪਣਾ ਇੱਕ ਦੂਜੇ ਦਾ ਸਾਥ ਦੇਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੌਮ ਲਈ ਦਰਦ ਕੌਮ ਦੀ ਹੋਣੀ ਹੈ ਜਿਹੜੀ, ਉਹਦੇ ਪ੍ਰਤੀ ਚਿੰਤਾ ਸੁਭਾਵਿਕ ਹੈ ਸਿੱਖ ਸਾਈਕੀ ਦੇ ਵਿੱਚ। ਜੀ ਕੀ ਕਹਿਣਾ ਚਾਹੋਗੇ ਅਗਲੇ ਸਵਾਲ ਤੇ? ਬਹੁਤ ਸੋਹਣਾ ਨੁਕਤਾ ਉਠਾਇਆ ਇਹਨਾਂ ਨੇ, ਬਹੁਤ ਇਹਨਾਂ ਦੀ ਮਿਹਰਬਾਨੀ। ਵੇਖੋ ਇਹ ਗੱਲ ਆਪਾਂ ਨੂੰ ਮੰਨਣੀ ਚਾਹੀਦੀ ਹੈ, ਜਿਵੇਂ ਮੈਂ ਪਹਿਲਾਂ ਕਿਹਾ ਵੀ ਜੋ ਕੁਝ ਸਿੱਖਾਂ ਨਾਲ ਹੋਇਆ ਉਹ ਸਿੱਖ ਦੁਨੀਆ ਦੇ ਸਾਹਮਣੇ ਐਕਨੋਲੇਜ ਨਹੀਂ ਕਰਾ ਸਕੇ। ਜਿਵੇਂ ਹੁਣ ਮੈਂ ਇੱਕ ਤਾਜ਼ੀ ਘਟਨਾ ਦਾ ਹਵਾਲਾ ਦੇਣਾ ਚਾਹੁੰਦਾ। ਬਠਿੰਡੇ ਦੇ ਵਿੱਚ ਪੁਲਿਸ ਨੇ ਇੱਕ ਮੁੰਡਾ ਚੱਕਿਆ, ਉਹਦੇ ਤੇ ਅੰਨਾ ਤਸ਼ੱਦਦ ਕੀਤਾ, 17 ਵਾਰੀ ਸਿਰ ਤੇ, 10-10 15-15 ਵਾਰੀ ਸਰੀਰ ਦੇ ਹੋਰ ਕਈ ਹਿੱਸਿਆਂ ਤੇ, ਗੁਪਤ ਅੰਗਾਂ ਤੇ ਕਰੰਟ ਲਾ ਕੇ ਮੁੰਡੇ ਨੂੰ ਜਾਨੋਂ ਮਾਰਤਾ। ਹੁਣ ਇਹ ਗੱਲ ਆ ਜਿਹੜੀ, ਇਹ ਗੱਲ ਤੇ ਬਹੁਤ ਧਿਰਾਂ ਬੋਲ ਰਹੀਆਂ, ਰੌਲਾ ਪੈ ਰਿਹਾ। ਸਟੇਟ ਨੂੰ ਇਹ ਗੱਲ ਦਾ ਪਤਾ ਹੈ ਕਿ ਰੌਲਾ ਪੈਣਾ ਤੇ ਉਹ ਹਟ ਜਾਣਾ ਥੋੜੇ ਦਿਨਾਂ ਬਾਅਦ। ਸਟੇਟ ਦੀ ਐਕਚੁਅਲ ਜਵਾਬਦੇਹੀ ਹੁੰਦੀ ਨਹੀਂ, ਸਟੇਟ ਨੂੰ ਕੋਈ ਚੈਲੰਜ ਉਹਦੇ ਸਾਹਮਣੇ ਆਉਂਦਾ ਨਹੀਂ। ਜਿਵੇਂ ਦੀਪ ਸਿੱਧੂ ਸੀ, ਦੀਪ ਸਿੱਧੂ ਬਹੁਤ ਸਿਆਣਾ, ਸੁਲਝਿਆ, ਹਰਮਨ ਪਿਆਰਾ ਆਗੂ ਸੀ। ਸਟੇਟ ਨੇ ਐਕਸੀਡੈਂਟ ਅਰੇਂਜ ਕਰਾ ਕੇ ਉਹਨੂੰ ਸ਼ਹੀਦ ਕਰਤਾ। ਸਿੱਖਾਂ ਦੀ ਸਮੂਹਕ ਪ੍ਰਤੀਤੀ ਇਹੀ ਸੀ ਕਿ ਸਟੇਟ ਨੇ ਸਾਡਾ ਬੰਦਾ ਸਾਥੋਂ ਖੋਹ ਲਿਆ, ਤੇ ਉਹਦੇ ਸੰਸਕਾਰ ਤੇ ਕੋਈ ਲੱਖ ਤੋਂ ਉੱਤੇ ਜਿਹੜਾ ਨੌਜਵਾਨ ਹੈ ਉਹ ਸ਼ਾਮਲ ਹੋਏ, ਮਾਈ ਭਾਈ ਸਾਰੇ। ਉਹਦੇ ਭੋਗ ਤੇ ਕੋਈ 5-6 ਲੱਖ ਬੰਦਾ ਇਕੱਠਾ ਹੋ ਗਿਆ। ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ
ਇੱਕ ਅਹਿਮ ਆਗੂ ਮਰਿਆ, ਉਹਦੇ ਭੋਗ ਦੇ ਉੱਤੇ ਕੋਈ 5-6 ਲੱਖ ਬੰਦਾ ਇਕੱਠਾ ਹੋਇਆ, ਔਰ ਅੰਨਾ ਜੋਸ਼ ਲਗਾਤਾਰ ਉੱਥੇ ਖਾਲਿਸਤਾਨ ਦੇ ਨਾਅਰੇ ਲੱਗੀ ਗਏ। ਪੰਜਾਬੀ ਟ੍ਰਿਬਿਊਨ ਅਖਬਾਰ 'ਚ ਇਹਦੀ ਖਬਰ ਨਹੀਂ ਲੱਗੀ ਜੀ। ਮੈਂ ਬਹੁਤ ਤਸੱਲੀ ਨਾਲ, ਬਰੀਕੀ ਨਾਲ, ਜਿਹੜਾ ਉਦੋਂ ਪ੍ਰਿੰਟ ਐਡੀਸ਼ਨ ਪਬਲਿਕ ਹੁੰਦਾ ਸੀ, ਹੁਣ ਤਾਂ ਉਹਨਾਂ ਨੇ ਪੇਡ ਕਰਤਾ, ਮੈਂ ਧਿਆਨ ਨਾਲ ਪੜ੍ਹਿਆ। ਪੰਜਾਬੀ ਟ੍ਰਿਬਿਊਨ ਐਡੀ ਵੱਡੀ ਖਬਰ ਨੂੰ ਇਗਨੋਰ ਕਰਕੇ ਬਚ ਕੇ ਨਿਕਲ ਗਿਆ ਜੀ। ਇੱਕ ਆਈਬੀ ਦੇ ਵਿੱਚ ਕੰਮ ਕਰਨ ਵਾਲਾ ਬੰਦਾ, ਸਵਰਾਜ ਵੀਰ, ਆਈਬੀ ਦਾ ਆਫੀਸਰ, ਇੰਟੈਲੀਜੈਂਸ ਬਿਊਰੋ ਦਾ, ਪੰਜਾਬੀ ਟ੍ਰਿਬਿਊਨ ਦਾ ਸੰਪਾਦਕ, ਉਹਨੇ ਖਬਰ ਨਹੀਂ ਲਾਈ ਤੇ ਉਹਨੂੰ ਇਹਦਾ ਕੋਈ ਖਮਿਆਜ਼ਾ ਨਹੀਂ ਭੁਗਤਣਾ ਪਿਆ। ਕੋਈ ਸਿੱਖਾਂ ਨੇ ਇਹਦਾ ਵਿਰੋਧ ਨਹੀਂ ਕੀਤਾ, ਕੋਈ ਪੰਜਾਬੀ ਟ੍ਰਿਬਿਊਨ ਦੀ ਨਿਰਪੱਖਤਾ ਤੇ ਸਵਾਲ ਨਹੀਂ ਉੱਠੇ, ਕੋਈ ਲਿਖਤਾਂ ਨਹੀਂ ਆਈਆਂ, ਕੁਛ ਨਹੀਂ ਆਇਆ। ਦੀਪ ਸਿੱਧੂ ਗਿਆ, 4 ਦਿਨ ਵਿਰੋਧ ਹੋਇਆ, ਗੱਲ ਖਤਮ, ਉਹ ਕੋਈ ਮੁੱਦਾ ਨਹੀਂ ਬਣਿਆ, ਉੱਤੇ ਕੋਈ ਪ੍ਰੋਟੈਸਟ ਮੁਹਿੰਮ ਨਹੀਂ ਚੱਲੀ, ਕੋਈ ਇਨਸਾਫ ਦੀ ਮੰਗ ਨਹੀਂ ਚੱਲੀ। ਉਹ ਆਇਆ ਤੇ ਉਹ ਚਲਾ ਗਿਆ। ਆਹ ਮੁੰਡਾ ਬਠਿੰਡੇ ਵਾਲਾ ਬਿਲਕੁਲ ਨਜਾਇਜ਼ ਪੁਲਿਸ ਨੇ ਮਾਰਿਆ, ਇਹ ਚੋਂ ਜ਼ਾਹਰ ਕੀ ਹੁੰਦਾ? ਉੱਥੇ ਕੁਛ ਨਹੀਂ ਬਦਲਿਆ। ਪੁਲਿਸ ਨੂੰ ਖੁੱਲੀ ਛੁੱਟੀ ਹੈ, ਪੁਲਿਸ ਨੂੰ ਇਹ ਪਤਾ ਹੈ ਕਿ ਉਹਨਾਂ ਨੂੰ ਖੁੱਲੀ ਛੁੱਟੀ ਹੈ, ਉਹਨਾਂ ਨੂੰ ਇਹ ਪਤਾ ਹੈ ਕਿ ਸਾਨੂੰ ਕੁਛ ਨਹੀਂ ਹੋਣਾ। ਉਹ ਜਿਹਨੂੰ ਮਰਜ਼ੀ ਜਿਵੇਂ ਮਰਜ਼ੀ ਤਸ਼ੱਦਦ ਕਰ ਸਕਦੇ ਆ। ਬੰਦੇ ਦੀ ਜਾਨ ਦਾ, ਉਹਦੇ ਪਰਿਵਾਰ ਤੇ ਉਹਦੇ ਪੈਣ ਵਾਲੇ ਅਸਰ ਦਾ, ਕਿਸੇ ਗੱਲ ਦਾ ਕੋਈ ਅਸਰ ਨਹੀਂ ਉਹਨਾਂ ਤੇ, ਸਰਕਾਰਾਂ ਤੇ ਕੋਈ ਅਸਰ ਨਹੀਂ। ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ, ਹਿੰਦੁਸਤਾਨ ਦੀ ਹਕੂਮਤ ਤੇ ਉਹਨਾਂ ਦੇ ਥਾਪੇ, ਉਹਨਾਂ ਦੀ ਮਰਜ਼ੀ ਨਾਲ ਸਰਕਾਰਾਂ ਚਲਾ ਰਹੇ ਪੰਜਾਬ ਦੇ ਸੂਬੇਦਾਰ, ਇਹ ਸਾਡੇ ਮਿੱਤ ਨਹੀਂ, ਸਾਡੇ ਦੁਸ਼ਮਣ। ਅਸੀਂ ਉਹਨਾਂ ਤੋਂ ਮੰਗ ਨਹੀਂ ਕਰ ਸਕਦੇ ਕਿ ਉਹ ਨਿਰਪੱਖ ਹੋਣ, ਇਨਸਾਫ ਪ੍ਰਸਤ ਹੋਣ। ਸਾਡੀ ਲੜਾਈ ਹੈ, ਸਾਡੀ ਇਹ ਜ਼ਿੰਮੇਵਾਰੀ ਹੈ ਕਿ ਜਿਹੜਾ ਹਰ ਸਿੱਖਾਂ ਤੇ ਹੋਣ ਵਾਲਾ ਜ਼ੁਲਮ ਹੈ, ਇੱਕ ਬੰਦੇ ਦਾ ਵੀ ਕਤਲ ਹੈ, ਉਹਦਾ ਸਟੇਟ ਨੂੰ ਖਮਿਆਜ਼ਾ ਭੁਗਤਣਾ ਚਾਹੀਦਾ। ਉਹਦੇ ਲਈ ਸਾਨੂੰ ਬਹੁਤ ਰਿਫਾਈਨਡ ਪੱਧਰ ਦੇ ਮੀਡੀਆ ਨੈਟਵਰਕ, ਦੁਨੀਆ ਦੀਆਂ ਵੱਡੀਆਂ ਜਿਹੜੀਆਂ ਮੀਡੀਆ ਆਊਟਲੈਟਸ ਹੈ, ਮੇਜਰ ਅਖਬਾਰ, ਮੇਜਰ ਵੈਬਸਾਈਟਸ, ਮੇਜਰ ਟੀਵੀ ਚੈਨਲ, ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਪੱਤਰਕਾਰ, ਯੂਐਨਓ ਦੇ ਵਿੱਚ ਸਫਿਸਟੀਕੇਟਡ ਪੱਧਰ ਤੇ ਕੰਮ ਕਰਨ ਵਾਲੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ, ਇੱਕ ਵੈਰਾਈਟੀ ਆਫ ਆਰਗੇਨਾਈਜੇਸ਼ਨਸ ਦਾ ਇੱਕ ਰਿਫਾਈਨਡ ਐਡਵਾਂਸਡ ਲੈਵਲ ਦਾ ਨੈਟਵਰਕ ਚਾਹੀਦਾ। ਸਿੱਖਾਂ ਨੇ ਇਸ ਪਾਸੇ ਕੰਮ ਹੀ ਨਹੀਂ ਕਰਨਾ ਸ਼ੁਰੂ ਕੀਤਾ। ਸਿੱਖ ਤਾਂ ਜਿਹੜੇ ਆ ਨਾ, ਗੁਸਤਾਖੀ ਮਾਫ ਇਹ ਭਾਸ਼ਾ ਵਰਤਣ ਲਈ, ਸਿੱਖ ਤਾਂ ਪੱਥਰ ਯੁਗੀ ਕਿਸਮ ਦੇ ਬੰਦੇ ਆ। ਉਹਨਾਂ ਨੂੰ ਤਾਂ ਕੋਈ ਸੁੱਧ ਸਾਰ ਹੀ ਨਹੀਂ, ਦੁਨੀਆ ਕਿੱਥੇ ਨਿਕਲ ਗਈ, ਕਿਵੇਂ ਕੰਮ ਕਰੀਦਾ, ਆਪਦੇ ਹੱਕ 'ਚ ਓਪੀਨੀਅਨ ਮੇਕਿੰਗ ਕਿਵੇਂ ਕਰੀਦੀ ਹੈ। ਅਨਪੜ੍ਹ ਡੰਗਰ ਕਿਸਮ ਦੇ ਬੰਦੇ ਲੀਡਰ ਬਣੀ ਜਾਂਦੇ ਆ। ਮਤਲਬ ਕੋਈ ਸੁਲਝੇ ਹੋਏ ਨੈਟਵਰਕ ਨਹੀਂ, ਕੋਈ ਮਤਲਬ ਮੀਡੀਆ 'ਚ ਪ੍ਰੈਜ਼ੈਂਸ ਨਹੀਂ। ਜਿਵੇਂ ਹੁਣ ਮੰਨ ਲਓ ਸਿੱਖਾਂ ਨੇ ਪੱਤਰਕਾਰ ਪੈਦਾ ਕਰਨੇ ਹੋਣ, ਲੈ ਇਦੋਂ ਸੌਖਾ ਕੰਮ ਹੀ ਕੋਈ ਹੈ। ਜਿਹੜਾ ਵੀ ਬੱਚਾ ਇੱਥੇ BA ਪਾਸ ਕਰਦਾ, ਉਹਨੂੰ ਐਸੇ ਲਿਖਣਾ ਆਉਂਦਾ ਤਾਂ ਉਹ BA ਪਾਸ ਕਰਦਾ, ਨਹੀਂ ਤਾਂ ਕਰੇ ਨਾ ਜੀ। ਉਹ ਸਾਰੇ ਸਬਜੈਕਟ ਲੈ ਕੇ ਸਬਮਿਟ ਕਰਦਾ ਤਾਂ ਹੀ ਉਹ ਪਾਸ ਕਰਦਾ ਨਾ। ਤੁਸੀਂ ਗੁਰਦੁਆਰਿਆਂ 'ਚ ਰੱਖ ਦਿਓ $1000 ਦਾ ਨਾਮ, ਐਸੇ ਰਾਈਟਿੰਗ ਕੰਪੀਟੀਸ਼ਨ, ਸਿੱਖਾਂ ਦੇ ਮਸਲਿਆਂ ਤੇ ਟੌਪਿਕ ਦੇ ਦਿਓ, ਤੁਸੀਂ ਉੱਥੋਂ ਲਿਖ ਕੱਢ ਲੈਣੇ ਆ। ਕਿੰਨੇ ਗੁਰਦੁਆਰੇ ਆ, ਕਿਹੜਾ ਗੁਰਦੁਆਰਾ ਨਾਰਥ ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ 'ਚ ਜਿਹੜਾ ਮਤਲਬ ਸਾਲ ਦੇ ਵਿੱਚ 2-3 ਵਾਰੀ ਇਸ ਤਰ੍ਹਾਂ ਦੇ ਜਿਹੜੇ ਰਾਈਟਿੰਗ ਕੰਪੀਟੀਸ਼ਨ ਨਹੀਂ ਕਰਵਾ ਸਕਦਾ? ਵੀ ਇੱਕ ਤੁਸੀਂ ਵਿਸਾਖੀ ਤੇ ਕਰਾਓ, 1 ਜੂਨ 'ਚ ਕਰਾਓ, 1 ਨਵੰਬਰ ਦੀ ਨਸਲਕੁਸ਼ੀ ਵੇਲੇ। ਕਿਹੜਾ ਗੁਰਦੁਆਰਾ ਜਿਹੜਾ ਸਾਲ ਦੇ 3 ਤੋਂ 5,000 ਦੇ ਜਿਹੜੇ ਅਵਾਰਡ ਆ ਬੱਚਿਆਂ ਨੂੰ ਦੇਣੇ, ਉਹ ਅਫੋਰਡ ਨਹੀਂ ਕਰ ਸਕਦਾ? ਸਾਰੇ ਕਰ ਸਕਦੇ ਆ, ਅਕਲ ਹੀ ਹੈ ਨਹੀਂ। ਅਕਲ ਵਾਲਾ ਖਾਨਾ ਖਾਲੀ ਹੈ, ਸੋਚਦੇ ਹੀ ਨਹੀਂ ਕੀ ਕੀਤਾ ਜਾ ਸਕਦਾ। ਜਿਹੜਾ ਸਿੱਖਾਂ ਦੇ ਕੋਲੇ, ਸਿੱਖ ਯੂਰਪ 'ਚ ਵਸਦੇ ਆ, ਇਹਦਾ ਮਤਲਬ ਪਤਾ ਕੀ ਹੈ? ਇਹਦਾ ਮਤਲਬ ਇਹ ਹੈ ਸਿੱਖਾਂ ਕੋਲੇ ਫ੍ਰੈਂਚ, ਜਰਮਨ, ਇਟਾਲੀਅਨ, ਸਵੀਡਿਸ਼, ਡੈਨਿਸ਼, ਇਹਨਾਂ ਲੈਂਗੁਏਜ ਦੇ ਨੇਟਿਵ ਸਪੀਕਰ ਆ। ਯਾਦ ਹੈ ਜਦੋਂ ਗੋਲੀ ਕਾਂਡ ਹੋਇਆ ਸੀ ਸਵੀਡਨ ਦੇ ਵਿੱਚ ਕਿ ਕਿੱਥੇ, ਨਾਰਵੇ 'ਚ,
ਤੇ ਇੱਕ ਸਿੱਖ ਕੁੜੀ ਨੇ ਕਿੰਨਾ ਜੀ। ਸੋਹਣਾ ਆਰਟੀਕਲ ਲਿਖਿਆ ਸੀ, ਉਹਦੀ ਜਾਨ ਬਚੀ ਸੀ ਉੱਥੋਂ। ਜਿਹੜੇ ਬੱਚੇ ਬਾਹਰਲੇ ਯੂਨੀਵਰਸਿਟੀਆਂ 'ਚ ਪੜ੍ਹਦੇ ਆ, ਜਿਹਨੇ ਹਾਇਰ ਐਜੂਕੇਸ਼ਨ ਨਹੀਂ ਵੀ ਲਈ, ਸਿਰਫ BA ਪਾਸ ਕੀਤੀ ਹੈ, ਉਹਨਾਂ ਬੱਚਿਆਂ ਦੀ ਗਿਣਤੀ ਹੈ ਲਾਈਕ ਟੈਨਸ ਆਫ ਥਾਊਜ਼ੈਂਡਸ। ਸਾਡੀ ਜੀ। ਕੌਮ ਕੋਲੇ ਟੈਨਸ ਆਫ ਥਾਊਜ਼ੈਂਡਸ ਨਵੀਂ ਜਨਰੇਸ਼ਨ ਦੇ ਵਿੱਚ ਬੱਚੇ ਆ ਜਿਹੜੇ ਚੰਗਾ ਐਸੇ ਲਿਖਣ ਦੀ ਸਮਰੱਥਾ ਰੱਖਦੇ ਆ। ਜੀ। ਸਾਡੀ ਕੌਮ ਦੇ ਆਗੂਆਂ ਦੀ ਇਹ ਨਲਾਇਕੀ ਹੈ ਕਿ ਅਸੀਂ ਉਸ ਟੈਲੈਂਟ ਨੂੰ ਆਰਗੇਨਾਈਜ਼ ਨਹੀਂ ਕਰ ਸਕੇ। ਤੁਸੀਂ ਹਰ ਜੀ। ਉਹਦੇ ਵਿੱਚ ਗੁਰਦੁਆਰੇ 'ਚ, ਜਿਹੜਾ ਮਤਲਬ ਸਾਰੇ ਗੁਰਦੁਆਰੇ ਖਾਲਸਾਨੀਆਂ ਕੋਲੇ ਲਗਭਗ ਸਾਰੇ, ਹਰ ਗੁਰਦੁਆਰੇ 'ਚ ਐਸੇ ਰਾਈਟਿੰਗ ਕੰਪੀਟੀਸ਼ਨ ਲਾ ਦਿਓ, ਸਾਲ 'ਚ 3 ਕਰਾਓ, ਮਤਲਬ 2 ਇਨਾਮ ਕੱਢੋ, ਪਹਿਲੇ ਨੂੰ 1000 ਦੇ ਦਿਓ, ਦੂਜੇ ਨੂੰ 700 ਦੇ ਦਿਓ, ਤੀਜੇ ਨੂੰ 500 ਦੇ ਦਿਓ। ਕੀ ਹੈ, $2200 ਆ, ਸਾਲ ਦਾ $6600 ਆ। ਕਿਹੜਾ ਗੁਰਦੁਆਰਾ ਅਫੋਰਡ ਨਹੀਂ ਕਰਦਾ? ਨਾਲੇ ਇਹ ਤਾਂ ਇਹੋ ਜਿਹੀ ਗੱਲ ਆ, ਤੁਸੀਂ ਝੰਡਾ ਚੱਕੋ, ਅਵਾਰਡ ਤਾਂ ਪਤਾ ਨਹੀਂ ਕਿੰਨੇ ਬੰਦਿਆਂ ਨੇ ਸਪਾਂਸਰ ਹੀ ਕਰ ਦੇਣੇ ਆ। ਕੌਮ ਦਾ ਧਿਆਨ ਨਹੀਂ ਇਹਨਾਂ ਮੁੱਦਿਆਂ ਤੇ। ਜਿਹੜਾ ਕੌਮ ਦੇ ਅੰਦਰ ਪਿਆ ਹੋਇਆ ਟੈਲੈਂਟ ਹੈ ਉਹਨੂੰ ਆਰਗੇਨਾਈਜ਼ ਕਰੋ, ਉਹਦੇ ਵਿੱਚੋਂ ਲੇਖ ਕੱਢੋ। ਜਿਹੜੇ ਮਤਲਬ ਜੇ ਤੁਸੀਂ ਸਪੀਚ ਕੰਪੀਟੀਸ਼ਨ ਕਰਾਉਣੇ ਆ ਤੇ ਉਹਦੇ 'ਚ ਕੰਡੀਸ਼ਨ ਰੱਖੋ ਵੀ ਸਪੀਚ ਜਿਹੜੀ ਆ ਉਹ ਸਿਰਫ ਮੂੰਹ ਜ਼ਬਾਨੀ ਹੋ ਸਕਦੀ ਹੈ। ਜੇ ਮਾਂ ਪਿਓ ਨੇ ਕਿਸੇ ਤੋਂ ਕਹਿ ਕੇ ਸਪੀਚ ਤਿਆਰ ਕਰਾ ਦੇਣੀ ਲਿਖ ਕੇ ਤੇ ਬੱਚੇ ਨੂੰ ਆ ਕੇ ਪੜ੍ਹ ਦੇਣੀ, ਉਹਦਾ ਕੀ ਫਾਇਦਾ? ਬੱਚਾ ਜਿਹੜਾ ਹੈ ਉਹ ਥਾਟਸ ਨੂੰ ਜਜ਼ਬ ਕਰੇ, ਉਹਦੇ ਬਾਰੇ ਬੱਚਿਆਂ ਦੇ ਤੁਸੀਂ ਡਿਬੇਟ ਕੰਪੀਟੀਸ਼ਨ ਕਰਾਓ, ਜਿਹੜਾ ਔਨ ਦਾ ਸਪੌਟ ਉਹਨਾਂ ਨੂੰ ਰਿਸਪੌਂਡ ਕਰਨ ਦੇ ਕੰਮ। ਐਜੂਕੇਸ਼ਨਲ ਕੰਮ ਹੀ ਅਸਲੀ ਕੰਮ ਹੈ। ਨਵੀਂ ਜਨਰੇਸ਼ਨ ਦੇ ਵਿੱਚੋਂ ਕੌਮ ਦੀ ਵੱਖੋ ਵੱਖ ਪੱਧਰਾਂ ਤੇ ਪੱਤਰਕਾਰਾਂ, ਵਿਦਵਾਨਾਂ ਤੇ ਆਗੂਆਂ ਵਜੋਂ ਨੁਮਾਇੰਦਗੀ ਕਰਨ ਵਾਲੀ ਜਿਹੜੀ ਇੰਟੈਲੈਕਚੁਅਲ ਤੇ ਪੋਲੀਟੀਕਲ ਲੀਡਰਸ਼ਿਪ ਕੱਢਣੀ ਹੈ, ਇਹੀ ਇੱਕ ਕੰਮ ਹੈ ਤੇ ਇਹੀ ਕੰਮ ਕੀਤਾ। ਮੈਨੂੰ ਤਾਂ ਇਮਾਨਦਾਰੀ ਨਾਲ ਗੱਲ ਕਰਾਂ, ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਵੀ ਸਾਡੇ ਆਗੂ ਜਿਹੜੇ ਕੰਮ ਕਰ ਨਹੀਂ ਰਹੇ ਉਹ ਬੇਸਮਝਾ ਕੇ ਮਚਲੇ ਆ। ਸ਼ਾਇਦ ਮਚਲੇ ਹੋਣ, ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੋਵੇ ਵੀ ਜੇ ਅਸੀਂ ਯੂਥ ਦੇ ਵਿੱਚੋਂ ਨਵਾਂ ਟੈਲੈਂਟ ਤਿਆਰ ਕਰ ਲਿਆ ਤੇ ਸਾਨੂੰ ਕੌਣ ਪੁੱਛੂਗਾ। ਸਾਡੀ ਨਲਾਇਕੀ ਜਿਹੜੀ ਹੈ ਉਹ ਤਾਂ ਅਗਲੇ ਦਿਨ ਜ਼ਾਹਰ ਹੋ ਜਾਊਗੀ। ਜੇ ਇਹ ਗੱਲ ਸੱਚੀ ਹੈ, ਮੈਨੂੰ ਪਤਾ ਨਹੀਂ ਸੱਚੀ ਹੈ ਕਿ ਨਹੀਂ, ਜੇ ਇਹ ਗੱਲ ਸੱਚੀ ਹੈ ਤਾਂ ਇਹ ਬੰਦੇ ਕੌਮ ਨਾਲ ਧਰੋਕ ਮਾਰ ਰਹੇ ਆ, ਇਹ ਕੌਮ ਦੀਆਂ ਜੜ੍ਹਾਂ ਢੇਲ ਦੇ ਰਹੇ ਆ, ਇਹ ਕੌਮ ਦੀ ਬਰਬਾਦੀ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੈ। ਕੌਮ ਜਿਹੜੀ ਹੈ ਉਹਦੀ, ਸਾਡੇ ਕੋਲੇ ਪੈਸਾ ਨਹੀਂ, ਸਾਡੇ ਕੋਲੇ ਕੋਈ ਮੀਡੀਆ ਆਊਟਲੈਟ, ਚਲੋ ਪੈਸੇ ਦੀ ਵੀ ਗੱਲ ਹੈ, ਇੱਕ ਹੋਰ ਗੱਲ ਦਿਮਾਗ 'ਚ ਆ ਗਈ ਵੀ ਮੈਂ ਖਬਰ ਪੜ੍ਹੀ ਅਖਬਾਰ 'ਚ ਵੀ ਟੋਰਾਂਟੋ ਦੀ ਕਿਸੇ ਸਿੱਖ ਫੈਮਿਲੀ ਨੇ ਕਿਸੇ ਹਸਪਤਾਲ ਨੂੰ $10 ਮਿਲੀਅਨ ਦੇਤਾ। ਇੰਨਾ ਹੀ ਸੀ ਨਾ? ਜੀ ਜੀ ਬਿਲਕੁਲ ਠੀਕ ਹੈ ਨਾ, ਅਮਾਊਂਟ 10 ਮਿਲੀਅਨ ਸੀ ਨਾ? 10 ਮਿਲੀਅਨ, ਹਾਂਜੀ। ਉਹਨਾਂ ਨੂੰ ਅਕਲ ਨਹੀਂ ਵੀ ਤੁਸੀਂ 10 ਮਿਲੀਅਨ ਨਾਲ ਕੋਈ ਇੰਸਟੀਚਿਊਟ ਖੜੀ ਕਰ ਸਕਦੇ ਆ ਜਿਹੜੀ ਵਰਲਡ ਕਲਾਸ ਜਰਨਲਿਸਟ ਪੈਦਾ ਕਰੇ। ਜੀ ਵਾਕਈ ਅਕਲ ਨਹੀਂ ਕੋਈ। ਸਿੱਖ ਜਿਹੜੇ ਆ ਉਹ ਦੁਨੀਆ ਦੀ ਸਭ ਤੋਂ ਘੱਟ ਰਿਪਰੈਜ਼ੈਂਟੇਸ਼ਨ ਵਾਲੀ ਕੌਮ ਆ। ਨਾ ਸਾਡੇ ਕੋਲ ਕੋਈ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਹੈ, ਨਾ ਸਾਡੇ ਕੋਲ ਮੀਡੀਆ ਆਊਟਲੈਟਸ ਹੈ। ਮਤਲਬ ਪੈਸਾ ਹੈਗਾ, ਪੈਸਾ ਦੇਣ ਦੀ ਭਾਵਨਾ ਹੈ, ਅਕਲ ਹੀ ਨਹੀਂ। ਮਤਲਬ ਹਰ ਅਮੀਰ ਬੰਦਾ ਅਮੀਰ ਹੋਣ ਕਰਕੇ ਆਪਣੇ ਆਪ ਨੂੰ ਸਿਆਣਾ ਸਮਝਦਾ। ਸਿੱਖਾਂ ਦੇ ਇਹਨਾਂ ਅਮੀਰਜ਼ਾਦਿਆਂ ਨੂੰ ਅਸਲ 'ਚ ਕਿੰਨੀ ਕੁ ਅਕਲ ਹੈ ਇਹਨਾਂ ਦੇ ਕੰਮ ਇਹ ਦੱਸਦੇ ਆ। ਸੋ ਜਿਹੜੀ ਕੌਮ ਦੀ ਬਰਬਾਦੀ ਹੋਈ ਆ ਨਾ, ਜਿਹੜੀ ਜੀ, ਉਹ ਬਰਬਾਦੀ ਦਾ ਮੁੱਖ ਕਾਰਨ ਇਹ ਹੈ ਕਿ ਸਿੱਖਾਂ ਦੇ ਵਿੱਚ ਜਿਹੜਾ ਕੋਈ ਇੱਕ ਵਰਗ ਨਹੀਂ ਪੈਦਾ ਹੋਇਆ ਜਿਹੜਾ ਦੁਨੀਆ ਦੇ ਵਿੱਚ ਜਿਹੜੇ ਐਲੀਟ ਦੁਨੀਆ ਦੀਆਂ ਕੌਮਾਂ ਨੂੰ ਲੀਡ ਕਰ ਰਹੇ ਆ ਉਹਦੇ ਪੱਧਰ ਦਾ ਹੋਵੇ। ਤੁਸੀਂ ਅਮਰੀਕਾ ਨੂੰ ਪੜ੍ਹਿਆ ਲਿਖਿਆ ਕਹਿ ਲਓ, ਅਨਪੜ੍ਹ ਕਹਿ ਲਓ, ਤੁਸੀਂ ਕਹਿ ਲਓ ਬਹੁ ਗਿਣਤੀ ਅਮਰੀਕਾ ਪੜ੍ਹਿਆ ਲਿਖਿਆ ਨਹੀਂ, ਪਰ ਜਿਹੜਾ ਇੰਟੈਲੈਕਚੁਅਲ ਤੇ ਪੋਲੀਟੀਕਲ ਐਲੀਟ ਅਮਰੀਕਾ ਨੂੰ ਚਲਾ ਰਿਹਾ ਉਹ ਦੁਨੀਆ ਦਾ ਬੈਸਟ ਹੈ। ਇਹੀ ਗੱਲ ਕੈਨੇਡਾ ਬਾਰੇ ਸੱਚ ਹੈ, ਇਹੀ ਇੰਗਲੈਂਡ ਬਾਰੇ ਸੱਚ ਹੈ, ਇਹੀ ਆਸਟ੍ਰੇਲੀਆ ਬਾਰੇ ਸੱਚ ਹੈ, ਇਹੀ ਚਾਈਨਾ ਬਾਰੇ ਸੱਚ ਹੈ, ਇਹ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਬਾਰੇ ਸੱਚ ਹੈ। ਸਿੱਖਾਂ ਦਾ ਜਿਹੜਾ ਅਗਵਾਈ ਕਰਨ ਵਾਲਾ ਵਰਗ ਹੈ
ਉਹਦਾ ਮਾਨਸਿਕ ਤੇ ਬੌਧਿਕ ਪੱਧਰ ਕੀ ਹੈ, ਉਹ ਬੰਦੇ ਸ਼ੀਸ਼ਾ ਵੇਖ ਕੇ ਦੱਸਣ ਉਹ ਕਿਉਂ ਸਮਝਦੇ ਆ ਉਹ ਸਿੱਖਾਂ ਦੇ ਆਗੂ ਬਣਨ ਦੇ ਹੱਕਦਾਰ ਹੈ। ਉਹ ਆਪਣੀ ਆਗੂ ਬਣਨ ਦੀ ਭੁੱਖ ਪੂਰੀ ਕਰਨ ਲਈ ਕੌਮ ਨੂੰ ਬਰਬਾਦੀ ਦੇ ਮੂੰਹ ਵੱਲ ਕਿਉਂ ਤੱਕ ਰਹੇ ਆ, ਉਹਨਾਂ ਦੀ ਕੋਈ ਜਵਾਬਦੇਹੀ ਨਹੀਂ। ਮੈਂ ਇਹ ਗੱਲ ਬਹੁਤ ਸਾਫ਼ ਸ਼ਬਦਾਂ 'ਚ ਕਹਿਣਾ ਚਾਹੁੰਦਾ, ਸਿੱਖ ਅਨਪੜ੍ਹਾਂ ਦੀ ਕੌਮ ਨਹੀਂ ਹੈ। ਸਿੱਖਾਂ ਦੇ ਵਿੱਚ ਬਹੁਤੇ ਸਿੱਖ ਪੜ੍ਹੇ ਲਿਖੇ ਆ ਤੇ ਇੱਕ ਬਹੁਤ ਵੱਡੀ ਗਿਣਤੀ 'ਚ ਸਿੱਖਾਂ ਕੋਲੇ ਹਾਇਰ ਐਜੂਕੇਸ਼ਨ ਹੈ, ਪਰ ਸਿੱਖਾਂ ਦੀ ਅਗਵਾਈ ਜਿਹੜੀ ਹੈ ਉਹ ਸਿੱਖਾਂ ਦੇ ਸਭ ਤੋਂ ਵਧੀਆ ਦਿਮਾਗਾਂ ਕੋਲੇ ਨਹੀਂ। ਸਿੱਖਾਂ ਦੀ ਅਗਵਾਈ ਸਿੱਖਾਂ ਦੇ ਸਭ ਤੋਂ ਪੜ੍ਹੇ ਲਿਖੇ ਤੇ ਸਭ ਤੋਂ ਸੂਝਵਾਨ ਬੰਦਿਆਂ ਦੇ ਹੱਥਾਂ ਵਿੱਚ ਨਹੀਂ। ਉਹ ਅਗਵਾਈ ਇਹਨਾਂ ਬੰਦਿਆਂ ਦੇ ਹੱਥਾਂ 'ਚ ਨਹੀਂ ਆਉਂਦੀ। ਉਹਦਾ ਕਾਰਨ ਸਮਝਣ ਦੀ ਲੋੜ ਹੈ। ਉਹਦਾ ਕਾਰਨ ਹੈ ਸੱਭਿਆਚਾਰ, ਕਲਚਰ। ਗ੍ਰਾਸ ਰੂਟ ਲੈਵਲ ਤੱਕ, ਥੱਲੇ ਤੱਕ ਇੱਕ ਕਲਚਰ ਪ੍ਰੋਡਿਊਸ ਕਰਨ ਦੀ ਲੋੜ ਹੁੰਦੀ ਹੈ ਜਿਸ 'ਚ ਕੋਈ ਮਰਿਆਦਾਵਾਂ ਰੱਖੀਆਂ ਜਾਣ। ਕੋਈ ਮਤਲਬ, ਮੈਂ ਕਿਤਾਬ ਪੜ੍ਹਦਾ ਸੀ ਅਕਾਲੀ ਦਲ ਦੇ 50 ਸਾਲ 50 years of ਅਕਾਲੀ ਪੋਲੀਟਿਕਸ। ਅਕਾਲੀ ਆਗੂ ਸਰਦਾਰ ਹਰਚਰਨ ਸਿੰਘ ਬਾਜਵਾ ਨੇ ਉਹ ਕਿਤਾਬ ਲਿਖੀ 1970 ਦੇ ਵਿੱਚ। ਬਾਜਵਾ ਸਾਹਿਬ 1920 ਚ ਅਕਾਲੀ ਦਲ 'ਚ ਸ਼ਾਮਲ ਹੋਏ ਤੇ 70 ਤੱਕ ਰਹੇ ਤੇ ਉਹਨਾਂ ਨੇ ਆਪਣੇ ਅਨੁਭਵ ਲਿਖੇ। ਉਹ ਕਿਤਾਬ ਦੇ ਸ਼ੁਰੂ 'ਚੋਂ ਲਿਖਦੇ ਆ ਵੀ ਸ਼ੁਰੂ ਤੋਂ ਲੈ ਕੇ ਅਕਾਲੀ ਦਲ ਪੜ੍ਹੇ ਲਿਖੇ ਸਿੱਖਾਂ ਦੀ ਪਾਰਟੀ ਸੀ। ਜਦੋਂ 1960ਵਿਆਂ ਦੇ ਸ਼ੁਰੂ 'ਚ ਸੰਤ ਫਤਿਹ ਸਿੰਘ ਵਰਗੇ ਬੇਹੱਦ ਮੂਰਖ, ਅਨਪੜ੍ਹ ਤੇ ਬੇਈਮਾਨ ਕਿਸਮ ਦੇ ਬੰਦੇ ਆਗੂ ਬਣ ਗਏ, ਉਹ ਕਹਿੰਦੇ ਸਾਡਾ ਅਕਾਲੀ ਦਲ 'ਚ ਰਹਿਣਾ ਔਖਾ ਹੋ ਗਿਆ। ਤੇ ਅਸੀਂ ਮਤਲਬ 5-7 ਸਾਲ ਉਹਨਾਂ ਨੇ ਵੇਖਿਆ ਤੇ ਅਖੀਰ ਉਹ ਛੱਡ ਕੇ ਸਭ ਕੁਝ ਘਰੇ ਬਹਿ ਗਏ ਤੇ ਕਿਤਾਬ ਲਿਖਤੀ, ਭਾਈ ਜਿਹੜਾ ਅਕਾਲੀ ਦਲ ਕਿਸੇ ਵੇਲੇ ਪੜ੍ਹੇ ਲਿਖਿਆਂ ਦੀ ਪਾਰਟੀ ਸੀ ਉਹ ਹੁਣ ਬਰਬਾਦ ਹੋ ਚੁੱਕਾ। ਉਸ ਤੋਂ ਬਾਅਦ ਆਪਣੇ ਪੰਥ ਪ੍ਰਤੀ ਸਮਰਪਣ ਕਰਕੇ ਸਰਦਾਰ ਕਪੂਰ ਸਿੰਘ, ਜਿਹੜੇ ਕਿ ਬਹੁਤ ਵੱਡੇ ਵਿਦਵਾਨ ਫਿਲਾਸਫਰ ਸੀ, ਉਹ ਲਗਾਤਾਰ ਅਕਾਲੀ ਦਲ 'ਚ ਸਰਗਰਮ ਰਹੇ। ਪਰ ਜਿਸ ਤਰੀਕੇ ਨਾਲ ਸਰਦਾਰ ਸਾਹਿਬ ਨੂੰ ਅਨਪੜ੍ਹ ਅਕਾਲੀ ਆਗੂਆਂ ਨੇ, ਮੈਂ ਅਨਪੜ੍ਹ ਸ਼ਬਦ ਜਾਣ ਕੇ ਕਹਿ ਰਿਹਾ ਕਿ ਬੰਦੇ ਕਹਿੰਦੇ ਕਹਿਣਾ ਨਹੀਂ ਚਾਹੀਦਾ, ਮੈਂ ਇਸ ਗੱਲ ਤੋਂ ਇੰਨਾ ਦੁਖੀ ਹਾਂ ਕਿ ਮੈਨੂੰ ਇਹ ਸਾਰਾ ਕੁਝ ਇੰਨਾ ਡਿਸਗਸਟਿੰਗ ਲੱਗਦਾ ਕਿ ਮੈਨੂੰ ਲੱਗਦਾ ਹੈ ਇਹਦੀ ਨਿਸ਼ਾਨਦੇਹੀ ਕਰਨੀ ਬਹੁਤ ਜ਼ਰੂਰੀ ਹੈ। ਅਨਪੜ੍ਹ, ਗੰਵਾਰ, ਮੂਰਖ ਅਕਾਲੀ ਆਗੂਆਂ ਨੇ ਸਰਦਾਰ ਸਾਹਿਬ ਵਰਗੇ ਦਾਨਸ਼ਵਰ ਨੂੰ ਖੁਆਰ ਕੀਤਾ। ਸਰਦਾਰ ਸਾਹਿਬ ਵਰਗੇ ਮਹਾਨ ਦਾਨਸ਼ਵਰ ਨੂੰ ਮੂਰਖ ਬੰਦਾ ਕਿਹਾ, ਝਗੜਾਲੂ ਬੰਦਾ ਕਿਹਾ। ਜਦੋਂ ਤੁਸੀਂ ਬੇਈਮਾਨੀਆਂ ਕਰਦੇ ਆ, ਇੱਕ ਇਕੱਲਾ ਬੰਦਾ ਤੁਹਾਡੇ ਸਾਰਿਆਂ ਦੀਆਂ ਬੇਈਮਾਨੀਆਂ ਦੀ ਨਿਸ਼ਾਨਦੇਹੀ ਕਰਕੇ ਤੁਹਾਡੇ ਮੂੰਹ ਤੇ ਕਹਿ ਰਿਹਾ, ਝਗੜਾਲੂ ਤਾਂ ਬਣੂਗਾ ਹੀ। ਝਗੜਾਲੂ ਤਾਂ ਨਹੀਂ ਬਣੂਗਾ ਜੇ ਤੁਹਾਡੀ ਹਾਂ ਛਾਂ ਮਿਲਾਈ ਜਾਵੇ, ਜਾਂ ਉਹਦੇ ਵਰਗੇ ਘੱਟੋ ਘੱਟ ਅੱਧੇ ਆਗੂ ਉਹਦੇ ਵਰਗੇ ਹੋਣ। ਜੇ ਹੁਣ ਮਤਲਬ ਸਾਰੀ ਦੀ ਸਾਰੀ ਪਾਰਟੀ ਜਿਹੜੀ ਆ ਉਹਦਾ ਕਲਚਰ ਹੀ ਕਰਪਟ ਹੋ ਗਿਆ ਤੇ ਇੱਕ ਬੰਦਾ ਰੋ ਰਿਹਾ ਵੀ ਉਹ ਸਾਰਾ ਕੁਝ ਹੋ ਗਿਆ ਸਿੱਖਾਂ ਨਾਲ, ਇੱਕ ਨਸਲਕੁਸ਼ੀ ਰਹਿ ਗਈ, ਉਹ ਵੀ ਹੋ ਜਾਣੀ ਹੈ। 1979-80 ਸਰਦਾਰ ਸਾਹਿਬ ਇਹ ਲੈਕਚਰ ਦੇ ਰਹੇ ਆ, YouTube ਤੇ ਪਿਆ, ਵੀ ਸਾਰੇ ਤਰੀਕੇ ਸਾਡੀ ਕੌਮ ਨੂੰ ਤਬਾਹ ਕਰਨ ਦੇ ਹਿੰਦੁਸਤਾਨ ਦੀ ਹਕੂਮਤ ਨੇ ਸਾਡੇ ਖਿਲਾਫ ਵਰਤ ਲਏ। ਇੱਕ ਤਰੀਕਾ ਹੁੰਦਾ ਨਸਲਕੁਸ਼ੀ ਦਾ, ਉਹ ਰਹਿ ਗਿਆ, ਹੁਣ ਉਹ ਵੀ ਵਰਤ ਲੈਣਾ ਇਹਨਾਂ ਨੇ। ਉਹ ਦੂਰਅੰਦੇਸ਼ ਆਗੂ, ਇੱਕ ਫਿਲਾਸਫਰ, ਦਾਨਸ਼ਵਰ ਆਗੂ ਕੌਮ ਨੂੰ ਆਗਾਹ ਕਰ ਰਿਹਾ, ਅਨੰਦਪੁਰ ਸਾਹਿਬ ਦੇ ਮਤੇ ਵਰਗਾ ਇੱਕ ਪ੍ਰੋਗਰਾਮ ਬਣਾ ਕੇ ਦੇ ਰਿਹਾ, ਉਹ ਬੰਦਾ ਖੁਆਰ ਹੋ ਰਿਹਾ। ਸੋ ਸਰਦਾਰ ਸਾਹਿਬ ਦੀ ਮਿਸਾਲ ਦੇਣ ਦਾ ਭਾਵ ਇਹ ਹੈ ਕਿ ਜੇ ਇੱਕ ਅੱਧਾ ਪੜ੍ਹਿਆ ਲਿਖਿਆ ਬੰਦਾ ਹੋਵੇ ਵੀ, ਉਹ ਕੋਈ ਮੈਟਰ ਨਹੀਂ ਕਰਦਾ, ਉਹ ਬੰਦਾ ਹੀ ਖੱਜਲ ਖੁਆਰ ਹੋ ਕੇ ਖਤਮ ਹੋ ਜਾਂਦਾ, ਉਹਦਾ ਕੋਈ ਇਤਿਹਾਸਕ ਰੋਲ ਨਹੀਂ ਹੋ ਸਕਦਾ। ਸਿੱਖਾਂ ਦੀਆਂ ਸਿਆਸੀ ਪਾਰਟੀਆਂ ਤੇ ਪੰਥਕ ਜਥੇਬੰਦੀਆਂ ਦਾ ਜਿਹੜਾ ਸੱਭਿਆਚਾਰ ਹੈ ਉਹ ਥੱਲੋਂ ਬਦਲਣਾ ਚਾਹੀਦਾ। ਪੜ੍ਹੇ ਲਿਖੇ ਨੌਜਵਾਨ
ਯੂਨੀਵਰਸਿਟੀਆਂ ਦੇ ਪੜ੍ਹੇ ਲਿਖੇ ਬੱਚੇ ਬੱਚੀਆਂ ਦੋਨੋਂ ਜਿਹੜੇ ਪੰਥਕ ਭਾਵਨਾ ਰੱਖਦੇ ਆ, ਉਹਨਾਂ ਦੀ ਗਿਣਤੀ ਪੰਜਾਬ 'ਚ ਵੀ ਬਾਹਰਲੇ ਮੁਲਕਾਂ 'ਚ ਵੀ ਹਜ਼ਾਰਾਂ 'ਚ ਆ। ਜਾਂ ਪੁਰਾਣੀਆਂ ਜਥੇਬੰਦੀਆਂ 'ਚ ਉਹਨਾਂ ਨੂੰ ਸ਼ਾਮਲ ਕਰੋ, ਜਾਂ ਪੁਰਾਣੀਆਂ ਜਥੇਬੰਦੀਆਂ ਛੱਡ ਕੇ ਯੂਥ ਨੂੰ ਕਹੋ ਆਪਦੀਆਂ ਨਵੀਆਂ ਜਥੇਬੰਦੀਆਂ ਬਣਾਉਣ, ਆਪਦੇ ਹਿਸਾਬ ਨਾਲ ਉਹਨਾਂ ਦੀ ਹੋਲ ਹਾਰਟਡਲੀ ਸਪੋਰਟ ਕਰੋ। ਨਵਾਂ ਟੈਲੈਂਟ ਆ ਜਿਹੜਾ ਉਹ ਤੁਹਾਨੂੰ ਨਵੇਂ ਸਿੱਟੇ ਵਿਖਾਊਗਾ। ਇਹ ਮਤਲਬ ਇਹ ਬਿਲਕੁਲ ਆ। ਜੇ ਉਹੀ ਗਲੀ ਸੜੀ ਲੀਡਰਸ਼ਿਪ, ਉਹੀ ਗਲੇ ਸੜੇ ਢਾਂਚੇ ਮਰੇ ਸੱਪਾਂ ਵਾਂਗੂ ਸਿੱਖਾਂ ਦੇ ਗਲ ਪਏ ਰਹਿਣਗੇ, ਜਿਹੜੀ ਬਰਬਾਦੀ ਹੁਣ ਤਾਈਂ ਹੋ ਰਹੀ ਆ ਨਾ, ਆਉਣ ਵਾਲੇ ਸਾਲਾਂ 'ਚ ਉਸ ਬਰਬਾਦੀ ਨੂੰ ਭੁੱਲ ਜਾਵਾਂਗੇ ਅਸੀਂ। ਗਾਂ ਸਮਾਂ ਜਿਹੜਾ ਉਹ ਇੰਨਾ ਜ਼ਿਆਦਾ ਚੁਣੌਤੀਆਂ ਭਰਿਆ ਆ ਰਿਹਾ, ਜਿਨ੍ਹਾਂ ਦੇ ਘਰਾਂ 'ਚ ਸੰਤਾਨ ਪੈਦਾ ਹੋਣੀ ਸੀ, ਉਹ ਪਿਛਲੇ 20 ਸਾਲਾਂ 'ਚ ਮਾਈਗ੍ਰੇਟ ਕਰ ਗਏ। ਅਗਲੇ 10 ਸਾਲਾਂ 'ਚ ਜਦੋਂ ਉਹਨਾਂ ਦੇ ਮਾਪਿਆਂ ਦੀ ਪੀੜ੍ਹੀ ਨੇ ਪੂਰੀ ਹੋ ਕੇ ਦੁਨੀਆ ਤੋਂ ਤੁਰ ਜਾਣਾ, ਸਿੱਖਾਂ ਦੀ ਆਬਾਦੀ ਝਟਕੇ ਨਾਲ ਘਟਣੀ ਹੈ ਪੰਜਾਬ ਦੀ ਧਰਤੀ ਤੇ। ਨਵੇਂ ਬੱਚੇ ਜਿਹੜੇ ਆ ਸਿੱਖਾਂ ਦੇ ਇੱਕ ਵੱਡੇ ਹਿੱਸੇ ਦੇ ਅੰਦਰ, ਉਹ ਇੰਗਲੈਂਡ, ਅਮਰੀਕਾ, ਕੈਨੇਡਾ, ਇਟਲੀ, ਆਸਟ੍ਰੇਲੀਆ ਦੇ ਵਿੱਚ ਪੈਦਾ ਹੋਏ ਆ, ਪੰਜਾਬ ਦੀ ਧਰਤੀ ਤੇ ਨਹੀਂ ਹੋਏ। ਸੋ ਪੰਜਾਬ ਦੇ ਵਿੱਚ ਜਦੋਂ ਉਹ ਗ੍ਰਾਫ ਥੱਲੇ ਜਾਣਾ ਨਾ, ਤੇ ਬਾਜ਼ਾਰਾਂ ਦੇ ਵਿੱਚ ਪਹਿਲਾਂ ਤੁਹਾਡੀਆਂ ਪੱਗਾਂ ਲਾਇਆ ਕਰਨਗੇ ਤੇ ਮੁੜ ਕੇ ਥਾਣੇ ਫੜਾ ਕੇ ਤੇ ਤੁਹਾਡੀ ਦੁਰਗਤ ਪੁਲਿਸ ਤੋਂ ਕਰਾਇਆ ਕਰਨਗੇ। ਪੰਜਾਬ ਦੇ ਵਿੱਚ ਇਹਦੀ ਤਿਆਰੀ ਚੱਲ ਰਹੀ ਹੈ। ਪੰਜਾਬ ਦੇ ਵਿੱਚ ਹਰਿਆਣੇ, ਰਾਜਸਥਾਨ ਤੇ ਹਿਮਾਚਲ ਤੋਂ ਵੱਡੀ ਗਿਣਤੀ 'ਚ ਲੋਕਾਂ ਨੂੰ ਪੰਜਾਬ ਪੁਲਿਸ 'ਚ ਭਰਤੀ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਪੰਜਾਬੀ ਨਹੀਂ ਰਹਿਣੀ, ਸਾਰਾ ਸਿਸਟਮ ਚੇਂਜ ਹੋ ਰਿਹਾ ਹੈ। ਅਸੀਂ ਮਤਲਬ ਪੰਜਾਬ ਪ੍ਰੋਪਰਲੀ ਕੋਲੋਨਾਈਜ਼ਡ 1947 ਤੋਂ। ਮੋਦੀ ਦੇ ਆਉਣ ਤੋਂ ਬਾਅਦ ਜਿਹੜੀ ਸਿਸਟੈਮਿਕ ਵਾਇਲੈਂਸ ਹੈ ਉਹ ਆਪਣੇ ਪੂਰੇ ਸਿਖਰ ਤੇ ਪਹੁੰਚੀ ਹੋਈ ਹੈ। ਮਤਲਬ ਪਾਣੀਆਂ ਦੇ ਮਸਲੇ ਤੇ ਪਾਣੀਆਂ ਦੇ ਵਹਾਅ ਬਦਲਣ ਨੂੰ 184 ਦਾ ਜ਼ਖਮ ਵੱਡਾ ਹੈ, ਸਾਡੇ ਦਿਲਾਂ 'ਚ ਤਾਜ਼ਾ ਹੈ। ਗੱਲਾਂ ਕਰਕੇ ਤਾਜ਼ਾ ਰੱਖਣਾ ਕਾਫੀ ਨਹੀਂ, ਇੱਥੇ ਐਕਟ ਕਰਨ ਦੀ ਲੋੜ ਹੈ, ਤਿਆਗ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ, ਚੌਧਰ ਰੱਖਣ ਦਾ, ਕੰਟਰੋਲ ਰੱਖਣ ਦੀ ਭਾਵਨਾ ਜਿਹੜੀ ਇਸ ਘਟੀਆਪਣ ਚੋਂ, ਇਸ ਨਿਹਾਇਤ ਘਟੀਆ ਐਟੀਟਿਊਡ ਚੋਂ ਬਾਹਰ ਨਿਕਲਣ ਦੀ ਲੋੜ ਹੈ। ਮੈਂ ਸਿੱਖ ਆਗੂਆਂ ਨੂੰ ਕਹਿਣਾ ਚਾਹੁੰਦਾ, ਦੋਨੇ ਹੱਥ ਜੋੜ ਕੇ ਬੇਨਤੀ ਹੈ, ਹੁਣ ਕੌਮ ਤੇ ਤਰਸ ਕਰ ਲਓ, ਬਹੁਤ ਹੋ ਗਿਆ। ਤੁਸੀਂ ਆਪਣੀ ਕਾਰਗੁਜ਼ਾਰੀ ਤੋਂ ਇਹ ਸਾਬਤ ਕੀਤਾ ਤੁਸੀਂ ਅਗਵਾਈ ਕਰਨ ਦੇ ਕਾਬਿਲ ਨਹੀਂ। ਕੋਈ ਹੋਰ ਪ੍ਰਸਿੱਧੀ ਖੱਟਣ ਦਾ ਤਰੀਕਾ ਲੱਭ ਲਓ, ਗਾਉਣ ਲੱਗ ਜਾਓ, ਗਾਣੇ ਗਾਉਣ ਲੱਗ ਜਾਓ। ਗਾਉਣ ਵਾਲਿਆਂ ਨੂੰ ਜ਼ਿਆਦਾ ਪ੍ਰਸਿੱਧੀ ਮਿਲਦੀ ਹੈ। ਢੋਲਕੀਆਂ ਛਾਣੇ ਲੜ ਕੇ ਸਟੇਜ ਤੇ ਚੜ ਜਾ ਕਰੋ, ਨੱਚੋ, ਗਾਓ, ਜਸ਼ਨ ਮਨਾਓ, ਵਧੀਆ ਪੈਸੇ ਵਾਲੇ ਬੰਦੇ ਆ ਤੁਸੀਂ। ਕੌਮ ਨੂੰ ਬਰਬਾਦ ਕਿਉਂ ਕਰਦੇ ਆ? ਇੰਨੀ ਬੇਕਰਕੀ ਦਾ ਮਤਲਬ ਕੀ ਹੈ? ਮੈਂ ਜਿਹੜੀ ਇਹ ਗੱਲ ਕਹਿ ਰਿਹਾ, ਤੁਸੀਂ ਗੱਲ ਸਮਝੋ। ਸਿੱਖ ਘਿਰ ਚੁੱਕੇ ਆ। ਜਦੋਂ ਕੋਈ ਕੌਮ ਘਿਰ ਜਾਂਦੀ ਹੈ ਨਾ, ਉਹਦਾ ਕੁਛ ਨਹੀਂ ਬਣਦਾ। ਤੁਸੀਂ ਜਦੋਂ ਘਿਰ ਜਾਂਦੇ ਆ, ਮੁਕੰਮਲ ਤਬਾਹੀ ਤੋਂ ਬਿਨਾਂ ਕੁਛ ਨਹੀਂ ਬਚਦਾ। ਬਸ ਤੁਸੀਂ ਦੁਨੀਆ ਵੱਲ ਦੇਖੋ, 5-7 ਲੱਖ ਬੰਦਾ ਸੀਰੀਆ 'ਚ ਮਰ ਗਿਆ। ਇੱਥੇ ਜਿੱਥੇ ਅਸੀਂ ਰਹਿੰਦੇ ਹਾਂ ਲੋਕਾਂ ਤੇ ਕੋਈ ਅਸਰ ਹੈ? ਕੋਈ ਖਾਸ ਖਬਰ ਨਹੀਂ। ਕਿਹੜੇ ਕਿਹੜੇ ਜੈਨੋਸਾਈਡ ਹੋ ਗਏ ਅਫਰੀਕਾ ਦੇ ਵਿੱਚ, ਕੀ ਕੁਛ ਫਲਸਤੀਨ ਦੇ ਵਿੱਚ ਹੋ ਗਿਆ। ਹਰ ਗੱਲ ਜਿਹੜੀ ਹੈ ਉਹ ਕੁਛ ਦਿਨਾਂ ਜਾਂ ਕੁਛ ਹਫ਼ਤਿਆਂ ਬਾਅਦ ਆਈ ਗਈ ਹੋ ਜਾਂਦੀ ਹੈ। ਹਿੰਦੁਸਤਾਨ ਦੀ ਹਕੂਮਤ 5-7 ਲੱਖ ਸਿੱਖਾਂ, 2-4 ਮਿਲੀਅਨ ਸਿੱਖਾਂ ਨੂੰ ਮਾਰ ਕੇ ਆਰਾਮ ਨਾਲ ਨਿਕਲ ਸਕਦੀ ਹੈ। ਜਿੰਨੇ ਮੀਡੀਆ ਨੈਟਵਰਕ, ਜਿੰਨੇ ਯੂਨੀਵਰਸਿਟੀ ਦੇ ਵਿੱਚ, ਐਕੈਡੈਮਿਕਸ ਦੇ ਵਿੱਚ, ਸਟੂਡੈਂਟਸ ਦੇ ਵਿੱਚ ਜਿਹੜੇ ਸੋਸ਼ੋ ਪੋਲੀਟੀਕਲ ਨੈਟਵਰਕ ਫਲਸਤੀਨੀਆਂ ਕੋਲੇ ਸੀ, ਸਾਡੇ ਕੋਲੇ ਤਾਂ ਕੱਖ ਵੀ ਨਹੀਂ। ਅਸੀਂ ਤਾਂ ਉਸ ਪਾਸੇ ਗੱਲ ਸ਼ੁਰੂ ਨਹੀਂ ਕੀਤੀ। ਫਲਸਤੀਨੀਆਂ ਦਾ ਵੀ ਕੁਛ ਨਹੀਂ ਹੋਇਆ।
ਅਸੀਂ ਤਾਂ ਬਹੁਤ ਹੀ ਜ਼ਿਆਦਾ ਮਾੜੀ ਪੋਜੀਸ਼ਨ 'ਚ ਹੈ। ਜੋ ਕੁਛ ਸਾਡੇ ਨਾਲ ਹੁਣ ਤੱਕ ਹੋਇਆ ਹਿੰਦੁਸਤਾਨ 'ਚ, ਹਿੰਦੁਸਤਾਨ ਦੀਆਂ ਸਰਕਾਰਾਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਸੀ ਉਹ ਬਾਹਰ ਨਿਕਲ ਗਈਆਂ। ਜਿਹੜੀ ਹਿੰਦੂ ਫਿਰਕਾ ਪ੍ਰਸਤੀ ਸਿੱਖਾਂ ਤੇ ਹੋਈ ਹਿੰਸਾ ਲਈ, ਸਿੱਖਾਂ ਦੇ ਗੁਰਧਾਮਾਂ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਿਆਂ ਲਈ ਜ਼ਿੰਮੇਵਾਰ ਸੀ, ਉਹ ਨਿਕਲ ਗਈ। ਇੰਟਰਨੈਸ਼ਨਲ ਕਮਿਊਨਿਟੀ ਨੇ ਹਿੰਦੂਆਂ ਨੂੰ ਉਹਨਾਂ ਦੇ ਫਿਰਕਾ ਪ੍ਰਸਤ ਐਟੀਟਿਊਡ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ, ਕਿਉਂਕਿ ਸਿੱਖ ਆਪਣਾ ਕੇਸ ਆ ਜਿਹੜਾ ਉਹ ਕਿਸੇ ਪੱਧਰ ਤੇ ਪੇਸ਼ ਕਰਨ 'ਚ ਕਾਮਯਾਬ ਹੀ ਨਹੀਂ ਹੋ ਸਕੇ, ਕਿਉਂਕਿ ਸਿੱਖਾਂ ਨੇ ਆਪਣੀ ਕਮਿਊਨਿਟੀ ਦੇ ਅੰਦਰੋਂ ਉਹ ਕੇਸ ਪੇਸ਼ ਕਰਨ ਦੀ ਸਮਰੱਥਾ ਰੱਖਣ ਵਾਲਾ ਟੈਲੈਂਟ ਆ ਜਿਹੜਾ ਉਹ ਪੈਦਾ ਨਹੀਂ ਕੀਤਾ। ਆਉਣ ਵਾਲੇ ਸਮੇਂ 'ਚ ਜਿਹੜਾ ਹੁਣ ਘੇਰਾ ਪੈ ਰਿਹਾ, ਇਸ ਘੇਰੇ ਦੇ ਵਿੱਚੋਂ ਜੇ ਸਿੱਖਾਂ ਦੇ ਕੋਈ ਵੱਡੀ ਹਿੰਸਾ ਹੁੰਦੀ ਹੈ, ਬਹੁਤ ਵੱਡੀ ਅਣਕਿਆਸੀ ਹਿੰਸਾ, ਉਦੋਂ ਬਾਅਦ ਕੀ ਹੋਊਗਾ? ਕੁਛ ਨਹੀਂ। ਦੀਪ ਸਿੱਧੂ ਮਰਿਆ, ਲੱਖਾਂ ਲੋਕ ਉਹਦੇ ਭੋਗ ਤੇ ਗਏ, ਲੱਖਾਂ ਲੋਕ ਆਪਦੇ ਘਰਾਂ 'ਚ ਬਹਿ ਗਏ। ਕੱਲ ਨੂੰ ਕੋਈ ਹੋਰ ਸਿੱਖ ਨੂੰ ਮਾਰ ਦੇਣਗੇ, ਲੱਖਾਂ ਲੋਕ ਉਹਦੇ ਭੋਗ ਤੇ ਜਾਣਗੇ, ਖਾਲਿਸਤਾਨ ਦੇ ਨਾਅਰੇ ਲਾਉਣਗੇ, ਲੱਖਾਂ ਲੋਕ ਆ ਕੇ ਘਰਾਂ 'ਚ ਬਹਿ ਜਾਣਗੇ। ਕਿਉਂ? ਕਿਉਂਕਿ ਖਾਲਿਸਤਾਨੀ ਜਥੇਬੰਦੀਆਂ ਨੇ ਗ੍ਰਾਸ ਰੂਟ ਲੈਵਲ ਦੀ ਆਰਗੇਨਾਈਜੇਸ਼ਨ ਕੀਤੀ ਨਹੀਂ। ਖਾਲਿਸਤਾਨੀ ਜਥੇਬੰਦੀਆਂ ਕੋਲੇ ਜ਼ਿਲ੍ਹੇ, ਸਰਕਲ, ਪਿੰਡ ਪੱਧਰ ਦੇ ਜਿਹੜੇ ਵੈਲ ਆਰਗੇਨਾਈਜ਼ਡ ਢਾਂਚੇ ਆ ਉਹ ਹੈ ਹੀ ਨਹੀਂ। ਇਮੋਸ਼ਨਲ ਉਬਾਲ ਹੁੰਦਾ ਜਦੋਂ ਕੋਈ ਘਟਨਾ ਜਿਹੜੀ ਹੈ ਉਹ ਸਿੱਖਾਂ ਨੂੰ ਅੰਦਰੋਂ ਝੰਜੋੜਦੀ ਹੈ, ਉਹ ਉੱਠ ਕੇ ਆ ਜਾਂਦੇ ਆ। ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਖਿਲਾਫ ਆਏ, ਸਰਸੇ ਵਾਲੇ ਵੱਲੋਂ ਜਿਹੜਾ ਸਵਾਂਗ ਰਚਾ ਕੇ ਬੇਅਦਬੀ ਕੀਤੀ ਉਹਦੇ ਖਿਲਾਫ ਆਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਆਏ, ਇਤਿਹਾਸਕ ਲਹਿਰਾਂ ਚਲਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਜਿਹੜਾ ਲੋਕਡਾਊਨ ਹੋਇਆ ਸੀ ਪੰਜਾਬ 'ਚ, ਉਹ ਲੋਕਡਾਊਨ ਦੀ ਇੰਡੀਆ ਨੇ ਨੁਕਸਾਨ ਝੱਲ ਲਿਆ ਪਰ ਖਬਰ ਨਹੀਂ ਬਣ ਦਿੱਤੀ। ਮੈਂ ਇਹਨੂੰ ਐਂ ਕਹਿਣਾ ਚਾਹੁੰਦਾ, ਸਿੱਖਾਂ ਨੇ ਪੰਜਾਬ ਦੀ ਧਰਤੀ ਤੇ ਇਤਿਹਾਸਕ ਲੋਕਡਾਊਨ ਕੀਤਾ ਪਰ ਸਿੱਖ ਉਹਦੀ ਖਬਰ ਨਹੀਂ ਬਣਾ ਸਕੇ। ਸਿੱਖਾਂ ਨੂੰ ਅਸਲ 'ਚ ਇੰਨੀ ਸਮਝ ਨਹੀਂ ਜਿਹੜੇ ਪੰਜਾਬ 'ਚ ਗੁਪਤ ਮੀਡੀਆ ਨੈਟਵਰਕ ਕਿਵੇਂ ਬਣਾਉਣੇ ਆ। ਸਟੇਟ ਨੂੰ ਪਤਾ, ਲੋਕਾਂ ਦੇ ਹਰ ਸੈੱਲ ਫੋਨ 'ਚ ਵੀਡੀਓ ਕੈਮਰਾ ਹੈ, ਕੋਈ ਅਟਰੋਸਿਟੀਜ਼ ਹੋਣਗੀਆਂ, ਧੱਕੇਸ਼ਾਹੀ ਹੋਊਗੀ, ਲੋਕ ਵੀਡੀਓ ਬਣਾ ਕੇ ਭੇਜ ਦੇਣਗੇ। ਸਟੇਟ ਉਸ ਏਰੀਆ 'ਚ ਨੈਟ ਬੰਦ ਕਰ ਦਿੰਦੀ ਹੈ, ਜਿੱਥੇ ਜ਼ੁਲਮ ਢਾਉਣਾ ਉੱਥੇ ਇੰਟਰਨੈਟ ਸਰਵਿਸ ਬੰਦ ਕਰ ਦਿੰਦੇ ਆ। ਕੋਈ ਖਬਰ ਆਉਂਦੀ ਨਹੀਂ ਬਾਹਰ। ਸਿੱਖਾਂ ਨੂੰ ਇੰਨੀ ਸਮਝ ਨਹੀਂ ਵੀ ਉੱਥੇ ਸੈਟੇਲਾਈਟ ਫੋਨ, ਰਿਫਾਈਨਡ ਕੈਮਰੇ ਦੇ ਕੇ ਗੁਪਤ ਮੀਡੀਆ ਨੈਟਵਰਕ ਆ ਜਿਹੜੇ ਉਹ ਖੜੇ ਕਿਵੇਂ ਕਰਨੇ ਆ, ਤਾਂ ਕਿ ਜਦੋਂ ਵੀ ਕੋਈ ਮਤਲਬ ਵਧੀਕੀ ਹੁੰਦੀ ਹੈ ਸਟੇਟ ਨੂੰ ਪਤਾ ਲੱਗੇ ਬਗੈਰ ਉਹਦੀ ਰਿਪੋਰਟ ਜਿਹੜੀ ਆ ਉਹ ਨਾਲ ਜਿਹੜੀਆਂ ਉਹਦੀਆਂ ਵੀਡੀਓ ਆ ਉਹ ਬਾਹਰ ਆਈ ਜਾਣ, ਤੇ ਬਾਹਰ ਜਿਹੜੇ ਸਿੱਖਾਂ ਦੇ ਵੱਡੇ ਨੈਟਵਰਕ ਹੋਣ, ਵੱਡੀਆਂ ਜਿਹੜੀਆਂ ਮਤਲਬ ਮੀਡੀਆ ਆਊਟਲੈਟਸ ਆ, ਉਹਨਾਂ ਨੇ ਸਿੱਖਾਂ ਦੀ ਕੋਈ ਅੰਡਰਸਟੈਂਡਿੰਗ ਹੋਵੇ, ਕੋਈ ਕੌਂਟਰੈਕਟ ਹੋਣ ਉਹਨਾਂ ਨਾਲ, ਕੋਈ ਇਨਵੈਸਟਮੈਂਟ ਹੋਵੇ ਸਾਡੀ ਉਹਨਾਂ ਦੇ ਵਿੱਚ, ਤੇ ਫਿਰ ਉਹ ਰਿਲੇ ਹੋਣ। ਹੁਣ ਇਹ ਪੱਧਰ ਦੇ ਕੰਮ ਕਰਨ 'ਚ ਕਿਸੇ ਦਾ ਕੋਈ ਇੰਟਰਸਟ ਨਹੀਂ, ਕਿਸੇ ਦਾ ਕੋਈ ਇੰਟਰਸਟ। ਮਤਲਬ ਮਾਈਗ੍ਰੇਸ਼ਨ ਹੋ ਗਈ, ਲੀਡਰਾਂ ਦਾ ਕੰਮ ਹੈ ਬਿਆਨ ਦੇਣਾ, ਮਾਈਗ੍ਰੇਸ਼ਨ ਹੋ ਗਈ ਜੀ, ਬਹੁਤ ਨੁਕਸਾਨ ਹੋਊਗਾ। ਉਹ ਭਰਾਵੋ ਮਾਈਗ੍ਰੇਸ਼ਨ ਹੋ ਗਈ ਜੇ ਤੁਸੀਂ ਜਿਹੜੇ ਸਟੂਡੈਂਟ ਆਏ ਆ, ਯੂਥ ਆਇਆ ਬਾਹਰ, ਇਹਨਾਂ ਦੇ ਕਾਲਜਾਂ ਦੇ ਕੋਲੇ ਗੁਰਦੁਆਰੇ ਬਣਾ ਕੇ, ਇਹਨਾਂ ਕਾਲਜਾਂ ਦੇ ਵਿੱਚ ਜੰਗ ਪ੍ਰਚਾਰਕ ਛੱਡ ਕੇ, ਇਹਨਾਂ ਨੂੰ ਗੁਰਬਾਣੀ ਦੀ ਸੰਥਿਆ ਦੇ ਕੇ, ਇਹਨਾਂ ਨੂੰ ਇਤਿਹਾਸ ਬਾਰੇ ਦੱਸ ਕੇ, ਇਹਨਾਂ ਨੂੰ ਸਾਡੇ ਮੌਜੂਦਾ ਸਮੇਂ 'ਚ ਹੋਏ ਜੈਨੋਸਾਈਡਸ ਬਾਰੇ ਦੱਸ ਕੇ, ਇਹਨਾਂ ਦੀ ਕੋਈ ਇੰਟੈਲੈਕਚੁਅਲ ਓਰੀਐਂਟੇਸ਼ਨ ਕਰੋਗੇ, ਤੁਹਾਡੇ ਕੋਲੇ ਬਾਹਰ ਇੱਕ ਬਹੁਤ ਵੱਡਾ ਬੇਸ ਤਿਆਰ ਹੋਊਗਾ। ਜੇ ਤੁਸੀਂ ਨਹੀਂ ਕਰੋਗੇ, ਇਹਨਾਂ 'ਚੋਂ ਕੁਛ ਕੰਜ਼ਿਊਮਰ ਕਲਚਰ 'ਚ ਗਲਤਾਨ ਹੋ ਜਾਣਗੇ, ਕੁਛ ਦੇ ਗੈਰ ਸਿੱਖਾਂ ਨਾਲ ਵਿਆਹ ਹੋ ਜਾਣਗੇ, ਉਹਨਾਂ ਦੀ ਅਗਲੀ ਪੀੜ੍ਹੀ ਗਈ, ਕੁਛ ਜਿਹੜੇ ਆ ਕ੍ਰਿਸਚੀਅਨਿਟੀ 'ਚ ਕਨਵਰਟ ਵੀ ਹੋ ਸਕਦੇ ਆ। ਜਿਹੜੀਆਂ ਕੌਮਾਂ ਆਪਣੇ ਸਾਹਮਣੇ ਦੱਸਦੇ ਮਸਲਿਆਂ ਬਾਰੇ ਕੋਈ ਰਿਫਾਈਨਡ ਅਪਰੋਚ ਨਹੀਂ ਲੈਂਦੀਆਂ, ਕੋਈ ਦੂਰ ਅੰਦੇਸ਼ੀ ਵਾਲੀ, ਕੋਈ ਲੌਂਗ ਟਰਮ ਜਿਹੜੀ ਨੀਤੀ ਹੈ ਉਹ ਤਿਆਰ ਨਹੀਂ ਕਰਦੀਆਂ,
ਉਹਨਾਂ ਕੌਮਾਂ ਜੀ। ਦੀ ਬਰਬਾਦੀ ਇੰਨੀ ਹੈ। ਸਿੱਖਾਂ ਦੇ ਜੀ, ਸਾਹਮਣੇ ਜਿਹੜੀਆਂ ਜੀ। ਚੁਣੌਤੀਆਂ ਹੈ ਉਹਨਾਂ ਦੇ ਉਹ ਬਹੁਤ ਗੰਭੀਰ ਹੈ। ਸਿੱਖਾਂ ਦੇ ਵਿੱਚ ਉਹਨਾਂ ਗੰਭੀਰ ਚੁਣੌਤੀਆਂ ਨੂੰ ਹੈਂਡਲ ਕਰਨ ਦੀ ਪੂਰੀ ਸਮਰੱਥਾ ਹੈ ਜੇ ਕੌਮ ਦਾ ਜਿਹੜਾ ਖਿੰਡਿਆ ਪੁੰਡਿਆ ਟੈਲੈਂਟ ਹੈ ਉਹ ਆਰਗੇਨਾਈਜ਼ ਕਰ ਲਿਆ ਜਾਵੇ। ਨਵੀਂ ਲੀਡਰਸ਼ਿਪ ਜਿਹੜੀ ਹੈ ਦੋ ਜੀ ਤਰ੍ਹਾਂ ਦੀ, ਬਿਲਕੁਲ ਇੰਟੈਲੈਕਚੁਅਲ ਜੀ ਤੇ ਬਿਲਕੁਲ ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈ ਉਹ ਤਿਆਰ ਕੀਤੀ ਜਾਵੇ। ਜੀ ਬਿਲਕੁਲ ਭਾਈ ਸਾਹਿਬ ਜੀ, ਇਹ ਦਿਲਾਂ ਦੇ ਵਿੱਚੋਂ ਦਰਦ ਨਿਕਲਦੇ ਆ। ਹੋ ਸਕਦਾ ਕਿਸੇ ਨੂੰ ਇਤਰਾਜ਼ ਵੀ ਹੋਵੇ ਕਿ ਭਾਈ ਸਾਹਿਬ ਥੋੜੀ ਜਿਹੀ ਸਖਤ ਭਾਸ਼ਾ ਦਾ ਇਸਤੇਮਾਲ ਕਰ ਰਹੇ ਆ, ਪਰ ਇਹ ਦਰਦ ਜਦੋਂ ਕਿਸੇ ਬੰਦੇ ਦੇ ਦਿਲ ਚੋਂ ਨਿਕਲਦਾ ਤੇ ਕਈ ਵਾਰੀ ਫਿਰ ਉਹਨੂੰ ਐਕਸਪ੍ਰੈਸ ਕਰਨ ਦਾ ਜਿਹੜਾ ਤਰੀਕਾ ਹਰੇਕ ਬੰਦੇ ਦਾ ਆਪਣਾ ਹੋ ਸਕਦਾ। ਸੋ ਅਸੀਂ ਇਹਦੇ ਵਿੱਚੋਂ ਕੱਢਣਾ ਇੱਕ ਕੀ ਗੱਲ ਆ ਕਹਿਣੀ ਕਿ ਚਾਹੁੰਦਾ, ਅਸੀਂ ਜਿਹੜੇ ਲੋਕਾਂ ਨੂੰ ਜੀ ਭਾਸ਼ਾ ਜੀ ਆਪਾਂ ਇੱਕੋ ਗੱਲ ਕਹਿਣੀ ਚਾਹੁੰਦਾ ਕਰਦੇ ਆ ਗੱਲ ਹੈ ਜੀ ਕੁਇਕਲੀ ਜੀ ਜਿਹੜੇ ਲੋਕਾਂ ਨੂੰ ਭਾਸ਼ਾ ਜੀ। ਸਖਤ ਲੱਗਦੀ ਹੈ ਨਾ, ਜੀ ਉਹਨਾਂ ਸਾਹਮਣੇ ਮੇਰਾ ਕਨਫੈਸ਼ਨ ਹੈ, ਭਾਈ ਅਸੀਂ ਤਾਂ ਦਹਾਕਿਆਂ ਤੱਕ ਚੁੱਪ ਰਹਿਣ ਦੇ ਗੁਨਾਹਗਾਰ ਹਾਂ। ਜੀ ਸਾਨੂੰ ਤਾਂ ਇਹ ਗੱਲਾਂ ਵੀ 25 ਸਾਲ ਪਹਿਲਾਂ ਕਰਨੀਆਂ ਚਾਹੀਦੀਆਂ ਸੀ। ਅਸੀਂ ਤਾਂ ਜਿੰਨਾ ਸਬਰ ਰੱਖ ਲਿਆ ਉਹਨਾਂ ਰੱਖਣਾ ਜਸਟੀਫਾਈਡ ਨਹੀਂ। ਕਿਸੇ ਪੱਧਰ ਤੇ ਜਾ ਕੇ ਤਾਂ ਬੋਲਣਾ ਹੀ ਪੈਣਾ ਸੀ। ਬਿਲਕੁਲ ਬਿਲਕੁਲ। ਸੋ ਮੇਰੀ ਇਹ ਬੇਨਤੀ ਹੈ ਕਿ ਉਸ ਤੋਂ ਪਹਿਲਾਂ ਮੈਂ ਇੱਕ ਜਿਹੜੀ ਕਮਿਊਨਿਟੀ ਇਨਫੋਰਮੇਸ਼ਨ ਆ ਉਹ ਜ਼ਰੂਰ ਦੇ ਦਿਆਂ ਕਿ ਆਉਣ ਵਾਲੀ 14 ਤਰੀਕ ਨੂੰ, ਯਾਨੀ ਕਿ 14 ਜੂਨ 2025 ਸ਼ਨੀਵਾਰ ਦਾ ਦਿਨ ਬਣਦਾ ਜੀ। ਉਸ ਦਿਨ ਦੁਪਹਿਰੇ 12 ਵਜੇ ਪਾਰਲੀਮੈਂਟ ਆਫ ਕੈਨੇਡਾ ਸਾਹਮਣੇ ਜਿਹੜਾ ਯੂਨਾਈਟਿਡ ਸਿੱਖ ਫਰੰਟ ਕੈਨੇਡਾ ਵੱਲੋਂ ਜਿਹੜਾ ਹਰ ਸਾਲ ਇੱਕ ਰਿਮੈਂਬਰੈਂਸ ਰੈਲੀ ਕਰਾਈ ਜਾਂਦੀ ਹੈ ਜੂਨ 1984 ਦੇ ਹਮਲੇ ਦੇ ਸ਼ਹੀਦਾਂ ਨੂੰ ਲੈ ਕੇ, ਉਹਨਾਂ ਦੀ ਯਾਦ ਦੇ ਵਿੱਚ। ਸੋ ਸਾਰੇ ਕੈਨੇਡਾ ਭਰ ਤੋਂ ਜਿੱਥੇ ਸਾਡੇ ਜਿਹੜੇ ਪਤਵੰਤੇ ਸੱਜਣ ਨੇ, ਵੱਖਰੇ ਵੱਖਰੇ ਜਥੇਬੰਦੀਆਂ ਨਾਲ ਸੰਬੰਧਿਤ ਸੱਜਣ ਨੇ, ਉਹ ਵੀ ਪਹੁੰਚਦੇ ਨੇ। ਉਸ ਤੋਂ ਇਲਾਵਾ ਟੋਰਾਂਟੋ, ਮੌਂਟਰੀਆਲ, ਓਟਾਵਾ ਤੋਂ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ। ਸੋ ਉਹ ਪ੍ਰੋਗਰਾਮ ਆ ਜਿਹੜਾ ਡੇਟ ਮਾਰਕ ਕਰ ਲਓ। ਸੋ ਜਿਹੜੇ ਵੀ ਵੀਰ ਭੈਣਾਂ ਲਾਗੇ ਛਾਗੇ ਨੇ ਆਪਣੇ ਕਾਰਾਂ ਦੇ ਵਿੱਚ ਪਹੁੰਚ ਸਕਦੇ ਨੇ, ਕਾਰਾਂ 'ਚ ਪਹੁੰਚੋ ਜਾਂ ਹੋਰ ਕਿਸੇ ਸਾਧਨ ਨਾਲ, ਜਾਂ ਫਿਰ ਆਪਣੇ ਨਜ਼ਦੀਕੀ ਗੁਰਦੁਆਰਾ ਸਾਹਿਬ ਤੋਂ ਇਸ ਪ੍ਰੋਗਰਾਮ ਬਾਰੇ ਜਿਹੜਾ ਉਹ ਪੁੱਛੋ ਜ਼ਰੂਰ ਕਿ ਬੱਸ ਦੀ ਜਾਣਕਾਰੀ ਉਹ ਤੁਹਾਨੂੰ ਜ਼ਰੂਰ ਦੇਣਗੇ। ਔਰ ਸਾਡਾ ਫਰਜ਼ ਬਣਦਾ ਕਿ ਇਸ ਪ੍ਰੋਗਰਾਮ ਨੂੰ ਜਿਹੜਾ ਹੋਰ ਵੱਡਾ ਕੀਤਾ ਜਾ ਸਕੇ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਉਹ ਪਾਰਲੀਮੈਂਟ ਦੇ ਗਲਿਆਰਿਆਂ ਤੱਕ ਜਿਹੜੀ ਆ ਜਾ ਸਕੇ। ਉਹ ਅੱਗੇ ਵੀ ਕਰਦੇ ਆਏ ਆ, ਗਾਂ ਤੋਂ ਵੀ ਹੁੰਦਾ ਰਹੇਗਾ, ਪਰ ਇਸ ਵਾਰ ਇਹਦੀ ਜਿਹੜੀ ਤਰੀਕ ਆ ਉਹ 14 ਜੂਨ ਹੈ ਜੀ। ਸੋ ਇਹ ਜ਼ਰੂਰ ਮੇਰੀ ਬੇਨਤੀ ਹੈ ਕਿ ਨੋਟ ਕਰ ਲਓ। ਇਹਦੇ ਪੋਸਟਰਸ ਵੀ ਤੁਹਾਨੂੰ ਨਜ਼ਦੀਕੀ ਗੁਰੂ ਘਰਾਂ ਦੇ ਵਿੱਚ ਦਿਖ ਜਾਣਗੇ। ਸੋ ਉਹਨਾਂ ਤੇ ਹੋਰ ਵਧੇਰੇ ਜਾਣਕਾਰੀ ਆ। ਔਰ ਇਸ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਅਸੀਂ ਪ੍ਰਬੰਧਕ ਜਿਹੜੇ ਹੋਰ ਸੱਜਣ ਨੇ ਉਹਨਾਂ ਦੇ ਵਿੱਚੋਂ ਵੀ ਸਿੰਘਾਂ ਦੇ ਨਾਲ ਜਿਹੜੀ ਆ ਗੱਲਬਾਤ ਡਿਟੇਲ ਦੇ ਵਿੱਚ, ਮੇਰਾ ਖਿਆਲ ਆ ਵੀ 7 ਤਰੀਕ ਤੱਕ ਅਸੀਂ ਇਸ ਮੁੱਦੇ ਤੇ ਗੱਲ ਕਰਾਂਗੇ 84 ਵਾਲੇ। ਉਸ ਤੋਂ ਬਾਅਦ ਆਪਾਂ ਕਿਸੇ ਦਿਨ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਡਿਟੇਲ ਦੇ ਵਿੱਚ ਕਰਾਂਗੇ ਕਿ ਇਹ ਪ੍ਰੋਗਰਾਮ ਕਿਉਂ ਸ਼ੁਰੂ ਕੀਤਾ ਗਿਆ, ਕਿਉਂ ਜ਼ਰੂਰੀ ਆ, ਤੇ ਇਹਦੇ ਨਤੀਜੇ ਕੀ ਨਿਕਲ ਸਕਦੇ ਆ, ਜਾਂ ਅਸੀਂ ਕੀ ਉੱਥੇ ਮੈਸੇਜ ਦੇਣਾ, ਉਹਦੇ ਬਾਰੇ ਗੱਲ ਕਰਾਂਗੇ। ਔਰ ਭਾਈ ਸਾਹਿਬ ਜਿੰਨੇ ਵੀ ਤੁਸੀਂ ਮਸਲੇ ਜਿਹੜੇ ਸਾਂਝੇ ਕੀਤੇ ਆ ਸਾਡੇ ਨਾਲ, ਜਿੰਨੇ ਵੀ ਨੁਕਤੇ ਚੁੱਕੇ ਆ, ਕੱਲਾ ਕੱਲਾ ਨੁਕਤਾ ਜਿਹੜਾ ਉਹ ਲੰਬੀ ਗੱਲ ਜਿਹੜੀ ਆ ਉਹਦੀ ਤਵੱਜੋ ਕਰਦਾ। ਉਹ ਚਾਹੇ ਸਾਡੀਆਂ ਜਥੇਬੰਦੀਆਂ ਦੀ ਕਾਰਗੁਜ਼ਾਰੀ ਹੋਵੇ, ਲੀਡਰਸ਼ਿਪ ਦੀ ਗੱਲ ਹੋਵੇ, ਸਾਡੇ ਸਿੱਖਿਆ ਅਦਾਰੇ ਜਿਹੜੇ ਆ ਕੀ ਕਰ ਸਕਦੇ ਆ, ਸਾਡੇ ਧਾਰਮਿਕ ਅਦਾਰੇ ਕੀ ਕਰ ਸਕਦੇ ਆ, ਇਹਨਾਂ ਸਾਰਿਆਂ ਵਿਸ਼ਿਆਂ ਦੇ ਆਪਾਂ ਕੱਲਾ ਕੱਲਾ ਐਪੀਸੋਡ ਬਣਾ ਕੇ ਨਾ ਇੱਕ ਲੰਬੀ ਗੱਲ ਕਰਾਂਗੇ। ਤੇ ਹੁਣ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਜਾਂਦੇ ਜਾਂਦੇ ਜ਼ਰੂਰ ਤੁਹਾਡੇ ਕੋਲ ਪੁੱਛਾਂਗੇ ਕਿ 41 ਸਾਲਾਂ ਦੇ ਵਿੱਚ ਜੇ ਅਸੀਂ ਕੁਝ ਪੋਜ਼ਿਟਿਵ ਕੱਢਣਾ ਹੋਵੇ ਕਿ ਉਸ ਗੁਲਾਮੀ ਦੇ ਖਿਲਾਫ ਜਿਹੜਾ ਸ਼ਰੇਆਮ ਸਿੱਖਾਂ ਦਾ ਐਲਾਨ ਆ ਆਪਣੇ ਕੌਮੀ ਘਰ ਖਾਲਿਸਤਾਨ ਦੀ ਆਜ਼ਾਦੀ ਦਾ, ਉਹਦੇ ਵਿੱਚ ਇਹਨਾਂ 41 ਸਾਲਾਂ ਤੱਕ ਕਿਹੜਾ ਪਿੰਡ ਆ ਜਿਹੜਾ ਅਸੀਂ ਕੁਛ ਤਾਂ ਪੋਜ਼ਿਟਿਵ ਹੋਵੇ ਜਿਹੜਾ ਅਸੀਂ ਤੈਅ ਕੀਤਾ ਹੁਣ ਤੱਕ, ਉਹਦੇ ਬਾਰੇ ਤੁਸੀਂ ਜ਼ਰੂਰ ਇੱਕ ਦੋ ਨੁਕਤੇ ਸਾਂਝੇ ਕਰੋ ਕਿ ਅਸੀਂ ਉਹ। ਮੈਂ ਨਾ ਦਰਬਾਰ ਸਾਹਿਬ ਤੇ ਹਮਲੇ ਦੇ ਦਿਨਾਂ 'ਚ ਅਕਸਰ ਮੈਂ ਦਰਬਾਰ ਸਾਹਿਬ ਜਾਂਦਾ ਸੀ। ਉੱਥੇ ਕੁਛ ਨਹੀਂ ਸੀ ਹੁੰਦਾ, ਅਕਾਲ ਤਖਤ ਸਾਹਿਬ ਤੇ ਕੁਛ ਨਹੀਂ ਸੀ ਹੁੰਦਾ। ਜਿਹੜੇ ਰਾਗੀ ਜਥੇ ਸੀ ਉਹ ਕੀਰਤਨ ਕਰਦੇ ਸੀ ਤੇ ਸਾਰੇ ਸ਼ਬਦ ਉਹ ਪੜ੍ਹਦੇ ਸੀ, ਸੰਤਾਂ ਨਾਲ ਵੈਰ ਕਮਾਮ ਦੇ, ਦੁਸ਼ਟਾਂ ਨਾਲ ਮੋਹ ਪਿਆਰ। ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸੀ। ਉਹ ਹੁਕਮਨਾਮਾ ਲੈਂਦੇ ਸੀ, ਹੁਕਮਨਾਮੇ ਤੋਂ ਪਹਿਲਾਂ ਜਿਹੜੇ ਮੰਗਲਾਚਰਨ ਦੇ ਸ਼ਬਦ ਪੜ੍ਹਦੇ ਸੀ, ਉਹਨਾਂ 'ਚੋਂ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਮਾਰਾ, ਲਗਾਤਾਰ ਬਹੁਤ ਮਤਲਬ ਲੰਮੇ ਸਮੇਂ ਦੀ ਤੇ ਬੜੀ ਸਪਿਰਿਟ ਨਾਲ।
ਤੇ ਮੇਰਾ ਰਾਗੀ ਜਥਿਆਂ ਅੱਗੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਅੱਗੇ ਸਿਰ ਝੁਕਦਾ ਸੀ ਵੀ ਇੱਕ ਰਾਗੀ ਆਉਂਦਾ ਸੀ ਤੇ ਇੱਕ ਜਾਂਦਾ ਸੀ। ਸਾਰੇ ਹੀ ਉਸ ਭਾਵ ਵਾਲੇ ਵੀਰ ਰਸੀ ਸ਼ਬਦ ਆ ਜਿਹੜੇ ਉਹਨਾਂ ਦਾ ਗਾਇਨ ਕਰਦੇ ਸੀ। ਫਿਰ ਜੇ ਮੈਨੂੰ ਯਾਦ ਆ ਸਹੀ ਤੇ ਜਥੇਦਾਰ ਵਿਦਾਂਤੀ ਨੇ ਪਹਿਲੀ ਵਾਰੀ ਜਿਹੜਾ 84 ਦਾ ਸਮਾਗਮ ਅਕਾਲ ਤਖਤ ਸਾਹਿਬ ਤੇ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਨੇ ਉਹ ਕਰਨਾ ਸ਼ੁਰੂ ਕੀਤਾ ਤੇ ਫਿਰ ਉੱਥੇ ਯੂਥ ਬਹੁਤ ਵੱਡੀ ਗਿਣਤੀ ਜਾਣ ਲੱਗ ਗਿਆ। ਤੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਉੱਥੇ ਗਿਣਤੀ ਘਟਾਉਣ ਵਾਸਤੇ ਉਸੇ ਟਾਈਮ ਪੈਰਲਲ ਮਹਿਤੇ ਸਮਾਗਮ ਕਰਨਾ ਸ਼ੁਰੂ ਕਰਤਾ। ਪਰ ਉਹਦੇ ਨਾਲ ਨੁਕਸਾਨ ਤਾਂ ਹੋਇਆ, ਉਹ ਸਾਰੀ ਸੰਗਤ ਜਿਹੜੀ ਉੱਥੇ ਆਉਣੀ ਸੀ ਜਿਹੜੀ ਮਹਿਤੇ ਜਾਂਦੀ ਸੀ, ਪਰ ਫਿਰ ਵੀ ਉੱਥੇ ਬਹੁਤ ਵੱਡੀ ਸੰਗਤ ਜਿਹੜੀ ਹੈ ਉਹ ਹਰ ਸਾਲ ਜੁੜਦੀ ਹੈ। ਇਹ ਸਵੇਰੇ ਸਵੇਰੇ ਛੇਤੀ ਛੇਤੀ ਸਮਾਗਮ ਖਤਮ ਕਰ ਦਿੰਦੇ ਆ, ਉਹ ਐਂ ਕਰਨਾ ਨਹੀਂ ਚਾਹੀਦਾ। ਟਕਸਾਲ ਦੇ ਮੁਖੀ ਨੂੰ ਵੀ ਇੱਕ ਹਫ਼ਤਾ ਪਹਿਲਾਂ ਜਾਂ ਇੱਕ ਹਫ਼ਤਾ ਬਾਅਦ ਮਹਿਤੇ ਜਿਹੜਾ ਸਮਾਗਮ ਕਰਨਾ ਚਾਹੀਦਾ ਸੀ, ਛੇਜੂ ਨੂੰ ਉੱਥੇ ਸ਼ਾਮਲ ਹੋਣਾ ਚਾਹੀਦਾ ਸੀ। ਐਤਕੀ ਪਹਿਲੀ ਵਾਰੀ ਟਕਸਾਲ ਦੇ ਮੁਖੀ ਨੇ ਕਿਹਾ ਵੀ ਜੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉੱਥੋਂ ਸੰਦੇਸ਼ ਦਿੱਤਾ ਤੇ ਅਸੀਂ ਉੱਥੇ ਆ ਕੇ ਸਮਾਗਮ ਡਿਸਰਪਟ ਕਰਾਂਗੇ। ਹੁਣ ਤੋਂ ਪਹਿਲਾਂ ਕਦੇ ਆਏ ਨਹੀਂ, ਡਿਸਰਪਟ ਕਰਨ ਲਈ ਆਉਣਾ, ਜਥੇਦਾਰ ਦਾ ਵਿਰੋਧ ਕਰਨਾ। ਜਦੋਂ ਬਣਿਆ ਉਦੋਂ ਨਹੀਂ, ਜਦੋਂ ਉਹਨੇ 6 ਜੂਨ ਦਾ ਸੰਦੇਸ਼ ਦੇਣਾ ਉਦੋਂ ਵਿਰੋਧ ਕਰਨਾ। ਬੀਜੇਪੀ ਦੀ ਹਮਾਇਤ ਕਰਨ ਵਾਲਾ ਮੌਜੂਦਾ ਟਕਸਾਲ ਮੁਖੀ ਇਹ ਕਹਿੰਦਾ ਹੈ ਕਿ ਜਥੇਦਾਰ ਦੀ ਨਿਯੁਕਤੀ ਸਾਰਿਆਂ ਦੀ ਸਹਿਮਤੀ ਨਾਲ ਨਹੀਂ ਹੋਈ। ਜਥੇਦਾਰ ਦੀ ਨਿਯੁਕਤੀ ਦੀ ਮੁੱਖ ਸਮੱਸਿਆ ਹੈ ਕਿ ਜਥੇਦਾਰ ਦੀ ਨਿਯੁਕਤੀ ਜਿਹੜੀ ਉਹ ਸ਼੍ਰੋਮਣੀ ਕਮੇਟੀ ਕਰਦੀ ਹੈ, ਸਰਬੱਤ ਖਾਲਸਾ ਨਹੀਂ ਕਰਦਾ। ਟਕਸਾਲ ਮੁਖੀ ਇਹ ਕਹਿ ਰਿਹਾ, ਮਤਲਬ ਜੇ ਟਕਸਾਲ ਮੁਖੀ ਦੀ ਭਾਸ਼ਾ 'ਚ ਗੱਲ ਕਰਨੀ ਹੋਵੇ ਤੇ ਕਹਿਣਾ ਚਾਹੀਦਾ, ਜਿਵੇਂ ਉਹ ਕਹਿੰਦੇ ਨਾ ਸਰਦਾਰ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਆਪਾਂ ਨੂੰ ਵੀ ਕਹਿਣਾ ਚਾਹੀਦਾ ਬਾਬਾ ਹਰਨਾਮ ਸਿੰਘ ਜੀ ਖਾਲਸਾ। ਸਲੀਕੇ ਨਾਲ ਗੱਲ ਕਰ ਲੈਂਦੇ ਜੀ ਅਸੀਂ ਵੀ, ਬਾਬਾ ਹਰਨਾਮ ਸਿੰਘ ਜੀ ਖਾਲਸਾ। ਇਹ ਕਹਿ ਰਹੇ ਹੈ ਕਿ ਸ਼੍ਰੋਮਣੀ ਕਮੇਟੀ ਕੋਲੇ ਅਧਿਕਾਰ ਹੈ ਜਥੇਦਾਰ ਲਾਉਣ ਦਾ। ਬਈ ਜਿਹੜੀ ਸਮੱਸਿਆ ਦੀ ਜੜ ਹੈ ਉਹਨੂੰ ਬਾਬਾ ਜੀ ਚੁਣੌਤੀ ਵੀ ਨਹੀਂ ਦੇ ਰਹੇ, ਉਹਦੇ ਬਾਰੇ ਗੱਲ ਵੀ ਨਹੀਂ ਕਰ ਰਹੇ। ਉਹ ਕਹਿੰਦੇ ਉਹ ਸਟੇਟਸ ਕੋ ਉਵੇਂ ਰਹੂਗਾ, ਬਸ ਮੇਰੀ ਜਿਹੜੀ ਹੈ ਉਹ ਗੱਲ ਚੱਲਣੀ ਚਾਹੀਦੀ ਹੈ। ਤੇ ਸਮਾਗਮ ਤੇ ਮੈਂ ਜਾ ਕੇ ਉੱਥੇ ਉਪਦਰਵ ਮਚਾਉਣਾ ਹੈ, ਉੱਥੇ ਮਤਲਬ ਲੜਾਈ ਝਗੜਾ ਕਰਕੇ ਦੁਨੀਆ ਭਰ 'ਚ ਸਿੱਖਾਂ ਦਾ ਜਲੂਸ ਘਲਾਉਣਾ 6 ਜੂਨ ਵਾਲੇ ਦਿਨ, ਘੱਲੂਘਾਰੇ ਵਾਲੇ ਦਿਨ, ਨਾ ਉਦੋਂ ਪਹਿਲਾਂ ਤੇ ਨਾ ਉਦੋਂ ਮਗਰੋਂ। ਜੇ ਤੁਹਾਨੂੰ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ, ਜੇ ਤੁਹਾਨੂੰ 6 ਜੂਨ ਦੇ ਸੰਦੇਸ਼ ਦਾ ਐਡਾ ਹੀ ਸਰੋਕਾਰ ਸੀ, ਇੰਨੇ ਸਾਲ ਬਰਾਬਰ ਮਹਿਤੇ ਸਮਾਗਮ ਕਿਉਂ ਕਰਦੇ ਰਹੇ ਆ? ਸ਼ਾਮਲ ਤਾਂ ਕਦੇ ਹੋਏ ਨਹੀਂ। ਸਿੱਖ ਸੰਗਤ ਦੀ ਗਿਣਤੀ ਉੱਥੇ ਘਟਾਉਣ ਲਈ ਜ਼ਿੰਮੇਵਾਰ ਆ ਤੁਸੀਂ। ਟਕਸਾਲ ਮੁਖੀ ਨੂੰ ਚਾਹੀਦਾ ਹੈ ਕਿ ਇਹ ਜਿਹੜੀ ਗੱਲ ਹੈ ਛੱਡਣ। 6 ਜੂਨ ਦੇ ਸਮਾਗਮ ਜਿਵੇਂ ਹੁੰਦੇ ਆ ਉਹ ਹੋਣ ਦੇਣ ਨਿਰਵਿਘਨ। ਜਥੇਦਾਰ ਵਾਲਾ ਜਿਹੜਾ ਮੁੱਦਾ ਉਹਨਾਂ ਦਾ, ਆਪਾਂ ਇਹ ਗੱਲ ਨਾਲ ਸਹਿਮਤ ਹਾਂ। ਜਥੇਦਾਰ ਜਿਹੜੇ ਆ ਸਮੁੱਚੇ ਪੰਥ ਦੀ ਸਹਿਮਤੀ ਨਾਲ ਉਹ ਲੱਗਣੇ ਚਾਹੀਦੇ ਆ। ਸ਼੍ਰੋਮਣੀ ਕਮੇਟੀ ਸਰਬੱਤ ਖਾਲਸਾ ਦੀ ਅਗਵਾਈ ਕਰ ਸਕਦੀ ਹੈ। ਸਰਬੱਤ ਖਾਲਸਾ ਦਾ ਮਕਸਦ ਹੈ 2-2 ਨੁਮਾਇੰਦੇ ਸਾਰੀਆਂ ਜਥੇਬੰਦੀਆਂ ਦੇ ਲੈਣ। ਦੇਸ਼ ਵਿਦੇਸ਼ 'ਚ ਵਸਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਨੇ 2-2 ਨੁਮਾਇੰਦੇ ਮਿਲਾ ਕੇ ਜਥੇਬੰਦੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਅਗਵਾਈ ਕਰਕੇ ਸਰਬੱਤ ਖਾਲਸਾ ਕਰਕੇ ਸਰਬਸੰਮਤੀ ਨਾਲ ਨਵੇਂ ਜਥੇਦਾਰਾਂ ਦੀ ਚੋਣ ਕਰੇ। ਪਰ 6 ਜੂਨ ਤੋਂ ਮਹੀਨਾ ਬਾਅਦ, ਹੁਣ ਨਹੀਂ। ਹੁਣ ਜੇ ਕੋਈ ਵੀ ਸਿੱਖ ਸੰਸਥਾ ਦਾ ਮੁਖੀ ਉੱਥੇ ਮਤਲਬ ਕੁੱਟ ਮਾਰਦੀ, ਉੱਥੇ ਲੜਾਈ ਝਗੜੇ ਦੀ ਧਮਕੀ ਦਿੰਦਾ, ਇਹ ਬਹੁਤ ਹੀ ਜ਼ਿਆਦਾ ਮਾੜੀ, ਬਹੁਤ ਹੀ ਜ਼ਿਆਦਾ ਨਿੰਦਣਯੋਗ ਤੇ ਅਸਲ 'ਚ ਇਹ ਬਹੁਤ ਹੀ ਜ਼ਿਆਦਾ ਬਦਕਿਸਮਤੀ ਵਾਲੀ ਗੱਲ ਹੈ। ਸੋ ਅਸੀਂ ਅਖੀਰ ਦੇ ਵਿੱਚ ਇਹ ਕਹਿਣਾ ਚਾਹੁੰਦੇ ਹਾਂ, ਜਿਹੜਾ ਜਥੇਦਾਰ ਵਿਦਾਂਤੀ ਨੇ ਉੱਥੇ ਸਮਾਗਮ ਕਰਨਾ ਸ਼ੁਰੂ ਕੀਤਾ, ਜਿਹੜੀ ਪੋਜ਼ਿਟਿਵ ਗੱਲ ਦੀ ਤੁਸੀਂ ਗੱਲ ਕੀਤੀ ਹੈ ਨਾ, ਯੂਥ ਉੱਠਿਆ ਜੀ। ਵੈਬਸਾਈਟਾਂ ਬਣਨ ਤੋਂ ਪਹਿਲਾਂ ਨਾ ਫੋਰਮ ਨੈਟਵਰਕ ਸੀ, ਉਹ ਮੋਸਟਲੀ ਖੰਡ ਕੀਰਨੀ ਜਥੇਦਾਰ ਯੂਥ ਸੀ, ਕੈਲੀਫੋਰਨੀਆ, BC, ਇੰਗਲੈਂਡ, ਹੋਰ ਥਾਵਾਂ ਤੋਂ। ਉਹ ਵਾਹਿਗੁਰੂ ਫੋਰਮ ਹੁੰਦਾ ਸੀ ਇੱਕ, ਹੋਰ ਕਈ ਸਾਰੇ ਫੋਰਮ ਨੈਟਵਰਕ ਸੀ।
ਉਹ ਫੋਰਮ ਨੈਟਵਰਕ ਸੀ ਜਿਹੜੀ ਖਾਲਿਸਤਾਨ ਵਾਲੀਆਂ ਵੈਬਸਾਈਟਾਂ ਸੀ ਡਾਕਟਰ ਔਲਖ ਵਾਲੀਆਂ ਤੇ ਹੋਰ ਜਿਹੜੇ ਆਨਲਾਈਨ ਪਲੇਟਫਾਰਮ ਸੀ, ਇਹ ਸੋਸ਼ਲ ਮੀਡੀਆ ਤੇ ਵੈਬਸਾਈਟਾਂ ਤੇ ਬਲੌਗਸ ਆਉਣ ਤੋਂ ਪਹਿਲਾਂ ਬਣ ਗਏ। ਤੇ ਉਹ ਮੁੰਡੇ ਸੀ, ਯੂਥ ਸੀ, ਬੱਚੀਆਂ 15-20 ਸਾਲ ਦੀ ਉਮਰ ਵਾਲੇ, ਉਹ ਨਵੀਂ ਜਨਰੇਸ਼ਨ ਦੇ ਅੰਦਰ ਜਿਹੜਾ ਸ਼ਹੀਦਾਂ ਦਾ ਦਰਦ ਪਿਆ ਸੀ, ਉਹਨਾਂ ਨੇ ਅਵੇਅਰਨੈਸ ਕੈਂਪੇਨ ਚਲਾਈ। ਬ੍ਰਾਇਨ ਐਕਸਲ ਨੇ ਲਿਖਿਆ ਵੀ ਇਹਦੇ ਤੇ, ਬ੍ਰਾਇਨ ਐਕਸਲ ਨੇ ਇੱਕ ਜਰਨਲ ਆਰਟੀਕਲ ਲਿਖਿਆ, ਉਹਦੇ 'ਚ ਜਿਹੜੀ ਮਤਲਬ ਡਿਜੀਟਲ ਲੈਵਲ ਤੇ ਜਿਹੜੀ ਰਿਵਾਈਵਲ ਹੋਈ ਹੈ ਉਹ ਸਾਰਾ। ਫਿਰ ਇੰਗਲੈਂਡ ਦੇ ਵਿੱਚ ਕੰਮ ਚੱਲ ਪਿਆ। ਫਿਰ ਕੁਝ ਸਾਲਾਂ ਬਾਅਦ ਜਗਤਾਰ ਸਿੰਘ ਜੱਗੀ ਜੌਲ ਮੈਦਾਨ 'ਚ ਆ ਗਿਆ। ਜਗਤਾਰ ਸਿੰਘ ਜੱਗੀ ਜੌਲ ਨੇ ਜਿਹੜੀ ਵੈਬਸਾਈਟ ਬਣਾਈ ਸੀ ਨੈਵਰ ਫੋਰਗੇਟ 84, ਉਹਦੇ 'ਚ ਪੰਜਾਬ 'ਚੋਂ ਕੰਮ ਕਰਨ ਵਾਲਾ ਮੁੱਖ ਬੰਦਾ ਸੀ ਭਾਈ ਪਵਲਪ੍ਰੀਤ ਸਿੰਘ। ਇਹਨਾਂ ਦੀ ਜੋੜੀ ਨੇ ਜਿਹੜੀ ਇੱਕ ਵੱਡਾ ਇੱਕ ਆਰਕਾਈਵ ਤਿਆਰ ਕੀਤਾ, ਤਸਵੀਰਾਂ ਦਾ, ਜੀਵਨੀਆਂ ਦਾ, ਵੀਡੀਓਜ਼ ਦਾ, ਰਿਪੋਰਟਾਂ ਦਾ, ਉਹ ਨੌਜਵਾਨਾਂ ਵਾਸਤੇ ਇਹਨਾਂ ਨੇ ਟਰਾਂਸਲੇਟ ਵੀ ਕਰਾਈਆਂ ਉਹ ਜੀਵਨੀਆਂ ਇੰਗਲਿਸ਼ ਦੇ ਵਿੱਚ, ਇੰਗਲਿਸ਼ ਮਟੀਰੀਅਲ ਮੁਹੱਈਆ ਕਰਾਇਆ ਯੂਥ ਨੂੰ। ਉਹ ਜਗਤਾਰ ਸਿੰਘ ਜੱਗੀ ਜੌਲ ਦੀ ਜਿਹੜੀ ਮਤਲਬ ਦੇਣ ਆ ਬਹੁਤ ਇਤਿਹਾਸਕ ਹੈ, ਬਹੁਤ ਹੀ ਮਤਲਬ ਉਹ ਬਹੁਤ ਮਹਾਨ ਹਸਤੀ ਹੈ। ਉਹਨੇ ਸਿੰਗਲ ਹੈਂਡਡਲੀ ਆਪਦੇ ਕੋਲੋਂ ਕਾਫੀ ਖਰਚਾ ਵੀ ਕਰਕੇ, ਆਪਦਾ ਉਦਮ ਵੀ ਕਰਕੇ, ਉਹਨੇ ਬਹੁਤ ਹੀ ਜ਼ਿਆਦਾ ਮਤਲਬ ਇੱਕ ਮੇਜਰ ਕੰਟਰੀਬਿਊਸ਼ਨ ਦਿੱਤੀ ਇਹ ਸਾਰੀ ਅਵੇਅਰਨੈਸ ਕੈਂਪੇਨ ਦੇ ਵਿੱਚ। ਸੋ ਇਹ ਜਿਹੜੇ ਅਨਸੰਗ ਹੀਰੋਜ਼ ਆ ਨਾ ਕੌਮ ਦੇ ਵਿੱਚ ਥਾਂ ਥਾਂ ਤੇ, ਮੋਸਟਲੀ ਨਵੀਂ ਜਨਰੇਸ਼ਨ। ਹੁਣ ਇਹ ਨਵੀਂ ਜਨਰੇਸ਼ਨ ਕੋਲੇ ਨਾ ਕੋਈ ਜਥੇਬੰਦੀਆਂ ਸੀ, ਨਾ ਕੋਈ ਢਾਂਚਾ ਸੀ, ਨਾ ਹੀ ਇਹਨਾਂ ਨੂੰ ਕੋਈ ਇੰਨੀ ਗੁਰਦੁਆਰਿਆਂ ਦੀ ਸਪੋਰਟ ਸੀ, ਤਾਂ ਵੀ ਇਹ ਇੱਕ ਇਤਿਹਾਸਕ ਜਿਹੜੀ ਅਵੇਅਰਨੈਸ ਕੈਂਪੇਨ ਹੈ ਉਹ ਸਕਸੈਸਫੁਲੀ ਚਲਾ ਗਏ ਸਿੱਖਾਂ ਦੇ ਹੱਕ 'ਚ। ਜੇ ਅਸੀਂ ਇਹਨਾਂ ਦੇ ਵਿੱਚੋਂ ਬੈਸਟ ਟੈਲੈਂਟ ਨੂੰ ਅੱਗੇ ਲਿਆ ਕੇ ਇਹਨਾਂ ਨੂੰ ਇੰਟੈਲੈਕਚੁਅਲ ਤੇ ਪੋਲੀਟੀਕਲ ਲੀਡਰਸ਼ਿਪ ਦੇ ਦਈਏ, ਜੇ ਸਾਡੀਆਂ ਸਾਰੀਆਂ ਜਥੇਬੰਦੀਆਂ, ਸਾਡੇ ਸਾਰੇ ਗੁਰਦੁਆਰੇ ਇਹਨਾਂ ਦੀ ਬਾਂਹ ਬਣ ਕੇ, ਇਹਨਾਂ ਦਾ ਆਸਰਾ ਬਣ ਕੇ, ਇਹਨਾਂ ਦੀ ਪਿੱਠ ਤੇ ਆ ਖੜਨ, ਫੇਰ ਇਹ ਕੀ ਕਰਨਗੇ? 1 ਸਾਲ 12 ਮਹੀਨਿਆਂ ਦੇ ਵਿੱਚ ਇਹ ਖਾਲਿਸਤਾਨ ਦੀ ਲਹਿਰ ਨੂੰ ਇੰਟਰਨੈਸ਼ਨਲ ਪਲੇਟਫਾਰਮ ਤੇ ਬਹੁਤ ਵੱਡੇ ਪੱਧਰ ਤੇ ਲੈ ਆਉਣਗੇ। ਮੈਂ ਇਹ ਗੱਲ ਹਵਾ ਦੇ ਵਿੱਚੋਂ ਨਹੀਂ ਕਹਿ ਰਿਹਾ। ਮੈਂ 8 ਸਾਲ UC ਬਰਕਲੀ 'ਚ ਸਿੱਖੀ ਦੇ ਕੋਰਸ ਪੜ੍ਹਾਏ ਆ। ਹੁਣ ਮੈਂ ਕੁਝ ਸਾਲਾਂ ਤੋਂ ਆਨਲਾਈਨ ਬੱਚਿਆਂ ਦੇ ਕੋਰਸ ਪੜ੍ਹਾਉਣਾ। ਮੇਰਾ ਲਗਾਤਾਰ ਨਵੀਂ ਜਨਰੇਸ਼ਨ ਨਾਲ ਇੰਟਰੈਕਸ਼ਨ ਆ, ਪੰਜਾਬ ਵਾਲੀ ਨਾਲ ਵੀ। ਮੇਰੇ ਸਟੂਡੈਂਟ ਜਿਹੜੇ ਉਹ ਦੋਨੇ ਆ, ਪੰਜਾਬ ਵਾਲੇ ਵੀ, ਬਾਹਰਲੇ ਵੀ। ਬਰਕਲੀ ਦੇ ਸਾਰੇ ਬਾਹਰਲੇ ਸੀ, ਹੁਣ ਮੇਰੇ ਕੋਲੇ ਮਿਕਸ ਹੈ। ਸੋ ਮੇਰਾ ਯੂਥ ਨਾਲ ਪ੍ਰੋਪਰ ਇੰਟੈਲੈਕਚੁਅਲ ਇੰਟਰੈਕਸ਼ਨ ਹੈ। ਮੈਨੂੰ ਐਕਚੁਅਲੀ ਪਤਾ ਹੈ ਯੂਥ ਦੇ ਵਿੱਚ ਪੰਥ ਲਈ ਕਮਿਟਮੈਂਟ ਤੇ ਯੂਥ ਦੀ ਜਿਹੜੀ ਇੰਟੈਲੈਕਚੁਅਲ ਕੈਪੇਬਿਲਿਟੀ ਹੈ ਉਹ ਕਮਾਲ ਹੈ। ਜਿਹੜਾ ਟੈਲੈਂਟ ਸਾਨੂੰ ਚਾਹੀਦਾ ਹੈ ਐਗਜ਼ੈਕਟਲੀ ਸਾਡੇ ਕੋਲੇ ਉਹ ਟੈਲੈਂਟ ਹੈਗਾ। ਜਿਹੜਾ ਵਰਗ ਸਿੱਖਾਂ ਦਾ ਲੀਡਰਸ਼ਿਪ ਦੇ ਵਿੱਚ ਆਉਣ ਦਾ ਹੱਕਦਾਰ ਹੈ, ਦੋਨਾਂ ਤਰ੍ਹਾਂ ਦੀ, ਇੰਟੈਲੈਕਚੁਅਲ ਵੀ ਗਲਤ ਬੰਦੇ ਐਸਟੈਬਲਿਸ਼ ਹੋਏ ਆ, ਪੋਲੀਟੀਕਲ ਲੀਡਰ ਵੀ। ਜਿਹੜਾ ਸਿੱਖਾਂ ਦਾ ਵਰਗ ਸਿੱਖਾਂ ਦਾ ਇੰਟੈਲੈਕਚੁਅਲ ਤੇ ਪੋਲੀਟੀਕਲ ਲੀਡਰ ਬਣਨ ਦਾ ਹੱਕਦਾਰ ਰੱਖਦਾ ਹੈ, ਉਸ ਵਰਗ ਕੋਲੇ ਲੀਡਰਸ਼ਿਪ ਨਹੀਂ ਹੈ। ਸਾਨੂੰ ਮਤਲਬ ਇਹ ਵੀ ਇੱਕ ਪੋਜ਼ਿਟਿਵ ਪੱਖ ਹੀ ਹੈ ਨਾ ਵੀ ਉਹ ਵਰਗ ਸਿੱਖਾਂ ਵਿੱਚ ਪੈਦਾ ਹੋ ਗਿਆ। ਮੈਂ ਜਦੋਂ ਪੰਜਾਬ 'ਚ ਸੀ ਨਾ 97-8 ਦੀ ਗੱਲ ਆ, ਡਾਕਟਰ ਭਗਵਾਨ ਸਿੰਘ ਨੇ ਇੱਕ ਵਾਰੀ ਪੁੱਛਿਆ ਵੀ ਇਹ ਜਿਹੜੀ ਨਵੀਂ ਚੇਤਨਾ ਆ ਰਹੀ ਹੈ ਹੌਲੀ ਹੌਲੀ, ਉਹ ਥੋੜ੍ਹੀ ਸ਼ੁਰੂ ਹੋਈ ਸੀ, ਇਹ ਕਿੱਥੋਂ ਆ ਰਹੀ ਹੈ? ਮੈਂ ਕੋਈ ਜਵਾਬ ਜਿਹਾ ਦਿੱਤਾ, ਉਹ ਮੈਨੂੰ ਕਹਿੰਦਾ ਨਹੀਂ, ਇਹ ਸ਼ਹੀਦਾਂ ਦੇ ਖੂਨ 'ਚੋਂ ਆ ਰਹੀ ਹੈ। ਇਹ ਗੱਲ ਬਿਲਕੁਲ ਸਹੀ ਹੈ। ਜਿਹੜਾ ਸ਼ਹੀਦਾਂ ਦੇ ਖੁੱਲੇ ਡੁੱਲੇ ਖੂਨ ਦਾ ਦਰਦ ਸਮੁੱਚੀ ਕੌਮ ਦੇ ਸਾਂਝੇ ਅਹਿਸਾਸ ਦੇ ਵਿੱਚ ਪਿਆ, ਉਹ ਦਰਦ ਦੇ ਅਹਿਸਾਸ ਨੇ ਉਹਨਾਂ ਦੀ ਜਗਾਈ, ਸ਼ਹੀਦਾਂ ਦੇ ਡੁੱਲੇ ਖੂਨ ਦੀ ਜਗਾਈ ਜਿਹੜੀ ਪੋਜ਼ਿਟਿਵ ਇੰਸਪੀਰੇਸ਼ਨ ਹੈ, ਉਸ ਇੰਸਪੀਰੇਸ਼ਨ ਨੇ ਇਸ ਯੂਥ ਨੂੰ ਮੋਟੀਵੇਟ ਕੀਤਾ। ਮੋਟੀਵੇਟ ਹੋਣ ਤੋਂ ਬਾਅਦ ਇਹ ਯੂਥ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਉਦਮ ਕੀਤੇ। ਅਨਸੰਗ ਹੀਰੋਜ਼ ਹੈ ਸਾਡੀ ਕੌਮ ਦੇ, ਜਿਨ੍ਹਾਂ ਨੇ ਚੁੱਪ ਚਪੀਤੇ ਲਗਾਤਾਰ ਕਿੰਨੀਆਂ ਸਾਰੀਆਂ ਕੈਂਪੇਨਸ ਚਲਾਈਆਂ। ਮਤਲਬ ਫੜੇ ਜਾਣ ਤੋਂ ਪਹਿਲਾਂ ਜਗਤਾਰ ਸਿੰਘ ਜੱਗੀ ਜੌਲ ਨੂੰ ਵੀ ਕੋਈ ਨਹੀਂ ਸੀ ਜਾਣਦਾ,
ਗ੍ਰਿਫਤਾਰੀ ਤੋਂ ਬਾਅਦ ਜੀ। ਲੋਕਾਂ ਨੂੰ ਪਤਾ ਲੱਗਿਆ ਜੱਗੀ ਜੌਲ ਕੌਣ ਸੀ। ਜੱਗੀ ਜੌਲ ਵੀ ਅਨਸੰਗ ਹੀਰੋ ਸੀ। ਇਹ ਬੰਦੇ ਉਹ ਮਹਾਨ ਹਸਤੀਆਂ ਜਿਹੜੀਆਂ ਕ੍ਰੈਡਿਟ ਨਹੀਂ ਲੈਣਾ ਚਾਹੁੰਦੀਆਂ, ਕੰਮ ਕਰਨਾ ਚਾਹੁੰਦੀਆਂ। ਜਿਹੜੇ ਲੋਕ ਕ੍ਰੈਡਿਟ ਨਹੀਂ ਲੈਣਾ ਚਾਹੁੰਦੇ, ਜਿਨ੍ਹਾਂ ਨੂੰ ਅਖਬਾਰ 'ਚ ਫੋਟੋਆਂ ਲਵਾਉਣ ਦੀ ਕਾਹਲੀ ਨਹੀਂ, ਜਿਹੜੇ ਕੰਮ ਕਰਨਾ ਚਾਹੁੰਦੇ ਆ ਤੇ ਜਿਨ੍ਹਾਂ 'ਚ ਕੰਮ ਕਰਨ ਦੀ ਸਮਰੱਥਾ ਵੀ ਹੈ, ਉਹੀ ਅਸਲੀ ਲੀਡਰ ਬਣਨ ਦੇ ਹੱਕਦਾਰ ਹੈ। ਤੇ ਉਹ ਪੋਜ਼ਿਟਿਵ ਡਿਵੈਲਪਮੈਂਟ ਕੌਮ ਦੇ ਵਿੱਚ ਹੋ ਚੁੱਕੀ ਹੈ। ਅਸੀਂ ਬਸ ਉਹਨਾਂ ਨੂੰ ਅੱਗੇ ਲੈ ਕੇ ਆਏ। ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਤੁਸੀਂ ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਇਸ ਖਾਸ ਦਿਨ ਦੇ ਉੱਤੇ ਸਾਡੇ ਪਹਿਲੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ। ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਪਸੰਦ ਆਏਗਾ, ਔਰ ਇਹ ਵੀ ਉਮੀਦ ਕਰਦੇ ਹਾਂ ਕਿ ਜਿੱਥੇ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸਾਨੂੰ ਇਸੇ ਤਰ੍ਹਾਂ ਜਿਹੜਾ ਉਹ ਆਸ਼ੀਰਵਾਦ ਸਾਡੇ ਹੱਥ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਕਿ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਲਗਾਤਾਰਤਾ ਦੇ ਨਾਲ ਕੰਟੀਨਿਊ ਕਰ ਸਕੀਏ। ਉੱਥੇ ਹੀ ਜਿਹੜਾ ਅਸੀਂ ਸੰਗਤ ਤੋਂ ਵੀ ਇਹ ਜਿਹੜੀ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਅਰਦਾਸ ਵੀ ਜ਼ਰੂਰ ਕਰਿਓ, ਔਰ ਇਸ ਪ੍ਰੋਗਰਾਮ ਦੇ ਨਾਲ ਆਪ ਵੀ ਜੁੜੋ, ਆਪਣੇ ਹੋਰ ਵੀ ਸਗੇ ਸੰਬੰਧੀਆਂ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਤੱਕ ਸੁਨੇਹਾ ਪਹੁੰਚਾਓ ਤੇ ਕਾਲਾਂ ਰਾਹੀਂ ਵੀ ਸਾਡੇ ਨਾਲ ਜੁੜਿਆ ਕਰੋ। ਔਰ ਪ੍ਰੋਗਰਾਮ ਦੇ ਵਿੱਚ ਆਪਣੇ ਕਿਸੇ ਵੀ ਬਿਜ਼ਨਸ ਦੀ ਐਡ ਦੇਣ ਲਈ ਵੀ ਤੁਸੀਂ ਇਸੇ ਹੀ ਨੰਬਰ ਦੇ ਉੱਤੇ ਸਾਨੂੰ WhatsApp ਉੱਤੇ ਮੈਸੇਜ ਕਰ ਸਕਦੇ ਹੋ। ਨੰਬਰ ਵੀ ਸਕਰੀਨ ਦੇ ਉੱਤੇ ਆ ਰਿਹਾ 514 476 8484। ਔਰ ਸਾਨੂੰ ਤੁਹਾਡੇ ਆਸ਼ੀਰਵਾਦ ਦੀ ਵੀ ਲੋੜ ਆ, ਤੁਹਾਡੀ ਅਰਦਾਸ ਦੀ ਵੀ ਲੋੜ ਆ ਤੇ ਤੁਹਾਡੇ ਸਹਿਯੋਗ ਦੀ ਵੀ ਲੋੜ ਆ। ਸੋ TV 84 ਦੇ ਹੋਰ ਪ੍ਰੋਗਰਾਮ ਵੀ ਜਿਹੜੇ ਆ ਉਹ ਦੇਖਿਆ ਕਰੋ ਜ਼ਰੂਰ। ਉਹਨਾਂ ਪ੍ਰੋਗਰਾਮਾਂ ਦੇ ਵਿੱਚ ਹਮੇਸ਼ਾ ਜਿਹੜਾ ਉਹ ਸਿੱਖ ਪੰਥ ਦੇ ਇਸ਼ੂਜ਼ ਨੂੰ ਜਿਹੜਾ ਉਹ ਪ੍ਰਾਇਮਰੀ ਤੌਰ ਦੇ ਉੱਤੇ ਡਿਸਕਸ ਕੀਤਾ ਜਾਂਦਾ। ਸੋ ਸਾਡੇ ਨਾਲ ਬਣੇ ਰਹੋ। ਕੱਲ੍ਹ ਨੂੰ ਵੀ ਅਸੀਂ ਦੁਪਹਿਰੇ 12 ਵਜੇ ਇਹ ਪ੍ਰੋਗਰਾਮ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਇੱਕ ਨਵੇਂ ਮਹਿਮਾਨ ਦੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਪਰ ਮੈਂ ਇੱਕ ਗੱਲ ਹੋਰ ਖਿਮਾ ਜਾਚਨਾ ਜ਼ਰੂਰ ਕਰਨਾ ਚਾਹਾਂਗਾ। ਅੱਜ ਪਹਿਲਾ ਪ੍ਰੋਗਰਾਮ ਸੀ ਸਾਡਾ, ਹੋ ਸਕਦਾ ਕੋਈ ਤਕਨੀਕੀ ਨੁਕਸ ਰਹਿ ਗਿਆ ਹੋਵੇ ਜਾਂ ਸਾਡੀ ਪ੍ਰੈਜੈਂਟੇਸ਼ਨ ਦੇ ਵਿੱਚ ਕੋਈ ਨੁਕਸ ਰਹਿ ਗਿਆ ਹੋਵੇ। ਉਹਦੇ ਲਈ ਤੁਹਾਡਾ ਕੋਈ ਸੁਝਾਅ ਕਿ ਅਸੀਂ ਇਹਨੂੰ ਕਿਵੇਂ ਬੈਟਰ ਕਰ ਸਕਦੇ ਹਾਂ, ਤੁਸੀਂ ਤਾਂ ਵੀ ਸਾਨੂੰ WhatsApp ਤੇ ਮੈਸੇਜ ਜ਼ਰੂਰ ਕਰੋ ਜੀ। ਸੋ ਇੱਥੇ ਹੀ ਅਸੀਂ ਆਪਣੇ ਦਰਸ਼ਕਾਂ ਤੋਂ ਤੇ ਆਪਣੇ ਮਹਿਮਾਨ ਤੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।